ਸਮੂਹ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਸੱਥ ਵਿੱਚ ਫੀਟ ਵਾਲੇ ਨਿਹਾਲ ਦੇ ਖਿਲਾਫ ਸ਼ਿਕਾਇਤਾਂ ਸੁਣੀਆਂ ਜਾਣਗੀਆਂ। ਸਾਰਾ ਪਿੰਡ ਆਪਣੀਆਂ ਸ਼ਿਕਾਇਤਾਂ ਲੈ ਕੇ ਹੁੰਮ ਹਮਾ ਕੇ ਸੱਥ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਸਰਪੰਚ ਜੀ ਬਹੁਤ ਹੋ ਗਿਆ ਹੁਣ ਤਾਂ। ਜਿਹੜਾ ਹਰਾਮ ਕਰ ਰੱਖਿਆ ਜੀ ਤੁਹਾਡੇ ਮੁੰਡੇ ਨੇ। ਆ ਸਰਪੰਚ ਸਾਹਿਬ, ਉਹ ਇੰਨਾ ਤਾਂ ਕਿਸੇ ਜ਼ਮਾਨੇ ਦੇ ਵਿੱਚ ਕਾਲੇ ਕੱਚੇ ਵਾਲਿਆਂ ਤੋਂ ਡਰ ਨਹੀਂ ਸੀ ਲੱਗਦਾ ਜਿੰਨਾ ਇਹਨਾਂ ਦੇ ਮੁੰਡੇ ਨਿਹਾਲੇ ਤੋਂ ਲੱਗਦਾ। ਪਰ ਪਹਿਲਾਂ ਮੈਨੂੰ ਇਹ ਤਾਂ ਦੱਸੋ ਕਿ ਮੇਰੇ ਮੁੰਡੇ ਨੇ ਕੀਤਾ ਕੀ ਆ। ਹੱਦ ਹੋ ਗਈ ਭੈਣ ਜੀ, ਉਹਨੇ ਸਾਰੇ ਪਿੰਡ ਦੇ ਨਾਕੇ 'ਚ ਦਮ ਕੀਤਾ ਹੋਇਆ ਔਰ ਤੁਸੀਂ ਕਹਿੰਦੇ ਹੋ ਕਿ ਮੇਰੇ ਮੁੰਡੇ ਨੇ ਕੀਤਾ ਕੀ ਹੈ। ਉਹ ਚਾਚੀ ਮੇਰੀ ਵੀ ਸੁਣ ਲੈ, ਤੇਰੇ ਮੁੰਡੇ ਨੇ ਭਾਨੀ ਮਾਰ ਕੇ ਮੇਰਾ ਰਿਸ਼ਤਾ ਲੜਾਤਾ। ਆਖੇ ਜੀ ਮੁੰਡਾ ਪਿੰਡ 'ਚ ਗਾਲਾਂ ਕੱਢਦਾ। ਦੱਸੋ ਤਾਂ ਮੈਂ ਕਦੀ ਕਿਸੇ ਹਰਾਮਦੇ ਨੂੰ ਗਾਲ ਕੱਢੀ ਆ? ਉਹ ਮਸੋ ਤਾਂ ਮੈਨੂੰ ਕੋਈ ਕੁੜੀ ਦੇਣ ਨੂੰ ਮੰਨਿਆ ਸੀ। ਮਸਾ ਤੈਨੂੰ ਰਿਸ਼ਤਾ ਆਇਆ ਸੀ। ਨਹੀਂ ਇਹ ਸਮਝਦਾ ਕੋਈ ਕਿਸੇ ਨੂੰ ਕੱਤੀ ਦਾ ਸੰਗਲ ਨਹੀਂ ਫੜਾਉਂਦਾ। ਉਹਦੇ ਸਾਰੀ ਗਲਤੀ ਤੇਰੀ ਆ। ਦੇਖਾ ਕਹਿ ਜਾ ਉਤ ਪੁੱਤ ਜੰਮਿਆ। ਚਾਚੀ ਮੈਂ ਵੀ ਤਾਂ ਇਸੇ ਪਿੰਡ 'ਚ ਰਹਿਣਾ ਹੈ, ਕਦੇ ਕੋਈ ਮੇਰੀ ਕੰਪਲੇਂਟ ਸੁਣੀ ਹੈ? ਪੁੱਤ ਤੂੰ ਤਾਂ ਪੜਿਆ ਲਿਖਿਆ, ਉਹ ਹੈ ਮਾਂ ਵਰਗਾ ਅਨਪੜ੍ਹ। ਪਿਓ ਵਿਚਾਰਾ ਸਾਰੀ ਉਮਰ ਪਿੰਡ ਦੀ ਭਲਾਈ ਕਰਦਾ ਮਰ ਗਿਆ। ਪੁੱਤ ਨੇ ਨਾਂ ਰੋਸ਼ਨ ਤਾਂ ਕੀ ਕਰਨਾ ਸੀ, ਸਗੋਂ ਮਿੱਟੀ 'ਚ ਮਿਲਾ ਕੇ ਰੱਖਤਾ। ਨਾ ਭੈਣ ਜੀ ਏਦਾਂ ਨਾ ਕਹੋ, ਬੜੀਆਂ ਦੁਆਵਾਂ ਮੰਗ ਕੇ ਮੈਂ ਉਹਨੂੰ ਲਿਆ। ਨਾ ਦੁਆ ਮੰਗੀ ਸੀ ਇੱਕ ਬਦਦੁਆ। ਸਰਪੰਚ ਸਾਹਿਬ, ਇਸ ਤੋਂ ਪਹਿਲਾਂ ਕਿ ਪਿੰਡ ਦਾ ਕੋਈ ਹੋਰ ਨੁਕਸਾਨ ਹੋਵੇ ਇਹਨੂੰ ਪਿੰਡ ਤੋਂ ਕੱਢ ਦੇਣਾ ਚਾਹੀਦਾ। ਇੱਕ ਮਿੰਟ ਭੈਣ ਜੀ, ਮੈਂ ਤੁਹਾਡੇ ਸਵਰਗਵਾਸੀ ਘਰ ਵਾਲੇ ਦਾ ਲਿਹਾਜ਼ ਕਰਕੇ ਤੁਹਾਨੂੰ ਇੱਕ ਮੌਕਾ ਹੋਰ ਦਿੰਨਾ। ਜੇ ਤੁਹਾਡੇ ਮੁੰਡੇ ਨੇ ਪਿੰਡ ਵਾਲਿਆਂ ਨੂੰ ਤੰਗ ਕੀਤਾ ਤਾਂ ਫਿਰ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਾਂਗਾ। ਤੁਸੀਂ ਯਾਦ ਰੱਖਣਾ, ਅੱਜ ਤੋਂ ਬਾਅਦ ਨਾ ਕੋਈ ਤੁਹਾਡੇ ਦੁੱਖ 'ਚ ਖੜੇ ਨਾ ਕੋਈ ਸੁੱਖ 'ਚ। ਨਾ ਤੁਹਾਡੇ ਘਰ ਕੋਈ ਜਾਊਗਾ ਨਾ ਤੁਹਾਡੇ ਘਰ ਕੋਈ ਆਊਗਾ। ਤੁਹਾਡੇ ਘਰ ਤਾਂ ਵੈਸੇ ਵੀ ਕਿਸੇ ਨੇ ਆਉਣਾ ਕੀ ਹੈ, ਕਿਉਂਕਿ ਤੁਹਾਡੇ ਮੁੰਡੇ ਦਾ ਵਿਆਹ ਤਾਂ ਆਊਗਾ ਜੇ ਉਹਨੂੰ ਕੋਈ ਕੁੜੀ ਦਊਗਾ। ਤੇ ਠੀਕ ਹੈ ਭਰਾਵੋ, ਹੁਣ ਇਹ ਸਭ ਨੂੰ ਮਨਜ਼ੂਰ ਹੈ ਨਾ? ਤੰਗ ਕਰ ਲਿਆ ਪਿੰਡ ਵਾਲਿਆਂ ਨੇ। ਸਾਲੇ ਰੋਜ਼ ਬੇਬੇ ਨੂੰ ਪੰਚਾਇਤ 'ਚ ਸੱਦ ਲੈਂਦੇ ਨੇ। ਉੱਤੋਂ ਸਾਲਿਆਂ ਦੀਆਂ ਧਮਕੀਆਂ ਦੇਖ ਲਓ। ਆਖੇ ਸਾਡੇ ਵਿਆਹ ਸ਼ਾਦੀ ਤੇ ਨਾ ਆਇਓ। ਵੀ ਸਾਲਿਓ, ਮੈਂ ਤੁਹਾਡੀਆਂ ਗੁਲਾਬ ਜਾਮਣ ਦਾ ਭੁੱਖਾ ਜਿਹੜਾ ਤੁਹਾਡੇ ਵਿਆਹ ਤੇ ਆਉਂਗਾ। ਉਹ ਤਾਰੀ ਤੂੰ ਸਾਲਿਆ ਮੇਰੇ ਨਾਲੋਂ ਵੱਧ ਲੈਪਟਾਪ ਨੂੰ ਪਿਆਰ ਕਰਦਾ ਵਾ। ਸਾਲਿਆ 24 ਘੰਟੇ ਬੈਠਾ ਗੰਦ ਸੁਆਹ ਕਰੀ ਜਾਂਦਾ ਵਾ। ਜੇ ਇੰਨਾ ਔਖਾ ਵਿਆਹ ਕਰਾ ਲਾ। ਉਹ ਇਹਨੂੰ ਕਿਹਨੇ ਕੁੜੀ ਦੇਣੀ ਹੈ? ਅੱਛਾ ਗੱਲ ਪੱਕੀ ਆ ਬਈ, ਮੈਨੂੰ ਕਿਹਨੇ ਕੁੜੀ ਦੇਣੀ ਹੈ? ਪਰ ਐ ਕਰ ਸੋਨੀ, ਹਾਂ ਆਪਣੇ ਡੈਡੀ ਨਾਲ ਗੱਲ ਕਰਕੇ ਦੇਖ, ਕੀ ਪਤਾ ਉਹੀ ਕੁੜੀ ਦੇ ਦੇ। ਉਹ ਘਰ ਤੱਕ ਨਾ ਪਹੁੰਚੀ ਓਏ। ਤੇਰੇ ਘਰ ਤੱਕ ਇਹਨੇ ਕੀ ਜਾਣਾ? ਇਹ ਤਾਂ ਸਾਲਾ ਕਦੇ ਆਪਦੇ ਘਰੇ ਨਹੀਂ ਜਾਂਦਾ, 24 ਘੰਟੇ ਇੱਥੇ ਹੀ ਬੈਠਾ ਰਹਿੰਦਾ। ਮੇਰੇ ਲਈ ਕੀ ਦੇਖਦਾ? ਸਾਲਾ ਸਰਪੰਚ ਨੇ ਮੈਨੂੰ ਪਿੰਡੋਂ ਕੱਢਣਾ ਕੀਤਾ ਪਿਆ ਵਾ। ਇੱਥੇ ਬੈਠੇ ਦਾਰੂ ਝੁਲਸੀ ਜਾਂਦੇ ਹੋ ਸਾਲਿਓ। ਕੋਈ ਸਰਪੰਚ ਦਾ ਹੀਲਾ ਕਰ ਲਓ। ਹੀਲਾ ਤੇਰਾ ਹੋਇਆ ਪਿਆ। ਸਰਪੰਚ ਦੀ ਜਾਨ ਹੈ ਇੱਕ ਤੋਤੇ 'ਚ। ਉਸ ਤੋਤੇ ਦਾ ਨਾਂ ਹੈ ਸਪਨਾ। ਸਰਪੰਚ ਦੀ ਇਕਲੌਤੀ ਭਾਣਜੀ। ਸਰਪੰਚ ਸਪਨਾ ਨੂੰ ਇੰਨਾ ਪਿਆਰ ਕਰਦਾ ਜਿਵੇਂ ਰਾਜਸਥਾਨ ਦੇ ਲੋਕ ਪਾਣੀ ਵਾਲੇ ਨਲਕੇ ਨੂੰ ਕਰਦੇ ਨੇ। ਜੇ ਕਿਤੇ ਤੂੰ ਉਹਨੂੰ ਟਿਕਾ ਲੈਣਾ, ਜੋ ਤੂੰ ਕਹੇਂਗਾ ਉਹ ਸਪਨਾ ਕਰੂਗੀ, ਜੋ ਸਪਨਾ ਕਹੂਗੀ ਉਹ ਸਰਪੰਚ ਕਰੂਗਾ। ਇਹਦਾ ਮਤਲਬ ਸਿੱਧੇ ਤੌਰ ਤੇ ਤੇਰੇ ਹੱਥ 'ਚ ਕੌਣ ਆ ਗਿਆ? ਸਰਪੰਚ। ਹੁਣ ਤਾਂ ਜੱਟ ਦਾ ਇੱਕੋ ਸੁਪਨਾ, ਮੋੜੀਆਂ ਵਾਲੀ ਸੁਪਨਾ। ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਬਾਕੀਏ ਨਾਰੇ ਨੀ। ਲੈ ਦੱਸ, ਵਿਚਾਰੀ ਸਾਈਕਲ ਰੋੜੀ ਆਉਂਦੀ ਵੀ ਕਮਲੀ ਏ। ਤੂੰ ਤਾਂ ਭਾਵੇਂ ਟਰੈਕਟਰ ਨੂੰ ਪੈਡਲ ਮਾਰ ਲਾ, ਉਹ ਨੱਠਿਆ ਵੀਰੇ। ਸਤਿ ਸ੍ਰੀ ਅਕਾਲ ਸੁਪਨਾ ਜੀ। ਸਤਿ ਸ਼੍ਰੀ ਅਕਾਲ ਨਿਹਾਲ। ਕੀ ਹੋ ਗਿਆ ਸੁਪਨਾ? ਚੈਨ ਲੈ ਗਈ? ਨਹੀਂ, ਸਾਈਕਲ ਦਾ ਪੈਡਲ ਢਿੱਲਾ ਸੀ, ਮੈਂ ਸੋਚਿਆ ਕਿਤੇ ਨਿਕਲ ਹੀ ਨਾ ਜਾਏ। ਉਹ ਅੱਛਾ, ਚਲ ਕੋਈ ਨਾ, ਆ ਮੈਂ ਤੈਨੂੰ ਆਪਣੇ ਬੁਲਟ ਤੇ ਛੱਡ ਦਿੰਦਾ। ਬੈਠੇਂਗੀ ਨਾ ਮੇਰੇ ਬੁਲਟ ਤੇ? ਹਾਂਜੀ ਬਿਲਕੁਲ, ਤੂੰ ਬਿਠਾਏਂਗਾ। ਮੇਰਾ ਤਾਂ ਬਚਪਨ ਦਾ ਹੀ ਸੁਪਨਾ ਕਿ ਮੈਂ ਸਪਨਾ ਨੂੰ ਆਪਣੇ ਬੁਲਟ ਦੇ ਪਿੱਛੇ ਬਿਠਾ ਕੇ ਤੇ ਬੁਲਟ ਨੂੰ ਦਬੱਲੀ ਜਾਵਾਂ ਤੇ ਕਦੇ ਵੀ ਆਪਣਾ ਸਫ਼ਰ ਖਤਮ ਨਾ ਹੋਵੇ। ਹਾਏ ਕਿੰਨੀਆਂ ਚੰਗੀਆਂ ਗੱਲਾਂ ਕਰਦਾ ਨਾ ਤੂੰ ਨਿਹਾਲ। ਹਾਏ ਅੱਛਾ ਜੀ। ਇਸ ਲਿਫਾਫੇ ਵਿੱਚ ਕੀ ਹੈ? 800 ਗ੍ਰਾਮ ਪਿੰਡੀਆਂ ਤੇਰੇ ਲਈ ਲੈ ਆਇਆ ਮੈਂ, ਕਹਿ ਕੇ ਸਬਜ਼ੀ ਵਾਲੇ ਨੂੰ ਸਪੈਸ਼ਲੀ ਧਨੀਆ ਪਵਾਇਆ ਮੈਂ। ਇਹ 800 ਗ੍ਰਾਮ ਹੀ ਕਿਉਂ? ਕਿਲੋ ਪੂਰੀਆਂ ਕਿਉਂ ਨਹੀਂ ਕਰਵਾਈਆਂ? ਓਏ ਨਾ ਸਮਾਨ ਬੁਲਟ ਤੇ ਆਉਂਦਾ ਨਹੀਂ ਨਾ। ਚਲਾ ਹੁਣ ਬੈਠ ਜਾ।
ਪਰ ਰਾਜ ਤੂੰ ਮੇਰਾ ਕੋਈ ਨਜਾਇਜ਼ ਫਾਇਦਾ ਤਾਂ ਨਹੀਂ ਚੁੱਕੇਗਾ? ਸਦਕੇ ਜਾਵਾਂ ਤੇਰੇ ਕੌਨਫੀਡੈਂਸ ਦੇ। ਮਤਲਬ ਮਤਲਬ ਤੇਰਾ ਮਾਮਾ ਪਿੰਡ ਦਾ ਸਰਪੰਚ ਆ, ਮੈਂ ਇਦਾਂ ਦੀ ਹਰਕਤ ਕਦੇ ਵੀ ਨਹੀਂ। ਉਹ ਚਿੰਤਾ ਤੂੰ ਛੱਡ ਦੇ, ਮਾਮਾ ਜੀ ਨੂੰ ਮੈਂ ਆਪੇ ਹੀ ਮਨਾ ਲੂੰ। ਸੱਚੀ ਤੂੰ ਆਪਣੇ ਮਾਮੇ ਨੂੰ ਮਨਾ ਲੇਂਗੀ ਨਾ? ਹਾਂ, ਪਰ ਤੂੰ ਮੌਸਮਾਂ ਵਾਂਗੂ ਬਦਲ ਤਾਂ ਨਹੀਂ ਜਾਏਗਾ? ਮੌਸਮਾਂ ਵਾਂਗੂ ਤੇ ਮੈਂ ਕਦੇ ਵੀ ਨਹੀਂ। ਇਹ ਸਾਰਾ ਕੁਝ ਕਿੰਨੀ ਛੇਤੀ ਛੇਤੀ ਹੋ ਰਿਹਾ ਨਾ, ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ। ਮੈਨੂੰ ਤਾਂ ਸਾਲਾ ਆਪ ਯਕੀਨ ਨਹੀਂ ਹੋ ਰਿਹਾ ਕਿ ਹੋ ਕੀ ਰਿਹਾ। ਚਲਾ ਬੈਠ ਬੁਲਟ ਤੇ, ਬੈਠ ਜਾ ਬੁਲਟ ਉਤੇ ਛਾਲ ਮਾਰ ਕੇ ਬਿਲੋ ਟਾਈਮ ਕੱਢ ਗਏ। ਨਾਲ ਦੇ ਪਿੰਡ ਦੀ ਸਰਪੰਚ ਦੀ ਕੁੜੀ ਨੇ ਭੱਜ ਕੇ ਵਿਆਹ ਕਰਵਾ ਲਿਆਗਾ। ਆਪਣੀ ਕੁੜੀ ਦਾ ਖਿਆਲ ਰੱਖੀ ਤੂੰ। ਮੇਰੇ ਵਿਆਹ ਕਰਵਾਉਣ ਨੂੰ ਜੇ ਕਰਦਾ ਬੇਬੇ ਨਾ ਮੰਨਦੀ ਮੇਰੀ। ਮਾਮਾ ਜੀ ਪਿੰਡੀਆਂ ਇਹ ਕਿੱਥੋਂ ਚੱਕ ਲਿਆਈ? ਇਹ ਮੇਰੇ ਸ਼ਗਨਾਂ ਦੀਆਂ ਪਿੰਡੀਆਂ ਐ ਮਾਮਾ ਜੀ। ਸ਼ਗਨਾਂ ਦੀਆਂ ਪਿੰਡੀਆਂ? ਹੁਣ ਮੈਂ ਤੁਹਾਨੂੰ ਕਿਵੇਂ ਸਮਝਾਵਾਂ? ਹੁਣ ਤਾਂ ਤੁਸੀਂ ਮੈਨੂੰ ਤੋਰਨ ਦੀ ਤਿਆਰੀ ਕਰੋ। ਤੂੰ ਕਿੱਥੇ ਤੁਰ ਕੇ ਜਾਣਾ ਪੁੱਤ? ਮੈਂ ਤੇ ਨਿਹਾਲ ਆਪਣੇ ਵਿਆਹ ਦਾ ਫੈਸਲਾ ਕਰ ਚੁੱਕੇ ਹਾਂ ਮਾਮਾ ਜੀ। ਆਪਣਾ ਨਿਹਾਲ ਕਿਹੜਾ? ਫੀਟ ਵਾਲਿਆਂ ਦਾ ਨਿਹਾਲ। ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਉਹ ਸਾਲੇ ਨੂੰ ਮੰਗਿਆ ਕੋਈ ਪਾਣੀ ਦਾ ਗਲਾਸ ਨਹੀਂ ਦਿੰਦਾ ਤੇ ਮੈਂ ਆਪਣੀ ਧੀ ਦਾ ਰਿਸ਼ਤਾ ਦੇ ਦੂੰ ਉਹਨੂੰ। ਮਾਮਾ ਜੀ ਮੈਂ ਆਪਣੇ ਨਿਹਾਲ ਬਾਰੇ ਇੱਕ ਲਫ਼ਜ਼ ਵੀ ਹੋਰ ਨਹੀਂ ਸੁਣਨਾ ਚਾਹੁੰਦੀ। ਅੱਛਾ, ਉਹਦੇ ਆਪਣੇ ਤਾਈ ਨੇ ਤਾਂ ਕਦੇ 4 ਬੰਦੇ ਸਾਹਮਣੇ ਉਹਨੂੰ ਆਪਣਾ ਨਿਹਾਲ ਕਿਹਾ ਨਹੀਂ। ਤੇਰਾ ਨਿਹਾਲ ਕਿੱਥੋਂ ਹੋ ਗਿਆ? ਮੈਂ ਉਹਦੇ ਖਿਲਾਫ ਇੱਕ ਲਫ਼ਜ਼ ਨਹੀਂ ਸੁਣਨਾ ਚਾਹੁੰਦੀ। ਬਸ ਮਾਮਾ ਜੀ ਮੈਂ ਹੋਰ ਨਹੀਂ ਸੁਣਨਾ ਚਾਹੁੰਦੀ, ਨਹੀਂ ਤਾਂ ਮੈਂ ਕੁਝ ਕਰ ਬੈਠਾਂਗੀ। ਨਾ ਕੀ ਕਰ ਬੈਠੇਗੀ ਤੂੰ? ਕੀ ਕਰ ਬੈਠੇਗੀ? ਉਹ ਦੱਸ ਮੈਨੂੰ ਕੀ ਕਰ ਬੈਠੇਗੀ ਤੂੰ? ਬੜੀ ਆਈ ਹੈ, ਖਬਰਦਾਰ ਜੇ ਮੇਰੇ ਸਾਹਮਣੇ ਜ਼ਬਾਨ ਚਲਾਈਏ ਤੇ ਬਕਵਾਸ ਨਾ ਕਰਿਆ ਕਰ। ਜੇ ਮਾਮਾ ਜੀ ਮੈਂ ਤੁਹਾਡੀ ਆਪਣੀ ਕੁੜੀ ਹੁੰਦੀ ਤਾਂ ਵੀ ਤੁਸੀਂ ਇਦਾਂ ਹੀ ਕਰਦੇ। ਬਗਾਨੀਆਂ ਤਾਂ ਬਗਾਨੀਆਂ ਹੀ ਹੁੰਦੀਆਂ ਨੇ। ਲੈ ਨਹੀਂ ਕੁੜੀਏ, ਸਮਝਾ ਇਹਨੂੰ। ਜਿੱਦ ਛੱਡੋ ਤੁਸੀਂ ਵੀ। ਤੁਹਾਨੂੰ ਪਤਾ ਤਾਂ ਹੈ ਵੀ ਉਹਨੇ ਮੰਨਣਾ ਤਾਂ ਹੈ ਨਹੀਂ। ਨਾਲੇ ਵਿਆਹ ਤੋਂ ਬਾਅਦ ਮੁੰਡੇ ਸੁਧਰ ਜਾਂਦੇ ਹੁੰਦੇ ਨੇ। ਇੱਕ ਗੱਲ ਤਾਂ ਸੋਚੋ, ਮੁੰਡਾ ਕਿੱਡੀ ਵੱਡੀ ਜ਼ਮੀਨ ਜਾਇਦਾਦ ਦਾ ਮਾਲਕ ਹੈ। ਨਾ ਇਹ ਤਾਂ ਨਿਆਣੀ ਹੈ, ਤੇਰੀ ਅਕਲ ਨੂੰ ਕੀ ਹੋਇਆ? ਜੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਨਾ ਕਿ ਨਿਹਾਲ ਦਾ ਰਿਸ਼ਤਾ ਮੈਂ ਆਪਣੀ ਧੀ ਬਾਰੇ ਮੰਗਿਆ ਹੈ ਤੇ ਜਿਹੜੀ ਸਰਵਸੰਮਤੀ ਨਾਲ ਉਹਨਾਂ ਨੇ ਮੈਨੂੰ ਸਰਪੰਚ ਦੀ ਕੁਰਸੀ ਤੇ ਬਿਠਾਇਆ ਨਾ, ਤੇ ਉਸੇ ਸਰਵਸੰਮਤੀ ਨਾਲ ਉਹਨਾਂ ਨੇ ਮੈਨੂੰ ਸਰਪੰਚ ਦੀ ਕੁਰਸੀ ਤੋਂ ਪੁੰਜੇ ਲਾ ਕੇ ਰੱਖ ਦੇਣਾ। ਹੁਣ ਮੈਂ ਕਿਹੜਾ ਮੂੰਹ ਲੈ ਕੇ ਜਾਊਂਗਾ? ਧੰਨ ਭਾਗ ਸਾਡੇ, ਤੁਸੀਂ ਸਾਡੇ ਘਰ ਚਰਨ ਪਾਏ। ਜੀ ਭੈਣ ਜੀ, ਇੱਕ ਗੱਲ ਕਰਨੀ ਸੀ। ਇਹ ਇੱਧਰ ਉੱਧਰ ਕੀ ਵੇਖ ਰਹੇ ਹੋ? ਗੱਲ ਹੀ ਇਹੋ ਜਿਹੀ ਹੈ ਜੀ, ਕੋਈ ਸੁਣ ਨਾ ਲਵੇ। ਅਸੀਂ ਆਪਣੀ ਸਪਨਾ ਦਾ ਰਿਸ਼ਤਾ ਤੁਹਾਡੇ ਨਿਹਾਲ ਨਾਲ ਕਰਨਾ ਚਾਹੁੰਦੇ। ਮੈਂ ਕੁਝ ਸਮਝੀ ਨਹੀਂ। ਮੈਂ ਵੀ ਨਹੀਂ ਸੀ ਸਮਝਿਆ ਬਈ ਨਿਹਾਲ ਜਿੰਨਾ ਮਰਜ਼ੀ ਨਿਖੱਦ ਹੋਵੇ ਪਰ ਮੁੰਡਾ ਤਾਂ ਚੰਗਾ। ਉਹ ਤਾਂ ਸਾਡੀ ਅੱਖਾਂ ਤੇ ਪੱਟੀਆਂ ਬੰਨੀਆਂ ਹੋਈਆਂ ਸੀ। ਅਸੀਂ ਵਿਚਾਰ ਕੀਤਾ ਕਿ ਬਈ ਆਪਣੀ ਸਪਨਾ ਦਾ ਹੱਥ ਤੁਹਾਡੇ ਨਿਹਾਲ ਦੇ ਹੱਥ ਹੀ ਦੇ ਦੇਣਾ। ਬਸ ਤੁਸੀਂ ਵਿਆਹ ਦੀਆਂ ਤਿਆਰੀਆਂ ਕਰੋ। ਪਰ ਮੈਂ ਇੱਕ ਵਾਰੀ ਨਿਹਾਲ ਨੂੰ ਪੁੱਛ ਤਾਂ ਲਵਾਂ। ਨਿਹਾਲ ਤੇ ਮੈਂ ਇੱਕ ਫੈਸਲਾ ਲਿੱਤਾ ਹੈ ਕਿ ਅਸੀਂ ਜ਼ਿੰਦਗੀ 'ਚ ਇੰਨੀ ਦੂਰ ਨਿਕਲ ਜਾਈਏ ਕਿ ਕਦੇ ਵੀ ਇਹ ਜ਼ਿੰਦਗੀ ਦਾ ਸਫ਼ਰ ਮੁੱਕੇ ਨਾ। ਮੈਂ ਹਮੇਸ਼ਾ ਉਹਦੇ ਲਈ ਭਿੰਡੀਆਂ ਬਣਾਵਾਂ ਤੇ ਉਹ ਮੇਰੇ ਲਈ ਖੇਤਾਂ 'ਚੋਂ ਮੂਲੀਆਂ ਪੱਟ ਕੇ ਲਿਆਵੇ। ਮੈਨੂੰ ਲੱਗਦਾ ਸ਼ਿਕਾਇਤ ਲੈ ਕੇ ਆਈ ਆ। ਸਰਪੰਚ ਸਾਹਿਬ ਮੈਂ ਇਹਨੂੰ ਛੇੜਿਆ ਨਹੀਂ ਜੀ, ਇਹਦੇ ਸਾਈਕਲ ਦਾ ਪੈਡਲ ਢਿੱਲਾ ਹੋ ਗਿਆ ਸੀ। ਮੈਂ ਤੈਨੂੰ ਲਿਫਟ ਵੀ ਦਿੱਤੀ ਆ, ਪੁੱਛ ਲਓ ਇਹਨੂੰ। ਨਿਹਾਲ ਤੂੰ ਕਿੱਦਾਂ ਦੀਆਂ ਗੱਲਾਂ ਕਰੀ ਜਾਂਦਾ? ਇੱਧਰ ਆ ਤੂੰ ਮੇਰੇ ਨਾਲ। ਮੈਂ ਕੋਈ ਇੱਥੇ ਤੇਰੀ ਸ਼ਿਕਾਇਤ ਥੋੜੀ ਨਾ ਲੈ ਕੇ ਆਈ ਆ। ਪਰ ਸਾਡੇ ਘਰੇ ਤਾਂ ਜਦੋਂ ਵੀ ਕੋਈ ਆਇਆ ਸਾਲੇ ਸ਼ਿਕਾਇਤਾਂ ਹੀ ਲੈ ਕੇ ਆਏ ਨੇ। ਮਾਮਾ ਜੀ ਇੱਥੇ ਆਪਣੇ ਵਿਆਹ ਦੀ ਗੱਲ ਕਰਨ ਆਏ। ਆਪਣੇ ਵਿਆਹ ਦੀ ਗੱਲ? ਹਾਂਜੀ। ਨਹੀਂ ਸਰਪੰਚ ਸਾਹਿਬ ਮੈਂ ਤਲੀ ਗੱਲ ਆ ਜੀ, ਸਾਨੂੰ ਬਾਈਕਾਟ ਵਾਲੀ ਸਜ਼ਾ ਦੇ ਦਿਓ। ਸਾਡੇ ਨਾ ਕੋਈ ਆਵੇ ਨਾ ਕੋਈ ਜਾਵੇ, ਪਰ ਐਡਾ ਵੱਡਾ ਸਜ਼ਾ ਦਾ ਢੋਲ ਲਾ ਦਿਓ ਜੀ ਪਲੀਜ਼। ਨਿਹਾਲ ਤੂੰ ਮੈਨੂੰ ਕਿਹਾ ਸੀ ਮੈਂ ਤੇਰੇ ਨਾਲ ਸਾਰੀ ਜ਼ਿੰਦਗੀ ਬਿਤਾਉਣਾ ਚਾਹਨਾ ਤੇ ਤੇਰੇ ਹੱਥ ਦੀਆਂ ਪਿੰਡੀਆਂ ਵੀ ਖਾਣਾ ਚਾਹਨਾ। ਉਹ ਪਿੰਡੀਆਂ ਦਾ ਮਤਲਬ ਤੂੰ ਵਿਆਹ ਕੱਢ ਲਿਆ? ਕਮਲੀਏ ਇੰਨੀ ਛੇਤੀ ਤਾਂ ਕੋਈ ਪਿੰਡੀਆਂ ਧਰਦਾ ਨਹੀਂ, ਤੂੰ ਵਿਆਹ ਤਰੀ ਬੈਠੀ ਐ। ਅੱਛਾ ਮੇਰੀ ਗੱਲ ਸੁਣ, ਦੇਖ ਤੂੰ ਮੇਰੀ ਵੱਡੀ ਭੈਣ ਵਰਗੀ ਐ। ਨਿਹਾਲ ਮੇਰੀ ਗੱਲ ਸੁਣ ਲਾ, ਮੈਂ ਨਹੀਂ ਵਿਆਹ ਕਰਾਉਣਾ ਹੈਗਾ। ਪਰ ਦੱਸ ਕਮੀ ਕੀ ਹੈ ਮੇਰੇ 'ਚ? ਕੋਈ ਕਮੀ ਨਹੀਂ, ਸਗਾ ਤੋਂ 35-40 ਕਿਲੋ ਫਾਲਤੂ ਹੈ। ਮੇਰੀ ਇਹ ਗੱਲ ਸੁਣ ਲਾ, ਮੈਂ ਕਹਤਾ ਇਹ ਵਿਆਹ ਨਹੀਂ ਹੋ ਸਕਦਾ। ਪਰ ਕਿਉਂ ਨਹੀਂ ਹੋ ਸਕਦਾ? ਮੈਂ ਕਿਸੇ ਹੋਰ ਨੂੰ ਪਿਆਰ ਕਰਦਾ। ਕਹਿ ਦੇ ਕਿ ਇਹ ਝੂਠ ਹੈ। ਐਂ ਕਿਵੇਂ ਕਹਿੰਦਾ ਝੂਠ ਹੈ? ਉਹ ਕੁੜੀ ਮੇਰਾ ਰੱਬ ਹੈ, ਮੇਰਾ ਸੱਚਾ ਪਿਆਰ ਹੈ। ਮੈਂ ਕਿਸੇ ਹੋਰ ਦਾ ਨਹੀਂ ਹੋ ਸਕਦਾ। ਇਹ ਸੋਨੇ ਵਰਗੀ ਪਵਿੱਤਰ ਦੇ ਉਸ ਦੀ ਹੋ ਚੁੱਕੀ ਹੈ। ਕੌਣ ਹੈ ਉਹ? ਦੱਸ ਮੈਨੂੰ। ਜਿਹਨੇ ਸੋਨੇ ਵਰਗੀ ਦੇ ਮੇਰੇ ਤੋਂ ਖੋਲੀ ਕੌਣ ਹੈ ਉਹ? ਦੱਸ ਮੈਨੂੰ ਕੌਣ
ਤੈਨੂੰ ਦੱਸ ਕੇ ਕੁੜੀ ਮਰਾਉਣੀ ਆ ਮੈਂ ਦਿਮਾਗ ਖਰਾਬ ਆ ਮੇਰਾ ਕੀ ਤਮਾਸ਼ਾ ਲਾਇਆ ਤੂੰ? ਜੇ ਤੂੰ ਮੇਰੀ ਕੁੜੀ ਨਾਲ ਵਿਆਹ ਨਹੀਂ ਸੀ ਕਰਾਉਣਾ ਤੈਨੂੰ ਲਾਰਾ ਕਿਉਂ ਲਾਇਆ? ਉਹ ਤਾਂ ਮੈਂ ਸਜ਼ਾ ਤੋਂ ਡਰਦੇ ਨੇ ਤਾਂ ਫਾਇਦਾ ਚੁੱਕ ਲਿਆ ਜੀ ਤੂੰ ਮੇਰੀ ਕੁੜੀ ਦਾ ਫਾਇਦਾ ਚੁੱਕ ਰਿਹਾ? ਇਹ ਸੁਣਨ ਤੋਂ ਪਹਿਲਾਂ ਮੈਂ ਮਰ ਕੇ ਨਹੀਂ ਗਈ। ਇਹ ਖੜ ਜਾ। ਜੇ ਮੇਰੀ ਭਾਣਜੀ ਨੂੰ ਕੁਝ ਹੋਇਆ ਨਾ ਤਾਂ ਮੈਂ ਤੈਨੂੰ ਨਹੀਂ ਛੱਡਦਾ। ਪੁੱਤਰ ਸੱਚੀ ਸੱਚੀ ਦੱਸ, ਤੇਰਾ ਕਿਸੇ ਕੁੜੀ ਨਾਲ ਚੱਕਰ ਹੈ? ਕਿੱਦਾਂ ਦੀਆਂ ਗੱਲਾਂ ਕਰਦੀ ਆ ਬੇਬੇ? ਜੇ ਇਹ ਗੱਲ ਆ ਤਾਂ ਸਪਨਾ ਨਾਲ ਵਿਆਹ ਕਰਾ ਲਾ, ਕੁੜੀ ਮਾੜੀ ਨਹੀਂ ਆ। ਅੱਛਾ ਮਾੜੀ ਨਹੀਂ ਬੇਬੇ, ਇਹ ਤਾਂ ਤਕੜੀ ਹੈ। ਨਾਲੇ ਜੇ ਦੁਬਾਰਾ ਮੈਨੂੰ ਇਦਾਂ ਦੀ ਗੱਲ ਕਹੀ ਨਾ ਮੈਂ ਟੈਂਕੀ ਤੋਂ ਚੜ ਕੇ ਛਾਲ ਮਾਰ ਦੇਣੀ ਆ। ਬਾਈ ਦੇਖੀ ਚੱਲ, ਅੱਜ ਆਪਣੇ ਪਿੰਡ ਤੋਂ ਭਾਗ ਲੱਗ ਜਾਣੇ ਆ। ਅੱਜ ਐਨੇ ਛਾਲ ਮਾਰ ਦੇਣੀ ਟੈਂਕੀ ਤੋਂ। ਨਾ ਤੀਏ ਕੰਮ ਨਾ ਕਰੀ। ਮਾਮਾ ਜੀ ਮੈਂ ਟੈਂਕੀ ਤੋਂ ਛਾਲ ਮਾਰ ਦਿਆਂਗੀ ਜੇ ਮੇਰਾ ਨਿਹਾਲ ਨਾਲ ਵਿਆਹ ਨਾ ਕੀਤਾ ਤਾਂ। ਉਹ ਸਰਪੰਚ ਜੀ, ਇਹ ਨਿਆਲੋ ਫੀਡ ਵਾਲਾ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਜਾਣਦਾ ਓ ਯਾਰ ਚੁੱਪ ਕਰ ਯਾਰ, ਇਹਦੇ ਮੇਰਾ ਕੀ ਕਸੂਰ ਆ? ਉਹਨੇ ਕੁੜੀ ਦਾ ਦਿਮਾਗ ਖਰਾਬ ਕਰ ਰੱਖਿਆ। ਮੈਂ ਆ ਰਹੀ ਆ ਮਾਮਾ ਜੀ। ਓਏ ਨਾ ਤੀਏ ਨਾ, ਤੈਨੂੰ ਰੱਬ ਦਾ ਵਾਸਤਾ ਛਾਲ ਨਾ ਮਾਰੀ। ਉਹ ਰੁਕ ਜਾ ਕੰਨਿਆ ਕਮਾਦੀਆ, ਰੁਕ ਜਾ। ਉਹਦਾ ਤੋਂ ਮਿੰਦਰੀ ਸੀ ਜਿਹੜਾ ਟੈਂਕੀ ਵਾਲੀ ਧਮਕੀ ਦੇ ਕੇ ਹੇਮਾ ਨਾਲ ਵਿਆਹ ਕਰਾ ਗਿਆ। ਤੈਨੂੰ ਕਿਸੇ ਨੇ ਪੁੱਛਣਾ ਇੱਥੇ? ਪਿੰਡ ਵਾਲਿਓ ਮੈਂ ਆ ਰਹੀ ਆ। 1 2 3 ਤੇਰਾ ਤਾਂ ਮਲਬਾ ਇਕੱਠਾ ਕਰਨ ਨੂੰ ਵੀ 1000 ਬੰਦਾ ਚਾਹੀਦਾ। ਚੁੱਪ ਕਰ ਯਾਰ, ਤੀਏ ਤੂੰ ਥੱਲੇ ਆ ਜਾ, ਮੈਂ ਵਿਆਹ ਕਰਾਉਂਗਾ ਤੇਰਾ ਨਿਹਾਲ ਨਾਲ। ਪਰ ਉਹ ਕਹਿੰਦਾ ਉਹਦੀ ਜ਼ਿੰਦਗੀ 'ਚ ਕੋਈ ਹੋਰ ਕੁੜੀ ਹੈ। ਓਏ ਨਾ ਤੀਏ ਨਾ, ਓਏ ਤੇਰੇ ਵਰਗੀ ਕਮਲੀ ਰੋਜ਼ ਰੋਜ਼ ਥੋੜਾ ਜੰਮਦੀ ਹੈ ਜਿਹੜੀ ਨਿਹਾਲ ਵਰਗੇ ਨਿਖੰਦ ਨਾਲ ਪਿਆਰ ਕਰੇ। ਤੂੰ ਥੱਲੇ ਆ ਜਾ। ਬਾਪੂ ਜੀ ਤੁਸੀਂ ਤਾਂ ਕੁਝ ਬੋਲੋ। ਬਿਲਕੁਲ ਬਿਲਕੁਲ, ਕੁੜੀ ਨੂੰ ਵਿਆਹ ਦਾ ਲਾਰਾ ਲਾਉਣ ਵਾਲੇ ਨੂੰ ਕੁੜੀ ਨਾਲ ਵਿਆਹ ਕਰਾਉਣਾ ਹੀ ਪਊਗਾ। ਇਹ ਤੇਰਾ ਵਿਆਹ ਨਿਹਾਲ ਨਾਲ ਮੈਂ ਕਰਾਉਂ। ਤੂੰ ਹੇਠਾਂ ਆ ਜਾ, ਰੱਬ ਦਾ ਵਾਸਤਾ ਹੇਠਾਂ ਆ ਜਾ। ਚਲੋ ਆਪਾਂ ਨਿਹਾਲ ਦੇ ਘਰ ਚੱਲ ਕੇ ਉਹਦੀ ਬੇਬੇ ਨਾਲ ਫੈਸਲਾ ਕਰਦੇ ਹਾਂ। ਤਾਰੀ ਸਲਿਆ ਜਦੋਂ ਵੀ ਤੇ ਸਲਾਹ ਦਿੱਤੀ ਆ ਨਾ, ਪੁੱਠੀ ਸਲਾਹ ਦਿੱਤੀ ਆ। ਇਹ ਜਿਹਾ ਬਿੱਜੂ ਮੈਂ ਜਿਹੜਾ ਤੇਰੀ ਸਲਾਹ ਮੰਨ ਲੈਣਾ। ਉੱਤੋਂ ਸਾਲਾ ਬਿੱਜੂਆਂ ਦਾ ਸਰਦਾਰ, ਪਿੰਡ ਦਾ ਸਰਪੰਚ, ਜਿਹੜਾ ਸਾਲਾ ਆਪਦੀ ਡਰਮ ਮਾਰਗੀ ਭਾਣਜੀ ਦਾ ਰਿਸ਼ਤਾ ਲੈ ਕੇ ਮੇਰੇ ਅੱਗੇ ਚੋਬਰ ਜਵਾਨ ਲਈ ਆ ਗਿਆ। ਮੈਂ ਤਾਂ ਹੈਰਾਨ ਆ, ਕਿਹੜਾ ਕਰਾਊ ਇਹ ਜੀ ਨਾ ਵਿਆਹ? ਸਾਲੀ ਕਿਹ ਜੀ ਤਾਂ ਪਈ ਆ। ਬੰਬ ਓਏ, ਬੰਬ ਓਏ। ਹਟ ਓਏ, ਇਹਨੂੰ ਨਾ ਦੇਖ। ਤਾਰੀ ਤੈਨੂੰ ਸਲਿਆ ਕੀ ਮਿਲਦਾ ਗੂਗਲ ਤੋਂ ਆ ਮਾਸੂਮ ਕੁੜੀਆਂ ਦੀਆਂ ਫੋਟੋਆਂ ਪ੍ਰਿੰਟ ਕਰਕੇ? ਬਈ ਇਹ ਜਿਹੀਆਂ 5-7 ਫੋਟੋ ਪ੍ਰਿੰਟ ਕਰਕੇ ਜੇਬ 'ਚ ਪਾਈਆਂ ਹੋਣ ਨਾ, ਬੰਦੇ ਦਾ ਹੌਸਲਾ ਹੀ ਹੋਰ ਹੁੰਦਾ ਹੈ। ਡੂ ਵਨ ਥਿੰਗ, 2-3 ਮੇਰੇ ਲਈ ਵੀ ਪ੍ਰਿੰਟ ਕਰ। ਓਕੇ ਓਏ। ਆਈ ਲਾਈਕ ਹਰ, ਮੇਰਾ ਵੀ ਹੌਸਲਾ ਬੁਲੰਦ ਹੋਵੇ। ਐਂਡ ਵਨ ਮੋਰ ਥਿੰਗ, ਹਾਂ ਆਪਣੇ ਲਈ ਨਾ ਪ੍ਰਿੰਟ ਕਰੀ। ਉਹ ਕਿਉਂ? ਸ਼ੀ ਇਜ਼ ਮਾਈ ਪਰਸਨਲ ਰਬੀਨਾ ਟੰਡਨ। ਮਾਰ ਕੇ ਰਾਂ ਬਟਨ ਤੇ ਹੱਥ। ਸਾਲਿਆ ਹਰੇਕ ਨੂੰ ਪਰਸਨਲ ਬਣਾ ਕੇ ਉਹ ਤਾਰੀ ਨਾ ਕੋਈ ਭੁਚਾਲ ਨਾ ਕੋਈ ਹੜ, ਆ ਸਾਲੇ ਪਿੰਡ ਵਾਲੇ ਕਿੱਧਰ ਨੂੰ ਉੱਡੜੇ ਜਾਂਦੇ ਨੇ? ਉਜੜੇ ਨਹੀਂ ਜਾਂਦੇ ਪੁੱਤ, ਤੇਰੇ ਜੌਂ ਟੰਗਣ ਆਉਂਦੇ ਨੇ। ਇਹਨਾਂ ਦੀ ਭੋਣ ਚਲੋ ਤੂੰ। ਲੈ ਦੱਸ, ਕਿਹੋ ਜਿਹਾ ਮੁੰਡਾ? ਘੱਟੋ ਘੱਟ ਆਪਣੀ ਵਿਧਵਾ ਮਾਂ ਦੀ ਸ਼ਰਮ ਤਾਂ ਕਰਨੀ ਚਾਹੀਦੀ ਹੈ। ਕੀ ਹੋਇਆ? ਤੁਹਾਨੂੰ ਨਹੀਂ ਪਤਾ ਕੀ ਹੋਇਆ? ਭੈਣ ਜੀ ਸਾਰੇ ਪਿੰਡ ਨੇ ਫੈਸਲਾ ਕੀਤਾ ਕਿ ਨਿਹਾਲ ਨੂੰ ਮੇਰੀ ਭਾਣਜੀ ਨਾਲ ਵਿਆਹ ਕਰਾਉਣਾ ਪਊ। ਸਾਨੂੰ ਪਤਾ ਕਿਵੇਂ ਲਾਇਆ ਟੈਂਕੀ ਤੋਂ ਇਹਨੂੰ। ਸੁਖਨਾ ਸਿਹਤ ਤਾਂ ਦੇਖੋ ਕੰਨਿਆਂ ਦੀ। ਮੇਰੇ ਹੱਥ ਜੋੜ ਕੇ ਬੇਨਤੀ ਆ, ਹੁਣ ਤੁਸੀਂ ਜਾਓ, ਮੈਂ ਆਪੇ ਮੁੰਡੇ ਨੂੰ ਸਮਝਾ ਮੁੰਡੇ ਦੂੰਗੀ। ਨੂੰ ਵਿਆਹ ਲਈ ਤਾਂ ਕੀ ਕਹਿਣਾ? ਬੜਾ ਘੱਟ ਓਏ ਹੋਇਆ। ਐਦਾਂ ਕਿੱਦਾਂ ਜਾਈਏ? ਹੁਣ ਤਾਂ ਫੈਸਲਾ ਕਰਕੇ ਜਾਵਾਂਗੇ। ਤੂੰ ਪਰਾਂ ਮਾਰ, ਕਮਾਲ ਹੈ। ਵਲਾ ਬੇਬੇ। ਅੱਜ ਤਾਂ ਜੀ ਨਰਾਇਣ ਦੇ ਘਰੇ ਕੀੜੀ ਵਾਲਾ ਕੰਮ ਹੋਇਆ ਪਿਆ ਹਨਾ? ਕੀੜੀ ਵਾਲਾ ਨਹੀਂ, ਕੀੜੀਆਂ ਵਾਲਾ। ਸਮੇਤ ਸਰਪੰਚ ਸਾਹਿਬ, ਰੋਟੀ ਆਪਣੇ ਕਿੰਨੀ ਅੱਜ? ਦੇਖ ਤਾਂ ਕਿਵੇਂ ਭੋਲੇ ਬਣਦੇ ਦੋਨੋਂ, ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ। ਆਰਾਮ ਨਾਲ ਬੋਲੋ ਮਾਮਾ ਜੀ, ਤੁਹਾਡਾ ਹੋਣ ਵਾਲਾ ਜਵਾਈ ਹੈ। ਚੁੱਪ ਕਰ। ਤੈਨੂੰ ਮਾਨੀਵਨ ਪ੍ਰੀਤਮ ਮਨੀ ਬੈਠੀ ਐ, ਦੱਸ ਇਹਦਾ ਕੀ ਕਰਾਂ? ਮੇਰੀ ਗੱਲ ਸੁਣ ਲਓ ਜੀ, ਮੈਂ ਪਹਿਲਾਂ ਵੀ ਕਿਹਾ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ। ਮੇਰੀ ਸੈਟਿੰਗ ਕਿਤੇ ਹੋਰ ਆ। ਕਿਉਂ? ਹਾਂ ਮੈਂ ਉੱਥੇ ਵਿਆਹ ਕਰਾਉਂ। ਵੇ ਨਿਹਾਲ ਕਿਉਂ ਝੂਠ ਬੋਲੀ ਜਾਂਦਾ? ਮੈਨੂੰ ਸਭ ਪਤਾ ਹੈ, ਕੋਈ ਸੈਟਿੰਗ ਸ਼ੂਟਿੰਗ ਨਹੀਂ ਤੇਰੀ। ਤਾਈ ਤੈਨੂੰ ਬੜਾ ਪਤਾ ਸੈਟਿੰਗ ਸ਼ੂਟਿੰਗ ਦਾ। ਕਿਤੇ 1965 ਤੂੰ ਹੀ ਤਾਂ ਨਹੀਂ ਰਾਜਦੂਤ ਤੇ ਗੇੜੇ ਲਾਉਂਦੀ ਰਹੀ ਹੈ? ਗੇੜਾ ਗੂੜਾ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇਹ ਮੈਨੂੰ ਪਤਾ
ਵੀ ਇਹ ਝੂਠ ਬੋਲਦਾ। ਲੈ ਮੈਂ ਕਿਉਂ ਝੂਠ ਬੋਲੂੰਗਾ? ਨਾਲੇ ਮੇਰਾ ਕਿਹੜਾ ਨਾਨ ਮੈਡੀਕਲ ਰੱਖਿਆ ਹੋਇਆ ਸੀਗਾ, ਮੈਨੂੰ ਟਾਈਮ ਨਹੀਂ ਲੱਗਿਆ ਕੁੜੀ ਨਾਲ ਸੈਟਿੰਗ ਕਰਨ ਦਾ। ਨਾਲੇ ਗੱਲ ਸੁਣੋ ਤੁਸੀਂ ਮੇਰੀ, ਸਾਰੇ ਜਣੇ ਬਾਹਰ ਨਿਕਲੋ, ਦਫਾ ਹੋ ਜਾਓ। ਮੇਰੀ ਬੇਬੇ ਸਾਹਮਣੇ ਆਲਤੂ ਫਾਲਤੂ ਬਕਵਾਸ ਨਹੀਂ ਕਰਨੀ ਹੈਗੀ। ਉਹ ਬਕਵਾਸ ਕਿਉਂ ਨਾ ਕਰੋ? ਆ ਹੈਗੀ ਐ ਤਾਂ ਦੱਸ ਫੇਰ। ਕੌਣ ਆ ਉਹ? ਨਾ ਕੀ ਕਰਦੀ ਐ? ਫਿਲਮਾਂ 'ਚ ਕੰਮ ਕਰਦੀ ਆ, ਰਾਣੀ ਮੁਖਰਜੀ ਆ। ਦੱਸ ਰਾਣੀ ਮੁਖੀ ਨਾਲ ਤਾਂ ਤੇਰਾ ਯੋਗ ਹੀ ਨਹੀਂ ਬਣਦਾ ਨਾ, ਤੁਹਾਡੀਆਂ ਕੁੜੀਆਂ ਮਿਲਣ। ਉਹ ਬੰਗਾਲ ਤੂੰ ਪੰਜਾਬੀ। ਸਾਲਿਓ ਤੁਸੀਂ ਕਦੇ ਹਿੰਦੁਸਤਾਨ ਨੂੰ ਇੱਕ ਨਾ ਹੋਣ ਦਿਓ। ਪਹਿਲਾਂ ਜਾਤਾਂ ਪਾਤਾਂ 'ਚ ਪਾ ਕੇ ਬਣਤਾ, ਹੁਣ ਸੂਬੇ ਨਹੀਂ ਇਕੱਠੇ ਹੋਣ ਦਿੰਦੇ। ਚੱਕ ਲਓ ਬਣਤ ਨੂੰ। ਭੁੱਸਿਆ ਫਿਰਦਾ। ਖੜ। ਬਹੁਤੀਆਂ ਉਰਲੀਆਂ ਪਰਲੀਆਂ ਨਾ ਮਾਰ ਓਏ, ਸਿੱਧਾ ਹੋ ਕੇ ਮੇਰੀ ਭਾਣਜੀ ਨਾਲ ਵਿਆਹ ਕਰਾ ਲੈ। ਪੁੱਤਰ ਜੇ ਕੋਈ ਕੁੜੀ ਨਹੀਂ ਹੈਗੀ ਤਾਂ ਤੂੰ ਝੂਠ ਕਿਉਂ ਬੋਲੀ ਜਾਨਾ? ਹੈ ਬੇਬੇ, ਹੈ। ਦੱਸ ਸਾਲਿਆ ਵੀ ਹੈਗੀ ਆ। ਹੈ? ਹਾਂ ਹੈਗੀ ਆ। ਮੈਂ ਫੋਟੋ ਵੀ ਦਿਖਾਉਣਾ ਤੁਹਾਨੂੰ, 1 ਮਿੰਟ ਖੜ ਜਾਓ। ਹੁਣੀ ਕੱਢ ਦਿੰਦੇ ਆਪਾਂ। ਆ ਲਓ। ਕਿਹਦੀ ਫੋਟੋ ਦਿਖਾਤੀ? ਕੈਨੇਡਾ ਵਾਲੇ ਦੀ ਹੈ ਮੈਨੂੰ ਤਾਂ ਲੱਗਦਾ। ਜੇ ਤੇਰੀ ਗੱਲਬਾਤ ਕੁੜੀ ਨਾਲ ਹੈ ਤੇ ਫੋਟੋ ਇਹਦੇ ਕੋਲ ਕੀ ਕਰਦੀ ਹੈ? ਆ ਜੜਾਉਣ ਨੂੰ ਦਿੱਤੀ ਸੀ। ਹਾਂ ਮੇਰੀ ਸ਼੍ਰੀਮਤੀ ਸਤਿਕਾਰਯੋਗ ਭਾਬੀ ਦੀ ਫੋਟੋ ਹੈ, ਜੜਾਉਣੀ ਹੈ। ਲੈ ਫੋਟੋ ਦਾ ਕੀ ਹੈ? ਜਣਾ ਖਣਾ ਚੱਕੀ ਫਿਰਦਾ। ਤੈਨੂੰ ਬੜਾ ਹਿਸਾਬ ਹੈ ਤਾਈ, ਕਿਤੇ ਫੋਟੋ ਖਿਚਾਉਂਦੀ ਤਾਂ ਨਹੀਂ ਰਹੀ ਹੈ? ਮੈਂ ਤੈਨੂੰ ਟਕਿਆ ਰਿਹਾ ਨਿਹਾਲ, ਤੂੰ ਉਹਦੇ ਨਾਲ ਗੱਲ ਕਰਾ ਸਾਡੀ। ਓਏ ਕਹਦੇ ਯਾਰ ਦਾ ਆਪਰੇਸ਼ਨ ਹੋਇਆ। ਉਹ ਤੂੰ ਟਕਿਆ ਰਿਹਾ। ਅਬੇ ਕਰਾਊਂ ਤਾਈ ਕਰਾਊਂਗਾ। ਤੇਰੀ ਤਾਂ ਕਦੇ ਲੰਮੀ ਗੱਲ ਕਰਾਊਂਗਾ। ਕਦੇ ਕਿਉਂ? ਹੁਣੇ ਕਰਾ ਨਾ। ਐ ਕਿਵੇਂ ਕਰਾ ਦਿਆਂ? ਕੈਨੇਡਾ 'ਚ ਰਹਿੰਦੀ ਆ ਅਗਲੀ, ਅੰਗਰੇਜ਼ੀ ਬੋਲਦੀ ਆ। ਬੋਲਦੀ ਕੀ ਆ? ਅੰਗਰੇਜ਼ੀ ਤਾਂ ਲਾ ਕੇ ਰੱਖਦੀ ਆ। ਆਉਂਦੀ ਆ ਕਿਸੇ ਨੂੰ ਅੰਗਰੇਜ਼ੀ? ਸਾਲੇ ਦੇਸੀ ਇਕੱਠੇ ਹੋਏ ਨੇ, ਦੇਸੀ ਡਿਪਾਰਟਮੈਂਟ। ਓਏ ਅੰਗਰੇਜ਼ੀ ਤਾਂ ਤੈਨੂੰ ਵੀ ਨਹੀਂ ਆਉਂਦੀ, ਤੂੰ ਕਿਵੇਂ ਗੱਲਾਂ ਕਰਦਾ ਉਹਦੇ ਨਾਲ ਅੰਗਰੇਜ਼ੀ 'ਚ? ਪਿਆਰ ਕੀਤਾ ਕਦੇ ਵੀਰੇ? ਜੇ ਕੀਤਾ ਹੋਵੇ ਤਾਂ ਤੈਨੂੰ ਪਤਾ ਲੱਗੇ। ਪਿਆਰ ਦੀ ਵੀ ਇੱਕ ਭਾਸ਼ਾ ਹੁੰਦੀ ਆ। ਇੱਥੋਂ ਕੀਤਾ ਜਾਂਦਾ ਪਿਆਰ, ਇੱਥੋਂ ਦਿਲੋਂ ਕੀਤਾ ਜਾਂਦਾ ਪਿਆਰ, ਜਜ਼ਬਾਤਾਂ ਦੇ ਨਾਲ। ਇਨਕਲਾਬ! ਜਜ਼ਬਾਤਾਂ ਤੇ ਕਾਬੂ ਰੱਖ ਤਾਰੀ। ਗੱਲ ਸੁਣੋ ਨਿਹਾਲ, ਓਏ ਸੋਹਣਾ ਮੁੰਡਿਆ, ਹੁਣ ਸਾਰੇ ਪਿੰਡ ਦੇ ਸਾਹਮਣੇ ਮੇਰੇ ਕੋਲੋਂ ਹੋਰ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ। ਜੇ ਤੇਰਾ ਕਿਸੇ ਕੁੜੀ ਦੇ ਨਾਲ ਚੱਕਰ ਹੈ ਤੇ ਉਹਨੂੰ 1 ਮਹੀਨੇ ਦੇ ਅੰਦਰ ਸਾਰੇ ਪਿੰਡ ਦੇ ਸਾਹਮਣੇ ਇੱਥੇ ਲੈ ਕੇ ਆਈ, ਨਹੀਂ ਤਾਂ ਮੇਰੀ ਭਾਣਜੀ ਸਪਨਾ ਨਾਲ ਚੁੱਪਚਾਪ ਵਿਆਹ ਕਰਾਈ। ਔਰ ਇਸ ਗੱਲ ਦਾ ਗਵਾਹ ਸਾਰਾ ਪਿੰਡ ਹੈ। ਕਿਉਂ ਬਈ ਠੀਕ ਹੈ ਨਾ? ਬਿਲਕੁਲ ਠੀਕ ਹੈ। ਬਿਲਕੁਲ ਠੀਕ ਹੈ। ਯੂ ਕਾਕਾ ਇੱਥੇ ਆਉਂਦੇ ਫਿਰ ਇਸ ਗੱਲ ਤੇ। ਚਲੋ ਚਲੋ ਬਈ ਚਲੋ ਦੇਖਦੇ ਆ ਕਿਵੇਂ ਨਿਕਲੂਗਾ। ਜਿਹੇ ਜੀ ਮਾਂ ਉਹ ਜਿਹਾ ਪੁੱਤ। ਤੁਸੀਂ ਦੋਵੇਂ ਮਾਂ ਪੁੱਤਾਂ ਨੇ ਸਾਰੇ ਪਿੰਡ 'ਚ ਸਾਡੀ ਨੱਕ ਵੜਾ ਕੇ ਰੱਖਦੀ। ਸ਼ੁਕਰ ਹੈ ਬੇਬੇ ਸੁੱਤੀ ਪਈ ਆ, ਨਹੀਂ ਤਾਂ ਸਾਰੀ ਪੀਤੀ ਲੈ ਜਾਣੀ ਸੀ। ਨਿਹਾਲ ਹਾਂਜੀ ਬੇਬੇ। ਹੋਰ ਕੀ ਲੁਕੋਏਗਾ ਤੂੰ ਮੈਥੋਂ? ਬੇਬੇ ਉਹ ਤਾਰੀ ਦੇ ਰਿਸ਼ਤੇਦਾਰ ਆਏ ਸੀਗੇ, ਤਾਰੀ ਨੇ ਪੀਣੀ ਨਹੀਂ ਸੀ, ਮੈਨੂੰ ਸਾਲੇ ਧੱਕੇ ਨਾਲ ਬੁਲਾਤੀ। ਪੁੱਤ ਤੂੰ ਗੱਲ ਤੇ ਝੂਠ ਬੋਲਦਾ। ਕਿੰਨੇ ਕੁ ਝੂਠ ਬੋਲੇਗਾ ਮੇਰੇ ਕੋਲੇ? ਹੈ ਕੋਈ ਕੁੜੀ ਹੈ ਤੇਰੀ ਜ਼ਿੰਦਗੀ 'ਚ? ਸੱਚ ਦੱਸ ਦੇ ਪੁੱਤ। ਬੇਬੇ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ? ਨਹੀਂ ਹੈਗਾ। ਬੇਬੇ ਉਸ ਪੁੱਤ ਦੀ ਕੀ ਜ਼ਿੰਦਗੀ ਆ ਜਿਹਦੀ ਮਾਂ ਨੂੰ ਉਸ ਤੇ ਯਕੀਨ ਹੀ ਨਹੀਂ ਹੈਗਾ। ਮੈਂ ਕੱਲ ਨੂੰ ਜਾ ਕੇ ਕੁੜੀ ਲੈ ਕੇ ਆਉਂਗਾ। ਸਭ ਤੋਂ ਪਹਿਲਾਂ ਤੈਨੂੰ ਹੀ ਦਿਖਾਉਂਗਾ, ਪਿੰਡ ਵਾਲਿਆਂ ਨੂੰ ਤਾਂ ਸਾਲਿਆਂ ਨੂੰ ਬਾਅਦ 'ਚ ਦਿਖਾਉਂਗਾ। ਸਵੇਰੇ ਉੱਠ ਕੇ ਤੈਨੂੰ ਯਾਦ ਵੀ ਰਹੂਗਾ, ਨਹੀਂ ਤਾਂ ਪੂਰੇ ਪਿੰਡ ਵਾਲੇ ਮੈਨੂੰ ਤਾਨੇ ਮਾਰ ਕੇ ਮਾਰ ਦੇਣਗੇ। ਯਾਦ ਰਹੂਗਾ ਬੇਬੇ, ਤੂੰ ਪਲੀਜ਼ ਸੌ ਜਾ। ਰੱਖ ਸਿਰ ਤੇ ਹੱਥ। ਲੈ ਬੇਬੇ। ਆਪਦੇ ਨਹੀਂ ਮੇਰੇ। ਲੈ ਬੇਬੇ ਹੁਣ ਠੀਕ ਆ ਬਸ। ਖਾ ਸੌ ਕਿ ਕੱਲ ਨੂੰ ਕੁੜੀ ਨੂੰ ਲੈ ਕੇ ਆਏਗਾ। ਲੈ ਕੇ ਆਉਂਗਾ ਬੇਬੇ, ਤੂੰ ਸੌ ਜਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਪਿੰਡ ਵਾਲਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਭ ਚ ਫੀਟ ਵਾਲੇ ਨਿਹਾਲ ਦੇ ਘਰ ਪਹੁੰਚਣ ਦੀ ਕਿਰਪਾਲਤਾ ਕਰਨ। ਉਹਨਾਂ ਦੀ ਮਾਤਾ ਸਾਰਿਆਂ ਨੂੰ ਦੱਸਣਾ ਚਾਹੁੰਦੀ ਹੈ ਕਿ ਮੇਰਾ ਪੁੱਤ ਝੂਠਾ ਨਹੀਂ, ਉਹ ਉਹਨਾਂ ਦੀ ਨੂੰਹ ਨੂੰ ਲੈਣ ਲਈ ਕੈਨੇਡਾ ਜਾ ਰਿਹਾ ਹੈ। ਕੈਨੇਡਾ ਤੋਂ ਵੋਟੀ ਲਿਆਊਗਾ ਵੀ ਕਿ ਨਹੀਂ? ਜਾਊਗਾ ਬੌਟੀ ਗੱਲਾਂ ਹੀ ਗੱਲਾਂ ਤੁਸੀਂ ਵਾਟੀ ਤੋਂ ਮੱਥੇ ਟਿਕਾਉਣੇ ਨੇ, ਲੱਡੂ ਖਾਣ ਦੀ ਗੱਲ ਕਰੇ। ਕੁੜੇ ਨਿਹਾਲ ਗੱਲਾਂ ਹੀ ਕਰੀ ਜਾਂਦਾ ਹੈ ਕਿ ਕੁੜੀ ਨੂੰ ਲੈ ਕੇ ਵੀ ਆਊਗਾ। ਭੈਣ ਜੀ ਨਿਹਾਲ ਕੁੜੀ ਜ਼ਰੂਰ ਲੈ ਕੇ ਆਊਗਾ। ਰਾਤੀ ਉਹਨੇ ਮੇਰੇ ਸਿਰ ਤੇ ਹੱਥ ਰੱਖ ਕੇ ਸਹੁੰ ਖਾਧੀ ਆ। ਰੱਬ ਕਰੇ ਤੇਰੀ ਗੱਲ ਸੱਚੀ ਹੋਵੇ। ਨਿਹਾਲ ਵੇ ਆ ਗਈ ਤੈਨੂੰ ਜਾਗ। ਗੁੱਡ ਮਾਰਨਿੰਗ। ਆ ਪੁੱਤ ਮਾੜਾ ਜੇ ਦੱਸੀ ਇਹਨਾਂ ਨੂੰ ਜਿਨ੍ਹਾਂ ਨੇ ਮੈਨੂੰ ਤੇਰੇ ਨਾਲ ਝੂਠੀ ਪੜਾਤਾ ਸੀ ਕਿ ਤੂੰ ਮੇਰੀ ਨੂੰਹ ਨੂੰ ਲੈ ਕੇ ਆਏਗਾ। ਸਾਲੇ ਪਿੰਡ ਵਾਲੇ ਮੇਰੀ ਹਰ ਗੱਲ ਨੂੰ ਪਤਾ ਨਹੀਂ ਕਿਉਂ ਸੀਰੀਅਸਲੀ ਲੈ ਜਾਂਦੇ ਨੇ। ਨਿਹਾਲ ਪੁੱਤ ਤੂੰ ਚੁੱਪ ਕਿਉਂ ਆ? ਦੱਸ ਨਾ ਇਹਨਾਂ ਨੂੰ ਕਿ ਤੂੰ ਮੇਰੀ ਨੂੰਹ ਜ਼ਰੂਰ ਲੈ ਕੇ ਆਏਗਾ। ਉਹ ਨਿਆਣੇ ਬੋਲਦਾ ਕੋਈ ਨਹੀਂ, ਬੋਲਦਾ ਸਹੀ। ਬਹੁਤ ਵੱਡਾ ਬਣ ਗਿਆ। ਹਾਂ ਹਾਂ ਲੈ ਕੇ ਆਉਂਗਾ। ਸੁਣ ਲਿਆ ਸਾਰੇ ਪਿੰਡ ਨੇ, ਮੇਰਾ ਪੁੱਤ ਨੂੰਹ ਜ਼ਰੂਰ ਲੈ ਕੇ ਆਊਗਾ। ਨਾਲੇ ਜਾ ਕੇ ਸਰਪੰਚ ਨੂੰ ਕਹਿ ਦੋ ਕਿ ਆਪਦੀ ਭਾਂਜੀ ਵਾਸਤੇ ਕੋਈ ਹੋਰ ਮੁੰਡਾ ਲੱਭ ਲਵੇ। ਜਿਉਂਦਾ ਰਹਿ ਪੁੱਤ, ਜਿਉਂਦਾ ਰਹਿ। ਆਪਣੇ ਹੱਥੀ ਮਾਰ ਕੇ ਬੇਬੇ ਕਹਦੀ ਆ ਜਿਉਂਦਾ ਰਹਿ। ਧਾਰੀ ਕਿੱਥੇ ਆ ਤੂੰ ਸਾਲਿਆ? ਉਹ ਸਾਲਿਆ ਤੈਨੂੰ ਕੋਈ ਆਸੇ-ਪਾਸੇ ਦੀ ਕੁੜੀ ਨਹੀਂ ਲੱਭੀ? ਸਾਲਿਆ ਜੇ ਆਸੇ-ਪਾਸੇ ਵਾਲੇ ਕਿਸੇ ਕੁੜੀ ਤੇ ਅੱਖ ਰੱਖ ਲਈ ਨਾ, ਪਿੰਡ ਵਾਲਿਆਂ ਨੇ ਮਾਰ-ਮਾਰ ਕੇ ਆਪਣੇ ਪਾਸੇ ਬਿਠਾ ਦੇਣੇ ਨੇ। ਹਮੇਸ਼ਾ ਦੂਰ ਦੂਰ ਦੀ ਸੋਚੋ। ਮੈਂ ਬੇਬੇ ਦੀ ਸਹੁੰ ਖਾਲੀ ਆ। ਉੱਤੋਂ ਤੂੰ ਸਾਲਿਆ ਪਿੰਡ ਵਾਲਿਆਂ ਨੂੰ ਕੁੜੀ ਦੀ ਇਹੋ ਜਿਹੀ ਦੀ ਫੋਟੋ ਦਿਖਾਈ ਆ ਜਿਹਦਾ ਨਾ ਕੋਈ ਆਤਾ ਨਾ ਕੋਈ ਪਤਾ। ਹੁਣ ਇੱਥੇ ਬੈਠਾ ਚਬਲ ਮਾਰੀ ਜਾਨਾ ਵਾ ਕੁੜੀ ਲੱਭ, ਕੁੜੀ ਜਸਨੀਤ। ਉਹ ਕਰਦਾ ਆ ਲੈ JASNEET ਜਸਨੀਤ। ਓਏ ਕੀ ਪਾ ਓਏ ਆ ਲੈ ਖਸਮਾ ਇੱਕ ਹੀ ਟੀ ਇਹ ਆ ਲੈ। ਆ ਤਾਂ ਧੋਖਾ ਹੋ ਗਿਆ ਓਏ, ਸਾਰੀ ਸਰਦਾਰ ਨਿਕਲ ਜਾਂਦੇ ਨੇ। ਉਹ ਸਾਲਿਆ ਸਿੰਘ ਨਹੀਂ ਕੌਰ ਪਾ। ਆ ਲੈ KAUR ਆ ਲੈ। ਆ ਗਈ ਓਏ, ਨਿਕਲੇ ਤੇਰੀ ਭਰਜਾਈ। ਮੈਂ ਮੈਨੂੰ ਤਾਂ ਮੇਰੀ ਭਰਜਾਈ ਸਟੇਟਸ ਸਿੰਗਲ ਜਸਨੀਤ ਕੌਰ UBC ਦੀ ਪੜ੍ਹੀ ਹੋਈ ਮਿਲੀਨੀਅਰ ਦੀ ਕੁੜੀ। ਮਿਲੀਨੀਅਰ? ਸਲਮਡੌਗ ਮਿਲੀਨੀਅਰ ਦੀ ਭਤੀਜੀ। ਉਹ ਅੱਛਾ। ਆਏ ਹਾਏ ਬੰਬ ਪਟਾਕਾ। ਓਏ ਮੇਰਾ ਮਤਲਬ ਦੀਵਾਲੀ ਨੂੰ ਚਲਾਉਣਾ ਪਸੰਦ ਕਰਦੀ ਹੈ, ਲਿਖਿਆ ਹੋਇਆ ਅਗਲੀ ਨੇ। ਪਰ ਤਾਰੀ ਮੈਂ ਕੈਨੇਡਾ ਕਿਵੇਂ ਜਾਊਂਗਾ ਯਾਰ? ਸਮੁੰਦਰ 'ਚ ਟਿਊਬ ਸਿੱਟ ਕੇ। ਸਾਲਿਆ 50 ਏਜੰਟ ਜਾਣਦੇ ਨੇ ਮੈਨੂੰ, ਉਹ ਕੀ ਰਗੜੇ ਕੇ ਗੋਡਿਆਂ ਤੇ ਲਾਉਣੇ ਨੇ। ਤੂੰ ਬਸ ਪੈਸਾ ਇਕੱਠਾ ਕਰ, 7.5 ਲੱਖ ਰੁਪਇਆ ਹੈਗਾ। ਪੈਸੇ ਤਾਂ 8 ਲੱਖ ਹੈਗੇ ਯਾਰ, ਪਰ ਉਹ ਤਾਂ ਮੈਂ ਜੌਂਡੀਅਰ ਲਈ ਰੱਖੇ ਆ। ਫਿਰ ਜੌਂਡੀਅਰ ਤੇ ਚਲਾ ਜਾਈਂ। 10,000 ਸਾਲਿਆ ਪੈਸੇ ਤਾਂ ਹੈਗੇ ਆ, ਫੇਰ ਚੱਲ ਜਾਊਗਾ। ਬਸ ਫਿਰ ਪੈਸਾ ਤੇ ਫੜਾ, ਨਾਲ ਦੀ ਨਾਲ ਸਮਝ ਲੈ ਜਹਾਜ਼ ਤੇ ਕੱਪੜਾ ਵੱਜ ਗਿਆ। ਜਸਨੀਤ ਕੌਰ ਨਿਹਾਲ ਸਿੰਘ ਆ ਰਿਹਾ। ਆ ਗਈ ਮੁਦੀਰ ਵੇਲਣ ਇਕੱਠੇ ਹੁੰਦੀ ਆ। ਆ ਜਾ ਬਾਈ। ਇਹ ਕੀ ਕਰਦੇ ਉਰੇ? ਕਮਾਲ ਹੈ। ਆਹ ਦੇਖ ਲੈ ਲੱਛਣ ਇਹਨਾਂ ਦੇ। ਲੈ ਦੇਖ ਆ ਸੀ ਕੈਨੇਡਾ ਵਾਲਾ ਵੀਜ਼ਾ। ਬਸ ਵੀਜ਼ਾ ਕਿਸ ਹੋਣਾ ਹੁਣ? ਲਓ ਜੀ ਸਰਪੰਚ ਸਾਹਿਬ, ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਜੱਟ ਚੱਲਿਆ ਕੈਨੇਡਾ ਪਿੰਡ ਦੀ ਨੂੰਹ ਲੈਣ। ਪਿੰਡ ਦੀ ਨਹੀਂ, ਮੇਰਾ ਮਤਲਬ ਘਰ ਦੀ ਨੂੰਹ ਨੂੰ। ਘਰ ਦੀ ਨੂੰਹ ਲੈਣ ਮੇਰਾ ਮਤਲਬ। ਬੇ ਪੁੱਤ ਹਾਲੇ ਵੀ ਹੈਗਾ ਟਾਈਮ, ਮੇਰੀ ਮੰਨੇ ਤਾਂ ਮੰਗ ਲੈ ਪਿੰਡ ਵਾਲਿਆਂ ਤੋਂ ਮਾਫੀ। ਮਾਫੀਆਂ ਤਾਂ ਸਾਰੇ ਪਿੰਡ ਵਾਲੇ ਮੈਥੋਂ ਮੰਗਣਗੇ, ਕਹਿਣਗੇ ਵੀ ਨਿਹਾਲ ਸਿਆ ਤੂੰ ਸੱਚਾ ਸੀ ਤੇ ਅਸੀਂ ਝੂਠੇ। ਉਹ ਤੇਰੀ ਕੁੰਡਲੀ ਵਿੱਚ ਤਾਂ ਮਾਦਾ ਪੰਛੀ ਵੀ ਨਹੀਂ ਆਉਂਦੀ, ਕੁਲੀ ਕਿੱਥੋਂ ਆਜੂ? ਸ਼ੁਕਰ ਦਾ ਤੇਰਾ ਨੀਚੇ ਬੈਠਾ। ਸ਼ੁਕਰੂ ਬਿਠਾਵਾਂਗੀ ਥੱਲੇ, ਹੋਰ ਉੱਤੇ ਕਿਵੇਂ ਬਹਿ ਜੂ? ਪਰਸੋਂ ਇਹ ਸੋਫੇ ਤੇ ਕੱਪੜਾ ਚੜਿਆ ਐ ਕਿਵੇਂ ਬਹਿ ਜੂਗਾ? ਐਂਡ ਯੂ ਮਿਸਟਰ ਅਨਮੋਲ ਸਿੰਘ ਲਿਸਨ, ਆਈ ਗੋ ਕੈਨੇਡਾ ਐਂਡ ਬ੍ਰਿੰਗ ਯੋਰ ਪਾਬੀ। ਨਾਲੇ ਤੂੰ ਉਹ ਪੜਤਾ, ਜੇ ਤੈਨੂੰ ਤੇ ਤੇਰੇ ਸ਼ੁਕਰ ਨੂੰ ਨਾ ਮੂਰੇ ਲਾਇਆ ਨਾ ਜੱਟ ਨੇ, ਤਾਂ ਮੈਨੂੰ ਨਿਹਾਲ ਸਿੰਘ ਨਾ ਆਖੀ। ਪੰਡਤਾਂ ਨੂੰ ਮੰਦਾ ਨਹੀਂ ਬੋਲੀਦਾ, ਇੱਥੇ ਹੀ ਭਸਮ ਹੋ ਜਾਏਗਾ। ਪੰਚਾਇਤ ਚ ਲਫੇੜੇ ਨਾ ਖਾਲੀ ਮੈਥੋਂ। ਚਲੋ ਤਾਰੀ ਚਲੀਏ, ਖੋਲ ਘੋੜੀ ਤੇ ਚੱਕ ਬੰਦੂਕ। ਹੋ ਚੱਲੀ ਜਾਉਣੇ ਮੋੜ ਤਿਆਰੀ, ਅੱਡੀ ਚੜਦੇ ਜੱਟ ਨੇ ਮਾਰੀ, ਧਮਕ ਪੈਂਦੀ ਪੌੜ ਦੀ। ਹਟ ਉੜ ਕੇ ਵਿੱਚ ਹਵਾ ਦੇ ਯਾਰੋ, ਘੋੜੀ ਜਾਉਣੇ ਮੋੜ ਦੀ। ਨਿਹਾਲ ਸਿੰਘ ਜੀ ਵੈਲਕਮ ਟੂ ਕੈਨੇਡਾ ਜੀ। ਓਏ ਹੋਏ ਕਿੰਨੀ ਸਫਾਈ ਆ। ਆਹ ਤਾਂ ਸਾਲਾ ਮੈਨੂੰ ਕੈਨੇਡਾ ਦਾ ਤਿਰੰਗਾ ਲੱਗਦਾ ਹੈ।
ਬਈ ਭੀੜ ਵੀ ਬਹੁਤ ਹੈ, ਪਰ ਕਮਾਲ ਦੀ ਗੱਲ ਹੈ ਯਾਰ, ਇੰਨੀਆਂ ਗੋਰੀਆਂ ਚਿੱਟੀਆਂ ਮੇਮਾਂ ਦੇ ਵਿੱਚ ਮੈਨੂੰ ਮੇਰੇ ਵਾਲੀ ਮੇਮ ਕਿਵੇਂ ਲੱਭੂਗੀ? ਆਈ ਮੀਨ ਟੂ ਸੇ ਮੇਰੀ ਗੂਗਲ ਵਾਲੀ ਜਸਨੀਤ ਕੌਰ, ਉਹ ਲੱਭ ਜਾ ਮੇਰਿਆ ਪਟੋਲਿਆ। ਐਤਕੀ ਤਾਂ ਤੁਸੀਂ ਲਾ ਕੇ ਮੈਨੂੰ ਮੁੜ ਜਾਣਾ, ਪਰ ਥੋੜੇ ਦਿਨਾਂ ਤੱਕ ਮੈਨੂੰ ਵਾਪਸ ਛੱਡ ਕੇ ਆਉਣਾ 에ਅਰਪੋਰਟ ਤੇ। ਪਰ ਉਸ ਟਾਈਮ ਮੈਂ ਇਕੱਲਾ ਨਹੀਂ, ਦੁਕੱਲਾ ਮਤਲਬ 2 ਜਣੇ ਹੋਵਾਂਗੇ ਅਸੀਂ। ਯਾਰ ਤਾਰੀ ਨੇ ਆਪਦੇ ਚਾਚੇ ਢੀਂਡਸਾ ਸਾਹਿਬ ਦਾ ਐਡਰੈਸ ਦੇ ਕੇ ਭੇਜ ਤਾਂ ਦਿੱਤਾ, ਪਰ ਹੈ ਤਾਂ ਸਾਲਾ ਤਾਰੀ ਵੀ ਮੇਰੇ ਵਰਗਾ ਝੂਠਾ ਹੀ, ਕਿਤੇ ਐਡਰੈਸ ਗਲਤ ਨਾ ਨਿਕਲ ਜੇ। ਬਈ ਆਹ ਕੌਣ ਪਟੋਲਾ ਜਾ ਤੁਰਿਆ ਫਿਰਦਾ? ਕਿਤੇ ਤਾਰੀ ਦੀ ਭੈਣ ਭੂਣ ਨਾ ਨਿਕਲਿਆ ਹੋਵੇ। ਚਲੋ ਗੱਲ ਕਰਕੇ ਦੇਖਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਢੀਂਡਸਾ ਸਾਹਿਬ ਦਾ ਘਰ ਹੀ ਹੈ ਜੀ? ਹਾਂਜੀ ਇਹੀ ਆ, ਪਰ ਤੁਸੀਂ ਕੌਣ? ਮਾਈ ਸੈਲਫ ਨਿਹਾਲ ਸਿੰਘ ਗਰੇਵਾਲ ਜੀ, ਪਾਰਟੀ ਪ੍ਰੈਜ਼ੀਡੈਂਟ ਰਿਪੂ ਦਮਨ ਕਾਲਜ ਨਾਭਾ। ਬੜੀ ਦਹਿਸ਼ਤ ਆ ਨਾਭੇ ਵਾਲਿਆਂ ਦੀ। ਮੈਡਮ ਜੀ ਢੀਂਡਸਾ ਸਾਹਿਬ ਅੰਦਰੇ ਮਿਲਣਗੇ ਜੀ? ਇਹ ਉਹਨਾਂ ਦਾ ਘਰ ਨਹੀਂ ਹੈ। ਪਰ ਹੁਣੇ ਤੁਸੀਂ ਕਿਹਾ ਵੀ ਉਹਨਾਂ ਦਾ ਘਰ ਆ। ਉਹ ਇਹ ਘਰ ਵੇਚ ਕੇ ਮੈਨੂੰ ਜਾ ਚੁੱਕੇ ਹੈ। ਪਰ ਫਿਰ ਮੈਂ ਕਿੱਥੇ ਜਾਊਂਗਾ ਜੀ? ਮੈਨੂੰ ਕੀ ਪਤਾ? ਸੌ ਲੱਗੇ ਮੈਨੂੰ ਜੀ, ਮੈਂ ਸੌ ਜਾ ਮੁੰਡਾ, ਪਲੀਜ਼ ਮੈਨੂੰ ਤੁਸੀਂ ਰੱਖ ਲਓ। ਪਾਗਲ ਹੋ ਗਿਆ ਤੂੰ? ਮਿਹਨਤ ਵਾਲੀ ਗੱਲ ਹੈ ਜੀ। ਹੈਲੋ ਡੋਂਟ ਟੱਚ ਮੀ, ਮੈਂ ਜੂਡੋ ਕਰਾਟੇ ਦੀ ਚੈਂਪੀਅਨ ਆ, ਸਮਝਿਆ? ਅੱਛਾ ਐ ਤਾਂ ਮੈਂ ਵੀ ਕੌਡੀ ਦਾ ਜਾਪੀ ਆ, ਘਰ ਫੇਰ ਲੱਭ ਲਾਂਗੇ, ਪਹਿਲਾਂ ਤੇਰੇ ਜੂਡੋ ਕਰਾਟੀ ਦੇਖ ਲਈਏ। ਹਾਂ ਪਲੀਜ਼। ਐ ਤੂੰ ਲੰਘ ਜਾਗੀ, ਐ ਨਹੀਂ ਲੰਘਣ ਦਿੰਦਾ ਮੈਂ, ਅੱਜ ਤੱਕ ਤਾਂ ਕਿਸੇ ਨੂੰ ਲੰਘਣ ਨਹੀਂ ਦਿੱਤਾ ਮੈਂ। ਹਾਂ ਤੈਨੂੰ ਪਤਾ ਨਹੀਂ, ਹਾਂ ਮੈਂ ਵੱਡੇ ਵੱਡੇ ਨਾਡੂ ਖਾ ਨਹੀਂ ਲੰਘਣ ਦਿੱਤੇ, ਤੂੰ ਤਾਂ ਚੀਜ਼ ਹੀ ਕੀ ਹੈ। ਕਮਾਲ ਦੀ ਗੱਲ ਆ, ਜਿਹੋ ਜੀ ਆਪ ਉਹੋ ਜੀ ਗੱਡੀ ਚੱਕੀ ਫਿਰਦੀ ਆ, ਸਟੀਅਰਿੰਗ ਪੁੱਠੇ ਪਾਸੇ ਲਵਾਇਆ, ਐਂ ਦੀ ਲੰਘ ਕੇ ਦਿਖਾਉਂਦੀ ਤਾਂ। ਚਾਚਾ ਕਿੱਥੇ ਆ ਤੂੰ? ਗਰੋਸਰੀ ਸਟੋਰ। ਬੱਲਾ 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 ਬੱਲਾ, ਐਡਾ ਜਗਾੜ ਤਾਰੀ ਦੇ ਚਾਚੇ ਦਾ ਤਾਂ ਨਹੀਂ ਹੋ ਸਕਦਾ, ਸਾਲਾ ਕੰਮ ਕਰਦਾ ਹੋਣਾ ਇੱਥੇ। ਐਪਲ ਬੜੇ ਸਲੇ ਰਜਾਈਆਂ ਚ ਲਪੇਟ ਰੱਖਿਆ। ਵਾਹ, ਨਿਕਲੋ ਜਨਾਬ ਰਜਾਈ ਚੋਂ। ਓ ਗॉड, ਇਹ ਤੇ ਇੱਥੇ ਵੀ ਆ ਗਿਆ। ਚੱਕ ਅੰਬਾ, ਤੂੰ ਵੀ ਲੁੱਟ ਰਜਾਈ ਦੀ ਮੌਜ। बेचारा कमजोर है। लगता है मम्मा पापा ने ना मेरा पता करवाने नहीं भेजा होना। Stupid. ये साली उरे की कर दिया? Oh my God, ये तो मेरे वाली आ रही है। Oh my God, तू इत्थे की करदा है? यही तो मैं पूछदा भी तू इत्थे की कर रही है? हाँ, ये स्टोर मेरा है। अच्छा जी। ये स्टोर तारी दे चाचे दा ढींडसा साहब दा। ओ ये स्टोर बेच के तो जा चुके हैं। ओए शक्ल तो तेरी लगदी नहीं की है, टुट्टी जी कार रखी है सेंटर ओखे स्टोर तेरा। तू मेरी कार तो की लेना, चल इत्थों बाहर ते आ के तू पूछ के चक्या। अच्छा बड़े अमीर देखे जिंदगी च, पर ऐसा घटिया अमीर नहीं देखा भी एक भुखे दे हथों सिओ खोलवे। मातड़ ना जानी मैनू सन 82 दे विच डैडी कोले फीट कार हुंदी सीगी। 3600 वोट खड़ा करे जॉन डीयर लैंड दी सलाह बनदियां। 60 किले आपदे ने, 18 ठेके ते ने, संद सारे ने। हां $632 लेके आया सीगा, भान लेदा वा बड़ी रूबिना टंडन। ਲੋਕ ਕੋਈ ਇਟਾਲੀਅਨ ਸੀਟਾਂ ਲਵਾਈ ਫਿਰਦੇ ਨੇ, ਜੋ ਸਾਲਾ ਖੇਤਾਂ 'ਚ ਨਜ਼ਾਰਾ ਆਉਂਦਾ ਨਾ, ਉਹ ਨਜ਼ਾਰਾ ਹੀ ਹੈ। ਲੈ ਵੀ ਤਾਰੀ ਸਿਆ ਹੋ ਲੈ ਢਿੱਲਾ ਕਰਾ। ਹਾਏ ਓਏ ਰੱਬਾ, ਸਾਲਾ ਲੋਕਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਤਾਰੀ ਜ਼ਰੂਰੀ ਕੰਮ ਚੱਲਿਆ। ਹੈਲੋ ਉਹ ਤਾਰੀ ਆ ਕੀ ਕਰਤਾ ਤੂੰ? ਸਾਲਿਆ ਮੈਨੂੰ ਆਪਦੇ ਚਾਚੇ ਦਾ ਐਡਰੈਸ ਗਲਤ ਦਿੱਤਾ। ਉਹ ਐਡਰੈਸ ਜਮਾ ਸਹੀ ਹੈ ਯਾਰ, ਐਤਕੀ ਦਾ ਕਾਰਡ ਆਇਆ ਚਾਚੇ ਦਾ ਨਵੇਂ ਸਾਲ ਤੇ। ਉਹ ਮੈਂ ਸਾਲਿਆ ਉੱਥੇ ਜਾ ਕੇ ਆਇਆ ਵਾਂ, ਕੋਈ ਤੇਰਾ ਚਾਚਾ ਚੂਚਾ ਨਹੀਂ ਰਹਿੰਦਾ ਉੱਥੇ। ਤੂੰ ਸਟੋਰ ਤੇ ਨਹੀਂ ਕਿਹੜਾ ਮਾਰਿਆ ਓਏ? ਉਹ ਸਟੋਰ ਤੇ ਵੀ ਜਾ ਕੇ ਆਇਆ। ਤੇਰਾ ਚਾਚਾ ਸਟੋਰ ਤੇ ਘਰ ਇੱਕ ਝੱਲੀ ਜੀ ਕੁੜੀ ਨੂੰ ਵੇਚ ਗਿਆ ਵਾ, ਉਹਨੇ ਸਾਲੀ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਤਾ। ਮੈਨੂੰ ਤਾਂ ਹੁਣ ਇਹ ਨਹੀਂ ਸਮਝ ਲੱਗਦੀ ਮੈਂ ਉਹਰੇ ਸਾਲੇ ਆਪਣੇ ਰਹਿਣ ਨੂੰ ਜਗ੍ਹਾ ਲੱਭਾਂ ਜਾਂ ਜਸਨੀਤ ਨੂੰ ਲੱਭਾਂ। ਚੰਗੇ ਭਲੇ ਨੂੰ ਬਣਵਾਸ ਕਰਾ ਕੇ ਧਰਤਾ। ਕਮਾਲ ਕਰਦਾ ਯਾਰ ਤੂੰ ਤਾਂ ਕੀਤੀ ਕਰਾਈ ਖੂਜ ਪਾਈ ਜਾਂਦਾ। ਮੈਂ ਦੱਸ ਕਿੱਥੇ ਨਹੀਂ ਖੜਿਆ ਤੇਰੇ ਨਾਲ? ਉਹ ਰਹਿਣ ਦੇ ਸਾਲਿਆ, ਖੜਿਆ ਕਿੱਥੇ ਆ ਤੂੰ? ਪੰਗਾ ਬਾਅਦ ਚ ਪੈਂਦਾ ਸੀ, ਪਹਿਲਾਂ ਮੋਕ ਮਾਰ ਜਾਂਦਾ ਸੀ ਸਾਲਾ ਹੋਇਆ। ਉਹ ਮੋਕ ਮੈਂ ਜਾਣ ਕੇ ਮਾਰਦਾ ਸੀ ਯਾਰ, ਉਹ ਤਾਂ ਕਈ ਬੰਦੇ ਦਾ ਪ੍ਰੈਸ਼ਰ ਬਣਾ ਹੁੰਦਾ, ਬਸ ਸਮਝਦਾ ਹੁੰਦਾ। ਹਾਂ ਨਾਲੇ ਮੇਰੇ ਤੇ ਕੋਈ ਔਖੇ ਹੋਣ ਦਾ ਫਾਇਦਾ ਹੈ? ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ। ਹੁਣ ਤੂੰ ਐਂ ਕਰ, ਨੇੜੇ ਤੇੜੇ ਗੁਰਦੁਆਰਾ ਦੇਖ, ਉੱਥੇ ਜਾ ਵੜ। ਜਿਹਦਾ ਵੀਰ ਕੋਈ ਨਹੀਂ ਹੁੰਦਾ ਨਾ, ਉਹਦਾ ਰੱਬ ਹੁੰਦਾ। ਗੋਰਿਆਂ ਦਾ ਗੁਰਦੁਆਰਾ ਚੱਲੂ? ਬਾਬਾ ਜੀ ਇੱਕ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਸੀ।
ਪਰ ਹਿਸਾਬ ਜਿਹਾ ਨਹੀਂ ਆ ਰਿਹਾ ਜੀ ਤੁਸੀਂ ਹੈ ਕਿਹੜੇ ਪਾਸਿਓਂ। ਮੈਂ ਸਾਹਮਣੇ ਦੇਖ ਕੇ ਗੱਲ ਕਰ ਲੈਣਾ। ਬਾਬਾ ਜੀ ਨੇ ਇੱਕ ਸਾਡੇ ਵਾਲੇ ਬਾਬਾ ਜੀ ਨੂੰ ਸੁਨੇਹਾ ਲਾ ਦਿਓ ਜੀ ਕਿ ਜੀ ਨਿਹਾਲ ਕੈਨੇਡਾ ਪਹੁੰਚ ਗਿਆ ਤੇ ਛੋਟੀ ਜਿਹੀ ਪ੍ਰੋਬਲਮ 'ਚ ਫਸ ਗਿਆ ਹੈ। ਬਾਬਾ ਜੀ ਤੁਹਾਨੂੰ ਸੱਚ ਬੋਲਦਾ, ਦੇਖੋ ਥੋਤੋਂ ਕਾਹਦਾ ਲਕੋਆ, ਤੁਹਾਨੂੰ ਤਾਂ ਪਤਾ ਹੀ ਲੱਗ ਜਾਣਾ ਵੀ ਸੱਚ ਕੀ ਆ। ਬਸ ਕੈਨੇਡਾ 'ਚ ਪ੍ਰੋਬਲਮ ਆ ਜੀ। ਦੇਖੋ ਇੰਡੀਆ ਤਾਂ ਤੁਹਾਨੂੰ ਪਤਾ ਸੂਤੇ ਆ। ਤੁਹਾਡੀ ਮਿਹਰਬਾਨੀ ਦੇ ਨਾਲ ਜੀ 82 ਦੇ ਵਿੱਚ ਡੈਡੀ ਕੋਲੇ ਫੀਟ ਕਾਰ ਹੁੰਦੀ ਸੀ। 3600 ਘਰੇ ਖੜਾ ਜੀ। ਜੌਨ ਡੀਅਰ ਲੈਣ ਦੀਆਂ ਸਲਾਹਾਂ ਬਣਦੀਆਂ। 60 ਕਿੱਲੇ ਪੈਲੀ ਆ ਜੀ, 18 ਕਿੱਲੇ ਤਾਂ ਐਤਕੀ ਠੇਕੇ ਤੇ ਲਏ ਨੇ। ਪਰ ਬਾਬਾ ਜੀ ਦੇਖੋ ਸੋਚਣ ਵਾਲੀ ਗੱਲ ਤਾਂ ਇਹੀ ਆ ਨਾ ਜੀ, ਹੁਣ ਬੇਬੇ ਕੱਲੀ ਥੋੜਾ ਬਾਊਗੀ ਉਹਨੂੰ। ਮੈਨੂੰ ਇਹ ਚਾਹੀਦਾ ਨਾ ਜੀ ਮੈਂ ਉੱਥੇ ਹੋਵਾਂ। ਪਰ ਬਾਬਾ ਜੀ ਜੇ ਤੁਸੀਂ ਮੇਰੀ ਮਦਦ ਕਰ ਦੋਗੇ ਨਾ, ਸਾਰੇ ਦਾ ਸਾਰਾ ਕੰਮ ਸੂਤ ਆਜੂ। ਬਾਬਾ ਜੀ ਬਸ ਐਤਕੀ ਬਚਾ ਲਓ, ਮਿਹਰਬਾਨੀ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਉਹ ਕੜਾਹ ਪ੍ਰਸ਼ਾਦ ਦਾ ਇੰਤਜ਼ਾਮ ਜੀ ਤੁਸੀਂ ਵੀ ਕਹੋਗੇ ਕਿਹੋ ਜਿਹਾ ਬੰਦਾ ਜੀ। ਬਾਬਾ ਜੀ ਭੁੱਖ ਬਹੁਤ ਲੱਗੀ ਆ, ਸਵੇਰ ਦੇ ਨੇ ਚਾਹ ਦਾ ਕੱਪ ਨਹੀਂ ਪੀਤਾ ਜੀ। ਇੱਕ ਪੁੜੀ ਭੁੱਕੀ ਦੀ ਸੀਗੀ ਜੀ, ਉਹ ਵੀ ਦਿੱਲੀ ਕਸਟਮ ਵਾਲਿਆਂ ਨੇ ਆਉਣ ਵੇਲੇ ਕੱਢ ਲਈ। ਮੈਂ ਤਾਂ ਜੀ ਬਸ ਬੁਰੇ ਹਾਲ ਨੇ। ਤੂੰ ਇੱਥੇ ਕਰਦੀ ਆ ਹੁਣ, ਕਿਤੇ ਇਹ ਨਾ ਕਹਿੰਦੀ ਵੀ ਢੀਂਡਸਾ ਸਾਹਿਬ ਤੈਨੂੰ ਆ ਜਗ੍ਹਾ ਵੀ ਵੇਚ ਗਏ। ਰਿਲੈਕਸ। ਓਏ ਸਿਰ ਨੰਗਾ, ਪੈਰਾਂ 'ਚ ਜੁੱਤੀ, ਮਾਰਾਂ ਤੇਰੇ ਚੱਕ ਕੇ ਮੋਮਬੱਤੀ ਮੈਂ। ਤੇਰਾ ਦਿਮਾਗ ਠੀਕ ਹੈ? ਓਕੇ ਇਹ ਚਰਚ ਹੈ, ਇੱਥੇ ਏਦਾਂ ਹੀ ਹੁੰਦਾ ਹੈ। ਹਾਂ ਚਰਚ ਹੋਵੇ ਚਾਹੇ ਜੋ ਮਰਜ਼ੀ ਹੋਵੇ, ਸਾਡੇ ਮਾਪਿਓ ਨੇ ਇਹੀ ਸਿਖਾਇਆ ਵੀ ਬੰਦੇ ਦਾ ਸਿਰ ਟਕਿਆ ਹੋਣਾ ਚਾਹੀਦਾ ਤੇ ਪੈਰ ਨੰਗੇ ਹੋਣੇ ਚਾਹੀਦੇ ਆ। ਤੂੰ ਤਾਂ ਲੱਤਾਂ ਵੀ ਨੰਗੀਆਂ ਲਈ ਫਿਰਦੀ ਆ। ਓਕੇ ਆਮ ਸੌਰੀ, ਮੇਰੇ ਤੋਂ ਗਲਤੀ ਹੋ ਗਈ ਨਾ। ਤੇਰੇ ਤੋਂ ਗਲਤੀ ਨਹੀਂ ਹੁੰਦੀ। ਮੇਰੇ ਤੋਂ ਗਲਤੀ? ਹਾਂ ਮੇਰੇ ਤੋਂ ਗਲਤੀ? ਯੈਸ ਮੇਰੇ ਤੋਂ ਗਲਤੀ ਹੋਈ ਆ ਯਾਰ, ਗਲਤੀ ਹੋਈ ਆ। ਮੈਂ ਤਾਂ ਬੈਠ ਤਾਂ ਸਕਦਾ ਨਾ ਚਰਚ 'ਚ। ਹਾਂ ਹਾਂ ਲੰਡੂ ਜੇ ਬੰਦਿਆਂ ਪਿੱਛੇ ਲੱਗ ਕੇ ਮੈਂ ਕੈਨੇਡਾ ਆ ਗਿਆ। ਆ ਦੇਖ ਲੈ ਸਵੇਰ ਦਾ ਚਾਚੇ ਨੂੰ ਲੱਭਦਾ ਫਿਰਦਾ ਵਾਂ। ਕਿੱਥੇ ਆ ਢੀਂਡਸਾ ਸਾਹਿਬ, ਕਿੱਥੇ ਆ ਢੀਂਡਸਾ ਸਾਹਿਬ? ਹੈਗੇ ਨੇ ਢੀਂਡਸਾ ਸਾਹਿਬ। ਹੈ ਹੈਗੇ ਨੇ? ਪਹਿਲਾਂ ਇਹ ਦੱਸ ਕਾਫੀ ਪੀਏਂਗਾ? ਕਿਹਦੇ ਨਾਲ? ਮੇਰੇ ਨਾਲ। ਕੁੜੀ ਨਾਲ ਕਾਫੀ? ਹਾਂ ਬਈ ਸਿਰਾ ਹੀ ਆ ਬਾਬਾ ਜੀ ਤੁਹਾਡਾ ਤਾਂ। ਅੱਜ ਪਤਾ ਲੱਗਿਆ ਵੀ ਕੈਨੇਡਾ ਕਿੰਨਾ ਫਾਸਟ ਆ। ਅਜੇ 2 ਮਿੰਟ ਪਹਿਲਾਂ ਮੈਂ ਸੁਨੇਹਾ ਲਾਇਆ, ਤੁਸੀਂ ਸਾਡੇ ਬਾਬੇ ਤੱਕ ਪਹੁੰਚਾ ਵੀ ਦਿੱਤਾ। ਸਲੂਟ ਆ ਬਾਬਾ ਜੀ, ਲਵ ਯੂ। ਕਮਾਲ ਹੈ, ਕਿਸੇ ਕੁੜੀ ਦੀ ਫੋਟੋ ਨੂੰ ਫੇਸਬੁੱਕ ਤੇ ਦੇਖਿਆ ਤੇ ਉਹਨੂੰ ਮਿਲਣ ਲਈ ਇੰਨੀ ਦੂਰ ਆ ਗਿਆ। ਓਏ ਜੀ ਤਾਂ ਮੈਂ ਫੋਟੋ ਦੇਖ ਕੇ ਆਇਆ ਜੀ, 2-3 ਕੁੜੀਆਂ ਪਿੱਛੇ ਤਾਂ ਮੈਂ ਐਂ ਚਲੇ ਗਿਆ। ਮੇਰੇ ਯਾਰਾਂ ਦੋਸਤਾਂ ਨੇ ਕਹਿੰਦਾ ਬਾਹਲੀ ਆਰਡਰ ਕੁੜੀ ਹੈ। ਹੈਲੋ, ਉਹ ਸ਼ਹਿਰ ਦੀ ਸਭ ਤੋਂ ਰਿਚ ਕੁੜੀ ਹੈ, ਸਮਝ ਆਈ? 2 ਮਹੀਨੇ ਕੀ 2 ਜਨਮ ਵੀ ਉਹਦੇ ਪਿੱਛੇ ਲਾ ਦੇ ਨਾ ਤਾਂ ਵੀ ਨਹੀਂ ਤੇਰੀ ਗੱਲ ਬਣਨੀ। ਨਹੀਂ ਤਾਂ ਮੈਂ ਮਾਤੜਾ ਆ ਸਨ 82 ਚ ਮੇਰੇ ਡੈਡੀ ਕੋਲੇ ਫੀਟ ਕਾਰ ਹੁੰਦੀ ਸੀ। ਦੱਸਿਆ ਸੀ ਮੈਨੂੰ। ਨਾ ਹੁਣ ਮੈਨੂੰ ਢੀਂਡਸਾ ਸਾਹਿਬ ਦੇ ਘਰੇ ਲੈ ਕੇ ਜਾਣਾ ਜਾਂ ਇੱਥੇ ਠੰਡ 'ਚ ਮਾਰਨਾ? ਤੈਨੂੰ ਇੱਕ ਗੱਲ ਦੱਸਾਂ, ਉਹ ਜਿਹੜਾ ਘਰ ਸੀ ਨਾ ਜਿੱਥੇ ਤੂੰ ਮੈਨੂੰ ਪਹਿਲੀ ਵਾਰੀ ਮਿਲਿਆ ਸੀ, ਉਹ ਢੀਂਡਸਾ ਅੰਕਲ ਦਾ ਹੀ ਹੈ। ਹਾਂ, ਤੇ ਉਹ ਜਿਹੜਾ ਗਰੋਸਰੀ ਸਟੋਰ ਹੈ ਨਾ, ਉਹ ਵੀ ਢੀਂਡਸਾ ਅੰਕਲ ਦਾ ਹੀ ਹੈ। ਤੂੰ ਝੂਠ ਕਿਉਂ ਬੋਲਿਆ ਮੈਨੂੰ? ਐਕਚੁਅਲੀ ਮੈਂ ਵੀ 90 ਤੋਂ ਹੀ ਹਾਂ। 90 ਤੋਂ ਆ ਤੂੰ? ਹਾਂ। ਉਹ ਸੀਬ ਲੱਗੀ। ਹਾਂ ਇੱਕ ਮਿੰਟ ਗੱਲ ਤਾਂ ਸੁਣ ਲੈ। ਪਰ ਨਾ 90 ਤੋਂ 2 ਸਾਲ ਪਹਿਲਾਂ ਨਾ ਮੈਂ ਇੱਕ ਬੇਵਕੂਫੀ ਕੀਤੀ ਸੀ। ਅੱਛਾ। ਪਰ ਮੈਂ ਨਾ ਇੱਕ ਮੁੰਡੇ ਨੂੰ ਇੰਟਰਨੈਟ ਤੇ ਲਾਈਕ ਕਰਦੀ ਸੀ। ਇੰਟਰਨੈਟ ਤੇ? ਫੇਰ? ਉਹਦੇ ਨਾਲ ਵਿਆਹ ਕਰਾਉਣ ਲਈ ਮੈਂ ਇੱਥੇ ਆ ਗਈ, ਆਪਣੇ ਮੰਮਾ ਪਾਪਾ ਦੀ ਮਰਜ਼ੀ ਦੇ ਅਗੇਂਸਟ। ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਉਹ 1 ਨੰਬਰ ਦਾ ਧੋਖੇਬਾਜ਼ ਹੈ। ਕਹਿੰਦਾ ਕਿ ਜੇ ਤੂੰ ਆਪਣੇ ਪੇਰੈਂਟਸ ਨੂੰ ਛੱਡਦਾ ਤੇ ਇਹਦਾ ਮਤਲਬ ਤੇਰੇ ਕੋਲ ਹੁਣ ਪ੍ਰਾਪਰਟੀ ਰਹੀ ਨਹੀਂ ਤੇ ਮੈਨੂੰ ਤੇਰੇ 'ਚ ਕੋਈ ਇੰਟਰਸਟ ਨਹੀਂ ਰਿਹਾ। ਮੈਨੂੰ ਦੱਸ ਸਾਲਾ ਕਿੱਥੇ ਆ? ਨਾਸਣਾ ਭਾਂਦੀਆਂ ਮੈਂ ਸਾਲੇ ਦੀਆਂ। ਮੈਨੂੰ ਕੀ ਪਤਾ ਕਿੱਥੇ ਹੈ। ਮੰਮੀ ਪਾਪਾ ਤੇ ਇਹੀ ਸਮਝਦੇ ਆ ਨਾ ਕਿ ਮੇਰਾ ਉਹਦੇ ਨਾਲ ਵਿਆਹ ਹੋ ਗਿਆ ਤੇ ਮੈਂ ਬਹੁਤ ਖੁਸ਼ ਹਾਂ। ਹਮੇਸ਼ਾ ਕਹਿੰਦੇ ਰਹਿੰਦੇ ਕਿ ਮੈਂ ਫੋਨ ਤੇ ਉਹਨਾਂ ਦੀ ਗੱਲ ਕਰਾਵਾਂ, ਉਹਨਾਂ ਦੇ ਜਵਾਈ ਦੇ ਨਾਲ। ਪਰ ਮੈਂ ਹੀ ਆ ਹਮੇਸ਼ਾ ਟਾਲਦੀ ਰਹਿੰਦੀ ਆ। ਇਸੇ ਕਰਕੇ ਮੈਂ ਡਰ ਗਈ ਸੀ ਜਦ ਤੂੰ ਕਿਹਾ ਨਾ ਕਿ ਤੂੰ 90 ਤੋਂ ਹੈ। ਮੈਨੂੰ ਲੱਗਿਆ ਕਿ ਸ਼ਾਇਦ ਮੰਮਾ ਪਾਪਾ ਨੇ ਤੈਨੂੰ ਮੇਰੇ ਪਿੱਛੇ ਭੇਜਿਆ ਮੇਰੀ ਜਾਸੂਸੀ ਕਰਨ ਵਾਸਤੇ। ਚੱਲ ਹੁਣ ਮੈਨੂੰ ਠੰਡ 'ਚ ਮਾਰੇਂਗੀ ਜਾਂ ਔਰ ਢੀਂਡਸਾ ਸਾਹਿਬ ਨੂੰ ਵੀ ਮਿਲਾਏਂਗੀ? ਉੱਥੇ ਵੀ ਇੱਕ ਪੰਗਾ ਹੈ ਨਾ, ਪਿਓ ਮੰਨਦਾ ਤੇ ਪੁੱਤ ਨਹੀਂ ਮੰਨਦਾ, ਜੇ ਪੁੱਤ ਮੰਨਦਾ ਤੇ ਪਿਓ ਨਹੀਂ ਮੰਨਦਾ। ਉਹ ਨਿਹਾਲ ਸਿੰਘ ਤਾਂ ਸਾਰੇ ਪਿੰਡ ਨੂੰ ਮਨਾਈ ਫਿਰਦਾ, ਇਹ ਤਾਂ ਬੰਦੇ ਹੀ 2 ਨੇ। ਚੱਲ ਡੈਡ ਪਲੀਜ਼ ਤੁਸੀਂ ਮੇਰੀ ਗੱਲ ਮੰਨੋ ਪਲੀਜ਼। ਉਹ ਨਹੀਂ, ਮੈਂ ਆਪਣਾ ਗਰੋਸਰੀ ਸਟੋਰ ਬੰਦ ਨਹੀਂ ਕਰ ਸਕਦਾ। ਓਏ ਅਕਲ ਨੂੰ ਹੱਥ ਮਾਰ ਖੋਤਿਆ, ਅਕਲ ਨੂੰ ਹੱਥ ਮਾਰ। ਅਸੂਲ ਦੀ ਗੱਲ ਕਰ। ਮੈਂ ਆਪਣਾ ਗਰੋਸਰੀ ਸਟੋਰ ਕਿਵੇਂ ਬੰਦ ਕਰਦਾ ਵਾਂ? ਖੋਤੇ ਦਾ ਪੁੱਤ ਨਾ ਹੋਵੇ ਤਾਂ। ਓ ਗॉड ਡੈਡ, ਬੰਦ ਕਰਨ ਦੀ ਕੌਣ ਗੱਲ ਕਰਦਾ? ਤੁਸੀਂ ਮੇਰੀ ਗੱਲਾਂ ਨੂੰ ਅੰਡਰਸਟੈਂਡ ਨਹੀਂ ਕਰਦੇ। ਮੈਂ ਤਾਂ ਸਿਰਫ ਤੁਹਾਨੂੰ ਇਹੀ ਕਹਿਣਾ ਕਿ ਉਹਦੀ ਜਗ੍ਹਾ ਆਪਾਂ ਕਲੱਬ ਖੋਲਾਂਗੇ ਜਿੱਥੇ ਡਾਂਸ ਹੋਊਗਾ। ਤੇਰਾ ਮਤਲਬ ਹੈ ਖੋਤਿਆ ਮੈਂ ਆਪਣਾ 25 ਸਾਲ ਪੁਰਾਣਾ ਸਟੋਰ ਬੰਦ ਕਰਕੇ ਸ਼ਕੀਲਾ ਦੀ ਤਰ੍ਹਾਂ ਕੱਛਾ ਪਾ ਕੇ ਉੱਥੇ ਡਾਂਸ ਕਰਾਂ? ਓ ਗॉड ਡੈਡ, ਮੈਂ ਤੁਹਾਡੀ ਗੱਲ ਥੋੜੀ ਕਰਦਾ। ਤੁਸੀਂ ਥੋੜੀ ਡਾਂਸ ਵੈਂਸ ਕਰਨਾ ਹੈ। ਡੈਡ ਜ਼ਰਾ ਸੋਚ, ਆਪਣੇ ਢੀਂਡਸਾ ਗਰੋਸਰੀ ਸਟੋਰ ਦੀ ਢੀਂਡਸਾ ਜਗ੍ਹਾ। ਨਹੀਂ, ਢੀਂਡਸਾ। ਉਹ ਬੋਲਣਾ ਤਾਂ ਸਿੱਖ ਲੈ। ਓ ਡੈਡ ਜ਼ਰਾ ਸੋਚ, ਆਪਣੇ ਗਰੋਸਰੀ ਸਟੋਰ ਦੀ ਜਗ੍ਹਾ ਡੀ ਕਲੱਬ ਹੋਊਗਾ।
ਹੈ ਲਿਮੋਜ਼ਿਨ ਵਿੱਚੋਂ ਤੁਸੀਂ ਉਤਰੋਗੇ ਚਾਰੋਂ ਪਾਸੇ ਟੀਵੀ ਰਿਪੋਰਟਰ ਹੋਣਗੇ ਸੋਹਣੀ ਸੋਹਣੀ ਕੁੜੀਆਂ ਆਲੇ ਦੁਆਲੇ ਡਾਂਸ ਕਰਨਗੀਆਂ ਕੁੜੀਆਂ ਦੀਆਂ ਮੰਮੀਆਂ ਵੀ ਹੋਣਗੀਆਂ ਉੱਥੇ। ਓਹ ਗॉड ਡੈਡ ਮੰਮੀ ਡੈਡੀ ਥੋੜੀ ਆਉਂਦੇ ਆ ਪੇਰੈਂਟਸ ਆਰ ਨਾਟ ਅਲਾਉਡ ਡੈਡ ਨਹੀਂ ਪਰ ਗੱਲੇ ਤੇ ਤਾਂ ਮੈਂ ਹੀ ਬੈਠੂੰਗਾ ਨਾ। ਉਹ ਡੈਡ ਗੱਲਾਂ ਵੀ ਨਹੀਂ ਹੁੰਦਾ ਫਿਰ ਮੈਂ ਕਲੱਬ ਖੋਲ ਕੇ ਕੀ ਕਰਨਾ ਜਦੋਂ ਉੱਥੇ ਮੇਰਾ ਕੋਈ ਕੰਮ ਹੀ ਨਹੀਂ ਹੈ। ਨਾਲੇ ਇਹ ਸਾਡੇ ਕਲਚਰ ਦੇ ਖਿਲਾਫ ਹੈ। ਅਸੂਲ ਦੀ ਗੱਲ ਕਰ ਤੂੰ। ਨਿਹਾਲ ਮੈਨੂੰ ਲੱਗਦਾ ਕਿ ਆਪਾਂ ਗਲਤ ਟਾਈਮ ਤੇ ਆ ਗਏ। ਉਹ ਨਿਹਾਲ ਲਈ ਵੀ ਕਦੇ ਕੋਈ ਟਾਈਮ ਗਲਤ ਜਾਂ ਠੀਕ ਹੋਇਆ। ਪੁਰਾਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਣ ਨੂੰ ਹੀ ਕਲਚਰ ਕਹਿੰਦੇ ਆ। ਕੱਲ ਨੂੰ ਤੂੰ ਬੁੱਢੇ ਮਾਂ-ਬਾਪ ਨੂੰ ਕਹੇਗਾ ਬਈ ਪੁਰਾਣੇ ਪੈ ਗਏ ਇਹਨਾਂ ਨੂੰ ਬਾਹਰ ਸਿੱਟ ਦੋ। ਇਹ ਹੈ ਕਲਚਰ ਤੁਹਾਡਾ। ਲਾਨਤ ਇਹ ਜੇ ਕਲਚਰ ਦੇ ਉੱਤੇ। ਬਿਲਕੁਲ ਸਹੀ ਗੱਲ ਆ ਚਾਚਾ ਜੀ। ਆਪਣੇ ਇੱਕ ਮਿੰਟ ਓਏ ਜੇ ਆਪਾਂ ਆਪਦੀਆਂ ਜੜ੍ਹਾਂ ਭੁੱਲ ਗਏ ਤਾਂ ਆਪਾਂ ਥੱਲੇ ਨਹੀਂ ਡਿੱਗਾਂਗੇ। ਬਿਲਕੁਲ ਅਸੂਲ ਦੀ ਗੱਲ ਕੀਤੀ ਹੈ। ਇਹੀ ਕਲਚਰ ਹੈ ਗੋਰਿਆਂ ਦਾ ਆਪਣੇ ਬੱਚਿਆਂ ਨੂੰ ਪੂਰੀ ਫ੍ਰੀडम ਦਿੰਦੇ। ਇਹ ਵੀ ਗੱਲ ਆ। ਦੇਖੋ ਜੀ ਇੱਕ ਗੱਲ ਤਾਂ ਮੰਨਣੇ ਵਾਲੀ ਆ ਗੋਰੇ ਘੱਟੋ ਘੱਟ ਆਪਣੇ ਬੱਚਿਆਂ ਨੂੰ ਕੁੱਕੜੀ ਵਾਂਗੂ ਤਾੜ ਕੇ ਨਹੀਂ ਰੱਖਦੇ ਹੈਗੇ। ਨਹੀਂ ਪਰ ਜੇ ਪਤੰਗ ਦੀ ਡੋਰੀ ਕੱਟ ਗਈ ਫਿਰ ਤਾਂ ਜ਼ਮੀਨ ਤੇ ਡਿੱਗੂਗੀ। ਵਾਹ ਚਾਚਾ ਜੀ ਵਾਹ ਕੀ ਬਾਤ ਹੈ ਚਾਚਾ ਜੀ। ਆਏ ਹਾਏ ਧੰਨ ਭਾਗ ਮੇਰੇ ਕਿ ਮੈਨੂੰ ਐਡੀ ਮਹਾਨ ਸ਼ਖਸੀਅਤ ਦੇ ਘਰੇ ਰਹਿਣ ਦਾ ਮੌਕਾ ਮਿਲਿਆ ਚਾਚਾ ਜੀ। ਗ੍ਰੇਟ ਹੋ ਤੁਸੀਂ ਗ੍ਰੇਟ। ਪਰ ਮੁੰਡੇ ਐਨਾ ਗ੍ਰੇਟ ਵੀ ਨਹੀਂ ਹੈ ਹੂੰ ਮੈਂ ਬਸ ਜੀ ਸਦਕੇ ਤੇਰਾ ਆਪਣਾ ਘਰ ਹੈ ਤੂੰ ਰਹਿ ਸਕਦਾ ਹੈ। ਇੱਕ ਮਿੰਟ ਫੜੀ। ਉਹ ਮੈਂ ਤੈਨੂੰ ਪਛਾਣਿਆ ਨਹੀਂ ਤੂੰ ਹੈ ਕੌਣ? ਮੈਨੂੰ ਨਹੀਂ ਪਛਾਣਿਆ ਚਾਚਾ ਜੀ। ਕਮਾਲ ਦੀ ਗੱਲ ਆ ਉਹ ਮੈਂ ਤੁਹਾਡਾ ਆਪਣਾ ਨਿਹਾਲ ਚਾਚਾ ਜੀ ਛੋਟਾ ਨਿਹਾਲ। ਕਿਹੜਾ ਨਿਹਾਲ? ਉਹ ਚਾਚਾ ਜੀ ਪਿੰਡੋਂ ਨਾਭੇ ਤੋਂ ਤਾਰੀ ਦਾ ਦੋਸਤ ਨਿਹਾਲ ਸਿੰਘ ਘਰਿਆ। ਤਾਰੀ ਤਾਂ ਨਹੀਂ ਆਇਆ ਕਿਤੇ? ਉਹਨੂੰ ਕਿਨੇ ਵੀਜ਼ਾ ਦੇਣਾ ਜੀ ਕੈਨੇਡਾ ਦਾ। ਤਾਰੀ ਕਿੱਥੇ ਮੈਂ ਇਕੱਲਾ ਹੀ ਆਇਆ। ਬੜਾ ਕਰੈਕਟਰਲੈਸ ਜਿਹਾ ਮੁੰਡਾ ਹੈ ਉਹ। ਜਮਾਂ ਹੀ ਤੁਹਾਡੇ ਤੇ ਜੀ। ਹਾਂ ਗਿਆ ਹੀ ਨਹੀਂਗਾ ਤੁਹਾਡੇ ਤੇ। ਦੇਖੋ ਬਿਲਕੁਲ ਹੀ ਨਹੀਂ ਗਿਆ ਹੈਗਾ। ਕਿੱਥੇ ਤਾਰੀ ਕਿੱਥੇ ਤੁਸੀਂ ਕਿਆ ਗ੍ਰੇਟ ਪਰਸਨੈਲਿਟੀ ਜੀ ਚਾਚਾ ਜੀ। ਸਵਾਦ ਆ ਗਿਆ ਸਿਰਾ ਲੱਗ ਗਿਆ। ਬੇਟਾ ਤੂੰ ਅੱਜ ਤੋਂ ਇੱਥੇ ਰਹੇ ਜੀ। ਅੱਜ ਤੋਂ ਇਹ ਮੇਰਾ ਭਤੀਜ ਸਾਡੇ ਘਰ ਦੇ ਵਿੱਚ ਸਾਡੇ ਨਾਲ ਹੀ ਰਹੂਗਾ। ਤੇਰੀ ਬਿਲਕੁਲ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਹੈ। ਸੌਰੀ ਚਾਚਾ ਜੀ ਆ ਮੇਰਾ ਰੂਮ ਕਿੱਥੇ ਜੀ ਆਪਣਾ? ਉੱਪਰ ਚੜ ਕੇ ਨਾ ਖੱਬੇ ਹੱਥ ਨੂੰ ਦੂਜਾ ਥੈਂਕ ਕਮਰਾ। ਯੂ ਚਾਚਾ ਜੀ ਚਾਹ ਤੇ ਮਿਲ ਦਿਆ ਦਈ ਵੀਰੇ। ਸੁਣਿਆ ਤੂੰ ਹੁਣ ਖਿਆਲ ਰੱਖੀ। ਮੈਡਮ ਜੀ ਬੇਬੇ ਨੇ ਨਿਹਾਲ ਨਾ ਐਂ ਨਹੀਂ ਸੀ ਰੱਖਿਆ। ਜਿੱਥੇ ਜਾਈਦਾ ਜਨਤਾ ਨਿਹਾਲ ਕਰ ਦੇਦੀ ਆ। ਮਿਲਦੇ ਆ ਜੀ। ਉਹ ਨਹੀਂ ਕਮਾਲ ਦੀ ਗੱਲ ਆ ਨਿਹਾਲ ਸਿਆ। ਮੈਂ ਆਪਣੇ ਦੁੱਖੜੇ ਸੁਣਾਉਣਾ ਜਿਹੜਾ ਸੁਣਦਾ ਉਹ ਪਤੰਦਰ ਹੱਸਣ ਲੱਗ ਜਾਂਦਾ। ਉਹ ਸੱਚੀ ਸਵਾਦ ਆ ਗਿਆ। ਆ ਕੀਤੀ ਹੈ ਜੱਟਾਂ ਵਾਲੀ ਗੱਲ। ਪੰਗਾ ਪਿਆ ਖਬਰਿਆ ਖੁਬਰਿਆ ਨਹੀਂ। ਐਕਸ਼ਨ ਲਿੱਤਾ ਐਕਸ਼ਨ। ਐਕਸ਼ਨ ਤਾਂ ਲੈ ਲਿਆ ਪਰ ਕੀ ਹੁਣ ਇਹ ਸੋਚਿਆ ਕਿ ਅੱਗੇ ਕੀ ਕਰਨਾ ਹੈ? ਉਹ ਕੁੜੀਏ ਇਹ ਜੇ ਕੰਮ ਦੇ ਵਿੱਚ ਅੱਗੇ ਪਿੱਛੇ ਨਹੀਂ ਦੇਖੀਦਾ ਹੁੰਦਾ। ਇਹ ਬਿਨਾਂ ਸੋਚੇ ਇੱਥੇ ਆਇਆ ਹੁਣ ਬਿਨਾਂ ਸੋਚੇ ਅੱਗੇ ਤੁਰੂ। ਉਹ ਪਰ ਚਾਚਾ ਜੀ ਮੇਰੀ ਘੱਟੋ ਘੱਟ ਕੁੜੀ ਨਾਲ ਫੋਟੋ ਤਾਂ ਖਿਚਾ ਦਿਓ। ਉਹ ਪਿੰਡ ਤਾਈ ਨੇ ਮੇਰੀ ਬੇਬੇ ਦਾ ਗੱਲਾਂ ਸੁਣਾ ਬਲੱਡ ਪ੍ਰੈਸ਼ਰ ਵਧਾਇਆ ਪਿਆ ਹੋਣਾ। ਉਹਨਾਂ ਨੂੰ ਪਤਾ ਤਾਂ ਲੱਗ ਜੇ ਵੀ ਨਿਹਾਲ ਕੈਨੇਡਾ ਪਹੁੰਚ ਗਿਆ। ਠੀਕ ਹੈ ਚਲੋ ਫਿਰ ਫੋਟੋ ਖਿਚਾਈਏ। ਡੈਡ ਫੋਟੋ ਕਰਨ ਦੀ ਗੱਲ ਛੱਡੋ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਪਤਾ ਵੀ ਉਹ ਰਹਿੰਦੀ ਕਿੱਥੇ? ਉਹ ਮੂਰਖਾ ਸਾਰੀ ਦੁਨੀਆ ਨੂੰ ਪਤਾ ਹੈ ਉਹ ਕਿੱਥੇ ਰਹਿੰਦੀ ਹੈ। ਕਦੇ ਅਖਬਾਰ ਵੀ ਪੜ੍ਹ ਲਿਆ ਕਰ। ਸ਼ਹਿਰ ਦੀ ਸਭ ਤੋਂ ਅਮੀਰ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਉਹ। ਚਾਚਾ ਜੀ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਕੁੜੀ ਦੀ ਵੇਟ ਕਰ ਰਿਹਾ। ਸਾਲਾ ਓਪਰਾ ਜਿਹਾ ਫੀਲ ਹੋ ਰਿਹਾ। ਪਤਾ ਨਹੀਂ ਕਦੋਂ ਆਊਗੀ। ਚਾਚਾ ਜੀ ਸਾਲੀ ਬਾਲੀ ਕੈਮਾ ਸਿਰਾ ਹੀ ਲਾਈ ਜਾਂਦੀ ਆ। ਫੋਟੋ ਵੀ ਟਪਾਤੀ ਇਹਨੇ ਤਾਂ। ਚਾਚਾ ਜੀ ਤੁਹਾਨੂੰ ਪਤਾ ਦੀਵਾਲੀ ਵੇਲੇ ਇੱਕ ਪਟਾਕਾ ਹੁੰਦਾ ਜਿਹੜਾ ਬਿਲਕੁਲ ਐਂਡ ਤੇ ਚਲਾਈਦਾ ਜਿਹਦੇ ਵਿੱਚ ਹੀ ਚੱਕਰੀਆਂ ਅਨਾਰ ਫੁੱਲਝੜੀਆਂ ਬੰਬ ਗੋਲੇ। ਉਹ ਪਟਾਕਾ ਹੈ। ਓਏ ਹੋਏ ਹੋਏ ਸਾਉਣ ਦਾ ਮਹੀਨਾ ਹੋਵੇ ਮਿੰਨੀ ਮਿੰਨੀ ਕਣੀ ਪੈਂਦੀ ਹੋਵੇ ਤੇ ਜੱਟ ਬੈਠਾ ਹੋਵੇ ਜੌਂਡੀਅਰ ਤੇ ਸੁਹਾਗਾ ਫੇਰਦਾ ਤੇ ਮੇਰੀ ਰਵੀਨਾ ਟੰਡਨ ਪਾ ਕੇ ਖੱਬੇ ਪੈਰ 'ਚ ਝਾਂਜਰ ਛਣ ਛਣ ਕਰਦੀ ਜੱਟ ਦਾ ਪੱਤਾ ਲੈ ਕੇ ਆਉਂਦੀ ਹੋਵੇ। ਸਵਾਦ ਹੀ ਆ ਜਾਵੇ। ਪਰ ਬੇਟਾ ਜੀ ਤੂੰ ਤਾਂ ਕਹਿੰਦਾ ਸੀਗਾ ਬਈ ਜੌਂਡੀਅਰ ਲੈਂਡ ਦੀਆਂ ਹਲੇ ਸਲਾਹਾਂ ਹੀ ਬਣ ਰਹੀਆਂ। ਉਹ ਚਾਚਾ ਜੀ ਆ ਵੀ ਤਾਂ ਸਲਾਹਾਂ ਹੀ ਬਣਦੀਆਂ ਨੇ। ਪਰ ਆ ਸਾਲੇ ਕਾਲੇ ਪੀਲੇ ਜਿਹੇ ਕੌਣ ਨੇ ਚਾਚਾ ਜੀ? ਇਹਦਾ ਪਾਪਾ MP ਆ। ਉਹ ਯਾਰ ਛੱਡ MP ਨੂੰ ਆਪਾਂ ਇਹਦੇ ਨਾਲ ਫੋਟੋ ਖਿਚਾਈਏ। ਚੱਲ ਬੈਠ ਗੱਡੀ 'ਚ।
ਨਿਹਾਲ ਬੇਟਾ ਜੀ ਇਹ ਹੈ ਆਪਣਾ ਵੈਂਕੂਵਰ ਦਾ ਡਾਊਨਟਾਊਨ। ਕੀ ਹੈ ਜੀ? ਜਾਣੀ ਕਿ ਆਪਣੇ ਪਿੰਡ ਦੀ ਜਿਵੇਂ ਸੱਥ ਹੁੰਦੀ ਹੈ ਨਾ, ਇਹ ਸੱਥ ਹੈ। ਅੱਛਾ ਜੀ। ਨਹੀਂ ਸਮਝਿਆ? ਨਹੀਂ। ਐ ਸਮਝ ਲੈ ਬਈ ਜਿਵੇਂ ਚੰਡੀਗੜ੍ਹ ਦਾ 17 ਸੈਕਟਰ, ਇਹ 17 ਸੈਕਟਰ ਹੈ। ਇਹਦਾ ਮਤਲਬ ਅੱਗੇ ਵੜ ਕੇ ਫੁਹਾਰਾ ਜੀ। ਫਵਾਰਾ ਫੁਵਾਰਾ ਕੁਛ ਨਹੀਂ ਹੈ ਇੱਥੇ, ਬਸ ਤੂੰ ਰੌਣਕ ਮੇਲਾ ਦੇਖ ਚਾਰੇ ਪਾਸੇ। ਪਰ ਆਪਣੀ ਰਵੀਨਾ ਟੰਡਨ ਤਾਂ ਕਿਤੇ ਦਿਖਦੀ ਨਹੀਂ ਜੀ। ਉਹ ਵੀ ਦਿਖ ਜੋ ਕਿਤੇ ਨਾ ਕਿਤੇ। ਆਹੋ ਖੜੀ ਆ ਸਾਹਮਣੇ। ਬਸ ਹੁਣ ਤੁਸੀਂ ਮਾੜਾ ਜਿਹਾ ਤਰੀਕੇ ਨਾਲ, ਕਿਤੇ ਉਹੀ ਨਾ ਊਟ ਪਟਾਂਗ। ਹਾਂ ਹਾਂ ਤੂੰ ਘਬਰਾ ਨਾ। ਅੱਜ ਤੂੰ ਦੇਖੀ ਇਹ ਜੀ ਮੈਂ ਕਮਾਲ ਦੀ ਫੋਟੋ ਖਿੱਚਣ ਲੱਗਿਆ ਹੈ ਨਾ, ਮੰਨ ਜਾਏਗੀ ਤੂੰ ਵੀ। ਹਾਏ ਕੁੜੀ ਐਡੀ ਸੋਹਣੀ ਲੱਗ ਰਹੀ ਨਾ ਕੈਮਰੇ। ਅੰਕਲ ਫੋਟੋ ਖਿੱਚੋ। ਬੇਟਾ ਖਿੱਚ ਰਿਹਾ, ਮੇਰੀ ਗੱਲ ਤਾਂ ਪੂਰੀ ਹੋ ਲੈਣ ਦੇ। ਆ ਦੇਖ ਕਿਆ ਵਧੀਆ ਫੋਟੋ ਖਿੱਚਾਂਗਾ ਮੈਂ। ਖਿੱਚਦੇ ਖਿੱਚਦੇ ਖਿੱਚਦੇ। ਸਤਿ ਸ਼੍ਰੀ ਅਕਾਲ ਜੀ। ਦੇਖੀ ਫੋਟੋ ਬਹੁਤ ਸੋਹਣੀ, ਬਹੁਤ ਸੋਹਣੀ। ਮੈਨੂੰ ਦਿਖਾਓ। ਦੇਖ ਲੈ ਕਿਆ ਕਮਾਲ ਦੀ ਫੋਟੋ ਖਿੱਚੀ ਹੈ। ਮੰਨਦਾ ਹੁਣ? ਆਈ ਕਿੱਤਾ? ਕਿਉਂ ਇਹ ਤੇਰੀ ਫੋਟੋ ਹੈ? ਉਹ ਕਾਲੇ ਨੇ ਫੋਟੋ ਖਿੱਚੀ ਮੇਰੀ। ਯਾਰ ਤੂੰ ਕਾਲੇ ਨੂੰ ਕਿਉਂ ਦੇਖ ਰਿਹਾ? ਤੂੰ ਆਪਣੀ ਫੋਟੋ ਦੇਖ। ਐ ਲੱਗਦਾ ਜਿਵੇਂ ਜਵਾਨੀ ਦਾ ਧਰਮਿੰਦਰ ਹੋਵੇ। ਮੰਨਦਾ ਹੁਣ ਆਪਣੇ ਚਾਚੇ ਨੂੰ? ਕੁੜੀ ਕਿੱਥੇ ਆ? ਓਹੋ ਤੂੰ ਟੈਨਸ਼ਨ ਕਿਉਂ ਲੈਂਦਾ? ਤੇਰੀ ਫੋਟੋ ਖਿੱਚੀ ਜਾਣੀ ਹੈ। ਫੋਟੋ ਤਾਂ ਖਿੱਚੂਗੀ ਜੇ ਕੁੜੀ ਲੱਭੂਗੀ। ਓਹੋ ਕੁੜੀ ਵੀ ਲੱਭ ਜੂਗੀ। ਉਹ ਖੜੀ ਹੈ ਤੇਰੀ ਰਵੀਨਾ ਟੰਡਨ। ਗੈਟ ਦ ਕਾਰਡ ਪਲੀਜ਼। ਹੁਣ ਤੂੰ ਫੋਟੋ ਚੱਜ ਨਾਲ ਖਿੱਚਦੀ ਬੇਬੀ ਦੀ ਤਾਂ ਹੋ ਜਾਵੇ ਪਿੰਡ 'ਚ। ਉਹ ਹੋ ਜੂ ਤਾਂ ਨੇ। ਹੁਣ ਤੂੰ ਜਾ। What are you saying? Thank God for that. No. ਜੋ ਹੀ ਨਿਹਾਲ ਕੁੜੀ ਦੇ ਕੋਲ ਨੂੰ ਹੋਏ ਨਾ ਉਦੋਂ ਕਲਿੱਕ ਕਰੀ। One sec. ਅਜੇ ਨਾ ਕਰੀ। ਠਹਿਰ ਥੋੜਾ ਜਾ। Yeah, like that. ਮੈਂ ਕਹਾਂਗਾ 1 2 3। Oh damn! I missed her. ਹਲੇ ਮੈਂ ਤੈਨੂੰ ਕਹੇ ਨਹੀਂ, ਤੂੰ ਪਹਿਲਾਂ ਹੀ ਕੋੜਾ ਦੱਬਤਾ। ਬਣ ਗਈ ਵੱਡੀ ਫੋਟੋਗ੍ਰਾਫਰ। ਦਿਖਾਈ। ਬਹੁਤ ਸੋਹਣੀ, ਬਹੁਤ ਦੇਖ ਲੈ। ਆ ਕੀ ਸੋਹਣੀ ਹੈ ਮੈਂ ਤਾਂ ਫੇਰ ਵੀ ਬੰਦੇ ਨਾਲ ਫੋਟੋ ਖਿੱਚੀ ਸੀਗੀ। ਇਹ ਤਾਂ ਇਹਨੇ ਖਿੱਚੀ ਹੈ ਬੁੱਤ ਨਾਲ ਤੇਰੀ। Shit. Yes. Oh God, Dad, नहीं यार। ओए, डैड थप्पड़ खाते मारे। ਉਹ ਤੈਨੂੰ ਆਪਣੇ ਪਿਓ ਦੀ ਕੋਈ ਇੱਜ਼ਤ ਉਹ ਛੋਟੂ। ਨਹੀਂ? ਤੂੰ ਮੇਰਾ ਫੋਨ ਕੱਟਦਾ। डैडी मैं फोटो खींच। ਤੈਨੂੰ ਫੋਟੋ ਦੀ ਪਈ ਹੈ? ਤੈਨੂੰ ਆਪਣੇ ਪਿਓ ਉਹ ਦੀ? ਚਾਚਾ ਜੀ 1 ਮਿੰਟ ਫੋਟੋ ਦਿਖਾ। यार ਲੱਗਦਾ फोटो photo खींचनी ਦਾ। हुई, डैडी फोन करी ਜਾਂਦਾ ਸੀ ਵਿੱਚ। ਗੁੱਸਾ ਹੀ ਬੜਾ ਚੜਿਆ ਹੋਇਆ ਮੈਨੂੰ ਤਾਂ। ਹੁਣ ਤੇਰੀ ਤੈਨੂੰ ਇੱਜ਼ਤ ਨਹੀਂ ਆਪਣੇ ਪਿਓ ਉਹ ਦੀ? ਚਾਚਾ ਜੀ ਕਾਫੀ ਕਿੱਥੇ ਆ? ਮੈਂ ਫਿਰ ਕਾਫੀ ਦਾ ਨਾ ਆਈਡੀਆ ਕੈਨਸਲ ਕਰ ਦਿੱਤਾ। ਮੈਂ ਸੋਚਿਆ ਕਾਫੀ ਨਾਲੇ ਤਾਂ ਮੂੰਹ ਬੇਸਵਾਦ ਹੋ, ਨਾਲੇ $8 ਲੱਗ ਜੂ। ਮੈਂ ਨਾ 2 ਨਿੰਬੂ ਲੈ ਲਏ, ਆਪਾਂ ਘਰ ਜਾ ਕੇ ਸ਼ਿਕੰਜੀ ਵੀ ਪੀਵਾਂਗੇ। ਮੈਨੂੰ ਮਾਫ ਕਰੋ, ਮੇਰੇ ਜੋੜੇ ਹੱਥ। ਮੇਰੀ ਇੱਕ ਹੈਲਪ ਕਰੋਗੇ ਤੁਸੀਂ? ਕੀ? ਮੇਰੀ ਕੋਈ ਹੈਲਪ ਨਾ ਕਰਿਓ। ਹਾਂ ਮੈਂ ਤਾਂ ਸਟੈਂਡ ਲਿਆ ਹੀ ਆ ਹੁਣ। Slow down, Dad. ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਮੈਨੂੰ। ਤਾਰੀ ਨੇ ਸਲੇ ਨੇ ਫੋਟੋ ਤਾਂ ਸਿਰੇ ਦੇ ਪੁਰਜੇ ਦੀ ਵਿਖਾਈ ਆ। ਬੇਬੇ ਤੈਨੂੰ ਕੱਚ ਦੇ ਸਮਾਨ ਵਾਂਗੂ ਰੱਖੂਗੀ ਸਾਂਭ ਕੇ। ਜੀ ਕਰਦਾ ਇਹਦੇ ਮੂਹਰੇ ਬੈਠ ਕੇ ਨਾ ਬਸ ਦੇਖੀ ਜਾਵਾਂ। Your coffee. ਹਾਂ ਥੈਂਕਸ। ਲੱਗਦਾ ਐ ਨਹੀਂ ਬਣਨੀ ਗੱਲ, ਜਗਾੜ ਤਾਂ ਲਾਉਣਾ ਹੀ ਪੈਣਾ।
ਭੋਲੂ ਜੀ ਸਤਿ ਸ੍ਰੀ ਅਕਾਲ। ਯਾਰ ਆ ਕੀ ਕੀਤਾ? ਆਵਾਜ਼ ਵੀ ਨਹੀਂ ਆਈ। ਦੱਸਦਾ ਪੰਜ ਹੀ ਹੈ। ਸੇਵਾ ਕਿੱਥੇ? ਵਾਹਿਗੁਰੂ ਤੇਰੀ ਆਤਮਾ ਨੂੰ ਸ਼ਾਂਤੀ ਬਖਸ਼ੇ। ਔਰ ਰਵਿੰਦਰ ਟੰਡਾ ਚੱਲੀ ਓਏ। ਮੈਡਮ ਉਹ ਨਿਕਲ ਗਏ ਜੀ। ਉਹ ਮੈਂ ਕੋਸ਼ਿਸ਼ ਤਾਂ ਬੜੀ ਕੀਤੀ, ਫੜੇ ਨਹੀਂ ਗਏ ਜੀ। ਪਰ Excuse me, who are you? Mind your own business, all right? ਟਾਕਿੰਗ ਟੂ ਹਰ ਯਾਰ। ਮੈਡਮ ਵੈਰੀ ਗੁੱਡ ਇੰਗਲਿਸ਼ ਜੀ, ਬਟ ਮਾਈ ਸੈਲਫ ਨਿਹਾਲ ਸਿੰਘ ਗਰੇਵਾਲ ਜੀ, ਪਾਰਟੀ ਪ੍ਰੈਜ਼ੀਡੈਂਟ ਰਪਦਮਨ ਕਾਲਜ ਨਾਭਾ। All right. Whoever you are, ਤੁਸੀਂ ਜੋ ਵੀ ਹੋਗੇ ਇੱਥੇ ਸੀਨ ਨਾ ਕ੍ਰੀਏਟ ਕਰੋ ਪਲੀਜ਼। ਪਰ ਮੈਂ ਤੁਹਾਡੇ ਲਈ ਜੀ ਉਹ। ਪਰ ਮੈਡਮ ਮੇਰੀ ਗੱਲ ਤਾਂ ਸੁਣ। ਹੈਲੋ, ਤੂੰ ਆਈ ਕਦੇ ਨਾ ਬੇ ਠੋਲੇ ਮਾਰ ਮਾਰ ਪੋਪੜ ਪਹਾੜ ਨੂੰ ਸਲਦਾ। ਟਾਟਾ ਹੁਣ ਪੈਰ ਮੇਰੇ ਤੋਂ ਗਰੀਬ ਦਾ। ਚਾਚਾ ਜੀ ਆਪਣੇ ਆਪ ਨੂੰ ਸਮਝਦੇ ਕੀ ਆ? ਭੈਣ ਫੁਕਰੀ ਸਾਲੀ ਕਿਵੇਂ ਕਾਟ ਕਰ ਕੁੱਤੀ ਸਾਲੀ। ਸਵਾਦ ਆ ਗਿਆ ਗਾਲ ਦਾ ਤਾਂ ਸੱਚੀ ਸਵਾਦ ਆ ਗਿਆ। ਕਿਹੜਾ ਪੰਜਾਬ ਦਾ ਚੇਤਾ ਕਰਾ ਦਿੱਤਾ ਤੂੰ। ਇੱਕ ਵਾਰ ਫਿਰ ਗਾਲ ਕੱਢ। ਚਾਚਾ ਜੀ ਮੈਂ ਕਹੀ ਜਾਂਦਾ ਮੇਰੀ ਸਾਲੀ ਬੇਇੱਜ਼ਤੀ ਹੋ ਗਈ ਭੈਣ ਫੁਕਰੀ ਸਾਲੀ। ਮਜ਼ਾ ਆ ਗਿਆ। ਇਹ ਹੁੰਦੀ ਆ ਗਾਲ। ਇੱਥੇ ਤਾਂ ਗਾਲ ਕੱਢ ਲੂਗੇ ਮੂੰਹ ਵਿੱਚ ਕੇ। ਸਟੂਪਿਡ ਇਡੀਅਟ। ਗਾਲ ਉਹ ਹੁੰਦੀ ਹੈ ਜੇ ਮੱਝ ਨੂੰ ਕੱਢੀ ਜਾਏ ਨਾ, ਸਾਲੀ 2 ਦਿਨ ਦੁੱਧ ਨਾ ਦੇਵੇ, ਫਿਰ ਗਾਲ ਦਾ ਸਵਾਦ ਹੈ। ਕੱਢ ਇੱਕ ਵਾਰੀ ਫੇਰ। ਮੈਂ ਕਿਹਾ ਜਨਾ ਮੇਰੀ ਬੇਇੱਜ਼ਤੀ ਹੋ ਗਈ ਭੈਣ। 4 ਬੰਦੇ ਸਾਲੀ ਕਹਿੰਦੀ ਹੂ ਆਰ ਯੂ। ਯਾਰ ਫੇਰ ਕੀ ਹੋ ਗਿਆ ਜੇ ਕਹਿਤਾ ਹੂ ਆਰ ਯੂ? ਪਹਿਲਾਂ ਕਦੇ ਨਹੀਂ ਕਿਸੇ ਨੇ ਤੈਨੂੰ ਕਿਹਾ ਹੂ ਆਰ ਯੂ? ਮੈਨੂੰ ਹਾਂ ਰਾਮਗੜ੍ਹ ਵਾਲੀ ਰਿੰਪੀ ਨੇ ਕਿਹਾ ਸੀ। ਦੱਸ ਦੇ ਕੀ ਕਿਹਾ ਸੀ ਰਾਮਗੜ੍ਹ ਵਾਲੀ ਨੇ? ਚਾਚਾ ਦਾਰੂ ਪੀ ਕੇ ਮੈਂ ਠਰਕੀ ਜਿਹਾ ਹੋ ਜਾਣਾ। ਤੂੰ ਮੈਂ ਕੱਲਾ ਥੋੜੇ ਹੋ ਜਾਂਦਾ, ਸਾਰੀ ਦੁਨੀਆ ਦਾਰੂ ਪੀ ਕੇ ਠਰਕੀ ਹੋ ਜਾਂਦੀ ਹੈ। ਸੁਣਾ ਕੀ ਕਿ ਹਸੀਆਂ ਨੇ। ਬਸ ਐਵੇਂ ਹੀ ਚਾਚਾ ਮੈਨੂੰ ਸਾਲੀ ਕਹਿੰਦੀ ਹੂ ਆਰ ਯੂ। ਬਸ ਜੱਟ ਨੇ ਚਲਾਇਆ ਜਾਦੂ। ਫਿਰ 2-4 ਦਿਨਾਂ ਮਗਰੋਂ ਜੱਟ ਦੇ ਜਿੰਦ ਬਾਹਰਦੀ ਫਿਰਦੀ ਸੀ। ਐਵੇਂ ਪੀਤੀ ਖਾਦੀ ਜੀ ਚਾਚਾ ਫੋਨ ਲਾ ਲਿਆ ਮੈਂ। ਉਹ ਜੇ ਨੰਬਰ ਪਤਾ ਨਹੀਂ ਸਾਲਾ 98 154 75075 ਸੀ। ਪਤਾ ਨਹੀਂ ਸਾਲਾ 92 34 ਸੀ। ਚੱਲ ਕੋਈ ਨਹੀਂ ਤੂੰ ਗੱਲ ਕੀ ਕਹਿੰਦੇ? ਚਾਚਾ ਬੈਲ ਵੱਜਦੀ ਆ ਹਲੇ ਗੱਲ। ਅੱਛਾ ਹੈਲੋ ਰਿੰਪੀ ਮੈਂ ਬੋਲਦਾ। ਕੀ ਕਹਿੰਦੇ? ਚਾਚਾ ਗੱਲ ਕਰਨ ਤੋਂ ਪਹਿਲਾਂ ਕੀ ਕਹਿੰਦੀ ਦੱਸ। ਵੇ ਪਿੰਡ ਮਾਸੀ ਦੇ ਗਈ 1 2 3 ਹੋ ਮੈਂ ਕਿੱਥੇ ਵੇ ਪਿੰਡ ਮਾਸੀ ਦੇ ਗਈ ਸੀ। ਕੀ ਕਰਦੀ ਸੀ ਕਹਿੰਦੀ ਭਾਬੀ ਨਾ ਵਈ ਸੀ। ਹੋ ਮੈਂ ਕਿੱਥੇ ਪਿੰਡ ਮਾਸੀ ਦੇ ਗਈ ਸੀ। ਕੀ ਕਰਦੀ ਸੀ ਕਹਿੰਦੀ ਭਾਬੀ ਨਾ ਵਈ ਸੀ। ਲੜਕੇ ਤੋਂ ਹੀ ਤੇਰਾ ਨੀ ਮੈਂ ਫੋਨ ਟਰਾਈ ਕੀਤਾ। ਰਾਤ ਹੀ ਨੀਂਦ ਨਾ ਆਈ ਨੀ ਤੂੰ ਯਾਰ ਸ਼ੁਦਾਈ ਕੀਤਾ। ਕਾਤੋਂ ਚੱਕਿਆ ਨਹੀਂ ਵੇ ਮੇਰੀ ਅੱਖ ਲੱਗ ਗਈ ਸੀ। ਉਹ ਮੈਂ ਕਿੱਥੇ ਪਿੰਡ ਮਾਸੀ ਦੇ ਗਈ ਸੀ।
ਤੇ ਗਈ ਸੀ ਉਹ ਮੈਂ ਕਿਹਾ ਕਿੱਥੇ ਹੈ ਪਿੰਡ ਮਾਸੀ ਦੇ ਗਈ ਸੀ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਕਿਉਂ ਨੋ ਕੋਲੇ ਜਾ ਕੇ ਬੇਬੇ ਨੂੰ ਭੁੱਲ ਗਿਆ? ਕਿੱਦਾਂ ਦੀਆਂ ਗੱਲਾਂ ਕਰਦੀ ਹੈ ਬੇਬੇ? ਕਿੱਥੇ ਆ ਪੁੱਤ ਨੋ ਰਾਣੀ ਸਾਡੀ? ਮੇਰੇ ਨਾਲ ਆ। ਮਤਲਬ ਮੈਨੂੰ ਡਾਊਨਟਾਊਨ ਘਮਾਉਣ ਲਈ ਆ। ਕਿੱਥੇ? ਡਾਊਨਟਾਊਨ? ਸ਼ਹਿਰ ਹੁੰਦਾ ਬੇਬੇ, ਸ਼ਹਿਰ। ਹਾਂ ਉਹ ਬੇਬੇ ਬਸ ਮੈਂ ਤਾਂ ਸਕੂਟਰ ਵਾਂਗੂ ਭਜਾਈ ਫਿਰਦੀ ਆ, ਕਦੇ ਰਿਸ਼ਤੇਦਾਰੀਆਂ ਕਦੇ ਸਾਲੀਆਂ, ਬਸ ਗੱਲਾਂ ਹੀ ਛੱਡ ਦੇ, ਚਾਰੇ ਪਾਸੇ ਜੀਜਾ ਜੀ ਹੁੰਦੀ ਆ। ਅੱਜ ਤਾਂ ਸੇਵੀਆਂ ਖੜਾਈਆਂ ਮੈਨੂੰ ਆਪਦੇ ਹੱਥੀ ਬਣਾਈਆਂ ਸੀ ਤੇਰੀ ਨੂੰਹ ਨੇ। ਸੇਵੀਆਂ ਬਣਾ ਕੇ ਖਵਾਈਆਂ ਹੱਥਾਂ ਨਾਲ? ਮੇਰਾ ਹੀ ਝੂਠ। ਭਲਾ ਕੈਨੇਡਾ ਵਾਲੀ ਨੂੰ ਵੀ ਸੇਵੀਆਂ ਬਣਾਉਣੀਆਂ ਆਉਂਦੀਆਂ ਹੋਣੀਆਂ। ਕਹਿ ਤਾਂ ਉਹਨੂੰ ਗੱਲ ਕਰਾਵੇ ਮੇਰੀ ਨੂੰਹ ਰਾਣੀ ਨਾਲ। ਆ ਲੈ ਤੇਰੀ ਤਾਈ ਗੱਲ ਕਰਨਾ ਚਾਹੁੰਦੀ ਆ ਨੋ ਰਾਣੀ ਦੇ ਨਾਲ। ਗੱਲ ਕਰਨੀ ਆ ਤਾਈ ਨੇ, ਕਦੇ ਆਪਦੀ ਨੂੰਹ ਨਾਲ ਗੱਲ ਨਹੀਂ ਕੀਤੀ ਹੈਗੀ, ਦੂਜਿਆਂ ਦੀਆਂ ਨੂੰਹਾਂ ਨਾਲ ਗੱਲਾਂ ਕਰਨੀਆਂ ਇਹਨੇ। ਫੱਫੇ ਕੁੱਟਣੀ ਤਾਈ ਮੈਂ ਨਹੀਂ ਕਰਾਉਂਦਾ। ਬਹੁਤੀਆਂ ਗੱਲਾਂ ਨਾ ਕਰ, ਮੇਰਾ ਵੀ ਜੀ ਕਰਦਾ ਗੱਲ ਕਰਵਾ। ਬੇਬੇ ਤੇਰੀ ਨੂੰਹ ਹੈ, ਤੂੰ ਜੀ ਸੱਦ ਕੇ ਗੱਲ ਕਰ। ਪਰ ਉਹ ਆਪਣੇ ਹੈਲੋ ਬੇਬੇ। ਹੈਲੋ ਹੈਲੋ ਨਿਹਾਲ। ਹੈਲੋ ਲੱਗਦਾ ਫੋਨ ਕੱਟਿਆ ਗਿਆ। ਕੀ ਪਤਾ ਕੱਟਿਆ ਗਿਆ ਕਿ ਕੱਟਤਾ, ਇਹ ਤਾਂ ਹੁਣ ਪਰਮਾਤਮਾ ਹੀ ਜਾਣਦਾ। ਲੈ ਆ ਗਿਆ। ਹੈਲੋ ਨਿਹਾਲ। ਹੈਲੋ ਸਤਿ ਸ਼੍ਰੀ ਅਕਾਲ ਬੇਬੇ, ਜਸਨੀਤ ਬੋਲ ਰਹੀ ਹਾਂ। ਕੀ ਹਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਧੀਏ, ਜਿਉਂਦੀ ਰਹਿ, ਬੁੱਢ ਸੁਹਾਗਣ ਹੋਵੇ। ਅਸੀਂ ਤਾਂ ਕਦੋਂ ਦੇ ਤੈਨੂੰ ਉਡੀਕਦੇ ਆ। ਓ ਰੀਅਲੀ ਬੇਬੇ, ਮੈਂ ਵੀ ਤੁਹਾਨੂੰ ਬਹੁਤ ਮਿਸ ਕਰਦੀ ਹਾਂ, ਪਰ ਤੁਸੀਂ ਚਿੰਤਾ ਨਾ ਕਰੋ, ਅਸੀਂ ਜਲਦੀ ਤੁਹਾਨੂੰ ਮਿਲਣ ਆ ਰਹੇ ਹਾਂ। ਆ ਬੇਟਾ ਆਪਦੀ ਤਾਈ ਨਾਲ ਗੱਲ ਕਰ ਲੈ, ਮੈਂ ਫੋਨ ਸਪੀਕਰ ਤੇ ਲਾਉਣ ਲੱਗੀ ਆ। ਤਾਈ ਸਪੀਕਰ ਤੇ? ਹਾਂ ਹੈਲੋ ਤਾਈ। ਹਾਂ ਕੁੜੇ ਕੀ ਹਾਲ ਹੈ ਨੂੰਹ ਰਾਣੀਏ? ਹਾਂ ਫੋਨ ਸਪੀਕਰ ਤੇ ਕਿਉਂ ਲਵਾਇਆ? ਗੁਰਦੁਆਰੇ ਵਾਲੇ ਸਪੀਕਰ ਤੇ ਲਵਾ ਦੇਣਾ ਸੀ। ਸਾਰੇ ਪਿੰਡ ਨੂੰ ਸੁਣਾ ਦੇ। ਤਾਈ ਸੂਹਾਂ ਲੈਂਦੀ ਫਿਰਦੀਆਂ ਤੂੰ ਲੋਕਾਂ ਦੇ ਘਰਾਂ ਦੀਆਂ। ਸਭ ਪਤਾ ਮੈਨੂੰ। ਤਾਈ ਨੂੰ ਕਰਕੇ ਫੋਨ ਤੇਰਾ ਸਪੀਕਰ ਬੰਦ ਕਰਾਉਣਾ ਹੀ ਪੈਣਾ ਮੈਨੂੰ। ਹਾਂ ਕੁੜੇ ਬੰਦ ਕਰ ਇਹਨੂੰ ਫੂਕਣਾ ਨੂੰ, ਇਹ ਤਾਂ ਭੌਂਕਣ ਲੱਗਿਆ ਆਲਾ ਦਾਲਾ ਨਹੀਂ ਵੇਖਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੈਲੋ ਓਹ ਨਿਹਾਲ, ਹਾਂ ਤੂੰ ਤਾਈ ਨੂੰ ਇਹਨਾਂ ਔਖ ਕੇ ਬੋਲਿਆ? ਉਹ ਇਹਨਾਂ ਕਰਕੇ ਤਾਂ ਸਾਰੇ ਪੰਗੇ ਪਏ ਨੇ। ਮੈਨੂੰ ਕਹਿੰਦੇ ਫੋਟੋ ਨਹੀਂ ਕੁੜੀ ਲੈ ਕੇ ਆ। ਕੁੜੀ ਗਾਂ ਸਾਰੀ ਸਮਾਨ ਪੈਕ ਕਰੀ ਬੈਠੀ ਆ ਵੀ ਜਿਹੜੀ ਮੈਂ ਕਹੂੰਗਾ ਚੱਲ ਤੇ ਚੱਲ ਪੂਗੀ। ਫੋਟੋ ਨੇ ਪੰਗੇ ਪਾ ਕੇ ਰੱਖਤੇ। ਚੰਗਾ ਹੁੰਦਾ ਨਾ ਜੇ ਬੇਬੇ ਨੂੰ ਮੇਰੀ ਫੋਟੋ ਦਿਖਾਈ ਹੁੰਦੀ। ਅੱਛਾ ਫਿਰ ਤਾਂ ਬੇਬੇ ਨੇ ਮੈਨੂੰ ਆਉਣ ਹੀ ਨਹੀਂ ਸੀ ਦੇਣਾ। ਨਿਹਾਲ
आशिक चो आशिकी कर दिए तो फट बाकी, बंदे चो डर कर दिए तो चट बाकी। ਕੀ ਨਾਂ ਦੱਸਿਆ ਆਪਣਾ? ਨਿਹਾਲ। ਵੈਰੀ ਗੁੱਡ। ਨਾ ਸਾਡੀ ਕਿਸੇ ਨਾਲ ਕੋਈ ਲਾਗ ਡਾਟ ਹੈ, ਨਾ ਕਿਸੇ ਨਾਲ ਕੋਈ ਦੁਸ਼ਮਣੀ ਹੈ। ਫਿਰ ਪਤਾ ਨਹੀਂ ਮੇਰੀ ਭਤੀਜੀ ਤੇ ਅਟੈਕ ਕੌਣ ਕਰਵਾ ਰਿਹਾ, ਕੌਣ ਬਣਿਆ ਮੇਰੀ ਬੱਚੀ ਦੀ ਜਾਨ ਦਾ ਦੁਸ਼ਮਣ। ਸਿੱਧੂ ਸਾਹਿਬ ਮੈਂ ਪੱਕਾ ਤਾਂ ਨਹੀਂ ਕਹਿ ਸਕਦਾ, ਪਰ ਪਿਛਲੇ ਮਹੀਨੇ ਦੀ 20 ਤਰੀਕ ਨੂੰ ਕਿਸੇ ਨੇ ਜਸਨੀਤ ਦੇ ਫਾਦਰ ਦੀ ਵਸੀਅਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਅਨੁਸਾਰ ਜੇ 21 ਸਾਲ ਦੀ ਹੋਣ ਤੋਂ ਪਹਿਲਾਂ ਜਸਨੀਤ ਨੂੰ ਕੁਝ ਹੋ ਜੇ ਤਾਂ ਸਾਰੀ ਦੀ ਸਾਰੀ ਪ੍ਰਾਪਰਟੀ ਰਿਸ਼ਤੇਦਾਰਾਂ ਦੇ ਬਰਾਬਰ ਵੰਡੀ ਜਾਏਗੀ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਦੇਖੋ ਮੈਨੂੰ ਗਲਤ ਨਾ ਸਮਝੋ, 1 ਮਹੀਨਾ ਪਹਿਲਾਂ ਹੀ ਡਾਕੂਮੈਂਟ ਲੀਕ ਆਊਟ ਹੋਏ ਨੇ ਤੇ ਉਦੋਂ ਤੋਂ ਹੀ ਜਸਨੀਤ ਤੇ ਅਟੈਕ ਹੋ ਰਹੇ ਨੇ। ਮੈਨੂੰ ਲੱਗਦਾ ਇਹਨਾਂ ਦੋਨਾਂ ਗੱਲਾਂ ਦਾ ਆਪਸ ਵਿੱਚ ਕੋਈ ਨਾ ਕੋਈ ਕਨੈਕਸ਼ਨ ਜ਼ਰੂਰ ਹੈ। ਹੋ ਸਕਦਾ ਹੈ। ਤੂੰ ਇੱਕ ਕੰਮ ਕਰ ਬੇਟੀ, ਮੈਂ ਤਾਂ ਕਹਿਣਾ 2 ਮਹੀਨੇ ਘਰੋਂ ਬਾਹਰ ਹੀ ਨਾ ਨਿਕਲ। ਤੇ ਜੇ ਦੁਸ਼ਮਣ ਘਰ 'ਚ ਹੀ ਬੈਠਾ ਹੋਵੇ ਫੇਰ? ਤੇਰਾ ਕੀ ਮਤਲਬ ਹੈ? ਮੈਂ ਆਪਣੀ ਭਤੀਜੀ ਤੇ ਅਟੈਕ ਕਰਵਾ ਰਿਹਾ? ਤੁਹਾਨੂੰ ਤੇ ਆਪਣਾ ਹੀ ਪਾਲਾ ਖਾ ਰਿਹਾ। ਮੈਂ ਕਿਸੇ ਤੇ ਉਂਗਲ ਨਹੀਂ ਚੁੱਕੀ। ਮੇਰੀ ਭਤੀਜੀ ਹੈ ਉਹ, ਮੇਰਾ ਆਪਣਾ ਖੂਨ। ਤੇਰੇ ਵਾਂਗੂ ਮਤਰੇਈ ਨਹੀਂ ਜੋ ਆਉਂਦੇ ਹੀ ਮੇਰੇ ਭਰਾ ਨੂੰ ਖਾ ਗਈ। 1 ਮਹੀਨਾ ਹੋਇਆ ਸੀ ਵਿਆਹ ਹੋਏ ਨੂੰ, ਮੇਰਾ ਭਰਾ ਐਕਸੀਡੈਂਟ 'ਚ ਮਾਰਿਆ ਗਿਆ। ਮੈਨੂੰ ਤਾਂ ਉਹ ਵੀ ਤੇਰੇ ਦੀ ਸ਼ੱਕ ਹੈ, ਤੂੰ ਹੀ ਕੀਤਾ ਇਹ ਕਾਰਾ। ਹੁਣ ਚਲਿੱਤਰ ਕਰਦੀ ਹੈ ਸਾਡੇ ਸਾਹਮਣੇ। ਬੇਟਾ ਤੂੰ ਮੇਰੇ ਕੋਲ ਰਹਿ, ਮੈਂ ਦੇਖਦਾ ਤੇਰੇ ਤੇ ਕੌਣ ਕਰਦਾ ਅਟੈਕ। ਹਾਂ ਹਾਂ ਲੈ ਜਾਓ ਮੇਰੀ ਬੇਟੀ ਨੂੰ ਆਪਣੇ ਨਾਲ, ਤਾਂ ਕਿ ਉਹਦੀ ਕੋਈ ਹੁੱਕ ਸੁਗੀ ਨਾ ਲੱਗੇ। एक मिनट मॉम, can you guys please stop fighting? Uncle, if you really care for me, निहाल ਨੂੰ ਮੇਰੇ ਬੋਡੀਗਾਰਡ ਲਈ ਹਾਇਰ ਕਰ ਲਿਓ। ਐਜ ਯੂ ਵਿਸ਼ ਬੇਟਾ। ਬੇਟਾ ਕੀ ਤੁਸੀਂ ਜਸਨੀਤ ਦੇ ਬੋਡੀਗਾਰਡ ਦੀ ਜੌਬ ਲੈਣ ਲਈ ਤਿਆਰ ਹੋ? ਫੁੱਲ ਤਿਆਰ ਹੈ ਜੀ। ਸੋਚ ਲਓ ਬੇਟਾ, ਤੁਹਾਨੂੰ ਹਰ ਟਾਈਮ ਜਸਨੀਤ ਦੇ ਨਾਲ ਰਹਿਣਾ ਪੈਣਾ ਹੈ। ਸੋਚਣ ਵਾਲੀ ਕੀ ਗੱਲ ਹੈ ਜੀ, 24 ਆਵਰ ਸਰਵਿਸ ਹੈ ਜੀ, ਡੈਡੀਕੇਸ਼ਨ ਨਾਲ ਜੌਬ ਕਰੀ ਦੀ ਹੈ ਜੀ। ਗੁੱਡ, ਬਸ ਫਿਰ ਠੀਕ ਹੈ। ਜਦੋਂ ਤੱਕ ਜਸਨੀਤ ਪੂਰੇ 21 ਸਾਲਾਂ ਦੀ ਨਹੀਂ ਹੋ ਜਾਂਦੀ, ਉਦੋਂ ਤੱਕ ਉਹਦੀ ਜਾਨ ਦੀ ਰਖਵਾਲੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ। ਤੁਸੀਂ ਚਿੰਤਾ ਹੀ ਨਾ ਕਰੋ ਜੀ, ਡੋਂਟ ਟੇਕ ਚਿੰਤਾ। ਮੈਂ ਕਹਾਂ ਜੀ 21 ਸਾਲ ਛੱਡੋ, 91 ਸਾਲਾਂ ਤੱਕ ਜ਼ਿੰਮੇਵਾਰੀ ਮੇਰੀ ਜੀ। ਦੈਟਸ ਗੁੱਡ ਬੇਟਾ, ਥੈਂਕ ਯੂ ਬੇਟਾ, ਥੈਂਕ ਯੂ। ਕਮਾਲ ਹੈ, ਪਿੰਡ ਲੋਕੀ ਨਿਹਾਲ ਸਿੰਘ ਤੋਂ ਆਪਣੀਆਂ ਕੁੜੀਆਂ ਬਚਾਉਂਦੇ ਸੀ, ਇੱਥੇ ਕੁੜੀ ਬਚਾਉਣ ਲਈ ਨਿਹਾਲ ਸਿੰਘ ਨੂੰ ਰੱਖਿਆ ਜਾ ਰਿਹਾ। ਸਮਾਰਟ ਲੋਕ ਨੇ ਕੈਨੇਡਾ ਦੇ, ਨਿਹਾਲ ਸਿੰਘ ਦਾ ਟੈਲੈਂਟ ਸਮਝ ਗਏ। So Nihal, what do you want to have? ਨਾ ਜੀ ਬਸ ਜੀ ਕੁਝ ਨਹੀਂ ਪੀਣਾ ਪੋਣਾ ਜੀ। मतलब कुछ तो ले ले, कॉफी, कोल्ड ड्रिंक, समथिंग। ਇਸ ਟਾਈਮ ਜੀ ਕਾਫੀ ਕੋਲਡ ਡਰਿੰਕ? क्यों इस टाइम मतलब? ਇਸ ਟਾਈਮ ਨੂੰ ਤਾਂ ਜੜ ਦੋਸਤ ਨੇ ਪੈਗ ਲੈ ਕੇ ਸੁੱਤੇ ਪਏ ਹੁੰਦੇ ਜੀ। ਤਾਂ ਫਿਰ ਲਾ ਲੈ। ਪੈਗ ਲਾ ਲਾ? हाँ, have one। ਅੱਛਾ ਜੀ, ਪਰ ਦੇਖੋ ਜੀ ਮੈਂ ਡਿਊਟੀ ਦੇ ਟਾਈਮ 'ਚ ਦਾਰੂ ਦੂਰੂ ਪੀਣ ਦੇ ਹੱਕ 'ਚ ਹੈ ਨਹੀਂ। ਬਾਡੀਗਾਰਡ ਨਹੀਂ ਮੈਂ, ਕਿਹੜਾ ਪੁਲਿਸ ਵਾਲਾ ਵੀ ਜਿਹੜਾ ਟੋਨਿਆ ਫਿਰੂੰਗਾ। ਪਰ ਤੁਸੀਂ ਕਹਿੰਦੇ ਹੋ ਤਾਂ ਇੱਕ ਲਾ ਲੈਣਾ ਜੀ, ਬਟ ਮੈਨੂੰ ਰੋਕ ਦਿਓ ਜੀ। ਦੇਖੋ ਮੈਂ ਨਾ ਇੱਕ ਪੈਗ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਤਾਂ ਵੀ ਡੱਫ ਜਾਣਾ ਕਈ ਵਾਰੀ। ਹੈ ਜੀ, चल ला ले जी। रोक लेंगे। ਮੈਡਮ ਜੀ ਉਦਾਂ ਤਾਂ ਗੱਲ ਕੋਈ ਨਹੀਂ ਆ ਸਾਲੀ ਨਾ ਦਾਰੂ ਪੀ ਕੇ ਨਾ ਜੀ ਸਾਡੇ ਸਾਲਾ ਪਿਆਰ ਜਾਗ ਜਾਂਦਾ। ਦਿਲ ਦੀ ਗੱਲ ਕਹਿਣ ਨੂੰ ਜੀ ਕਰ ਰਿਹਾ ਹੁੰਦਾ ਵੀ ਜਿਵੇਂ ਹੁਣ ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਮਤਲਬ ਕਹਿ ਵੀ ਜਿਵੇਂ ਆਈ ਲਵ ਯੂ ਮੈਡਮ ਜੀ। ਨਹੀਂ ਮਤਲਬ ਐ ਨਹੀਂ ਵੀ ਜੇ ਬੰਦਾ ਪਿਆਰ ਕਰਦਾ ਹੋਵੇ ਤੇ ਉਹਦੀ ਗਰਲਫ੍ਰੈਂਡ ਸਾਹਮਣੇ ਬੈਠੀ ਹੋਵੇ, ਉਹਦੇ ਕਹਿਣ ਨੂੰ ਮਤਲਬ ਜੀ ਕਰ ਆਉਂਦਾ, ਸਾਲੀ ਦਲੇਰੀ ਰਹਿ ਜਾਂਦੀ ਹੈ ਨਾ। ਉਦੋਂ ਮੈਡਮ ਅੱਜ ਹੁਣ ਜਦੋਂ ਸਾਲੀ ਪੀ ਲਈ ਆ, ਮੈਂ ਤੁਹਾਨੂੰ ਦੱਸ ਦੇਣਾ ਬਈ ਤੁਸੀਂ ਸੋਹਣੇ ਬਹੁਤ ਆ ਮੈਡਮ, ਕੰਮ ਸਾਲਾ ਤੇਰਾ ਹੀ ਆ। ਮੈਂ ਜਦੋਂ ਪਹਿਲੀ ਵਾਰੀ ਦੇਖਿਆ ਨਾ ਤੁਹਾਨੂੰ, ਮਤਲਬ ਦਿਲੋਂ ਆਵਾਜ਼ ਨਿਕਲੀ, ਦਿਲੋਂ ਅੰਦਰ ਤੇ ਵੀ ਸਾਲੀ ਚੋਬਰ ਭਈਆ ਜਮਾ ਹੀ। चोबर? चोबर मतलब जी जिਵੇਂ ਗੁੰਦਮਾ ਜਿਹਾ ਮਾਲ। ਮੈਡਮ ਵੀ
ਤੁਸੀਂ ਮੈਨੂੰ ਲੱਗਦਾ ਗੱਲ ਸਮਝ ਗਏ ਬਈ ਯੂ ਆਰ ਵੈਰੀ ਬਿਊਟੀਫੁਲ ਥੈਂਕ ਯੂ ਨਿਹਾਲ ਅੰਗਰੇਜ਼ੀ ਫਿਲਮ ਦੀ ਹੀਰੋਇਨ ਹੁੰਦੀ ਨਾ ਸੇਮ ਟੂ ਸੇਮ ਡਿੱਟੋ ਹੀ ਬਸ ਤੂੰ ਅੰਗਰੇਜ਼ੀ ਫਿਲਮਾਂ ਵੇਖਦਾ ਹੈ? ਹਾਂ ਜੀ ਆ ਸਾਲੇ ਤਾਰੀ ਦੀ ਮੋਟਰ ਤੇ ਹੋਰ ਕੀ ਕਰੀਦਾ ਜੀ ਆਹੀ ਗੱਲ ਦੱਸਵਾ ਕਰੀਦਾ ਤਾਰੀ ਦੀ ਮੋਟਰ ਤੇ ਕੀ ਕਿਹੜੀ ਫਿਲਮ ਵੇਖੀ ਤੂੰ ਤਾਰੀ ਦੀ ਮੋਟਰ ਤੇ? ਤੁਸੀਂ ਛੱਡੋ ਜੀ ਉਹ ਤਾਂ ਬਸ ਪਰ ਉਹਦਾ ਮੈਂ ਟਿਟੈਨਿਕ ਵੀ ਦੇਖੀ ਜੀ ਮੋਬਾਈਲ 'ਚ ਮੋਬਾਈਲ ਤੇ ਕਿਉਂ ਵੇਖੀ ਘਰ ਟੀਵੀ ਤੇ ਕਿਉਂ ਨਹੀਂ ਵੇਖੀ? ਮੈਡਮ ਐਸੀਆਂ ਫਿਲਮਾਂ ਘਰੇ ਤੋਂ ਨਾ ਦੇਖਦੀਆਂ ਨੇ ਜੀ ਅਰੇ ਸਾਫ ਸੁਥਰੀ ਤਾਂ ਫਿਲਮ ਹੈ ਟਿਟੈਨਿਕ ਹੋਰ ਕਿੱਦਾਂ ਦੀ ਗੱਲ ਕਰਦੇ ਜੀ ਉਹ ਤਾਂ ਸਾਲਾ ਜਹਾਜ਼ ਟਾਈਮ ਸਿਰ ਡੁੱਬ ਗਿਆ ਉਹਨਾਂ ਨੇ ਤਾਂ ਗੰਦ ਪਾਉਣ ਦੀ ਪੂਰੀ ਤਿਆਰੀ ਕਰ ਲਈ ਸੀ ਹਾਂਜੀ ਸਾਰੇ ਪਿੰਡਾਂ ਬਣਾਈ ਗਏ ਜੀ ਸਾਰੇ ਪਿੰਡ ਦੇ ਮੋਬਾਈਲ ਵਾਲੇ ਮੁੰਡਿਆਂ ਕੋਲੇ ਮੋਬਾਈਲ ਦੇ ਵਿੱਚ ਆਓ ਫਿਲਮ ਕਈਆਂ ਨੇ ਤਾਂ ਸਾਲਿਆਂ ਨੇ ਸੀਨ ਹੀ ਕੱਟ ਉਹ ਪਾਇਆ ਹੋਇਆ ਤੁਸੀਂ ਵੀ ਕਹਿੰਦੇ ਹੋਗੇ ਮੈਡਮ ਕਿਹੜੇ ਸਾਲੇ ਮਾਤੜ ਨਾਲ ਪੰਗਾ ਪੈ ਗਿਆ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਇਹ ਸਾਲੀ ਅਮੀਰੀ ਗਰੀਬੀ ਹੈ ਨਾ ਮੈਡਮ ਇਹ ਕੁਛ ਨਹੀਂ ਇਹ ਸਮਾਂ ਹੈ ਬੰਦੇ ਦੇ ਦਿਲ ਮਾ ਪਿਆਰ ਹੋਣਾ ਚਾਹੀਦਾ ਇੱਕ ਅਮੀਰ ਗਰੀਬ ਨੂੰ ਪਿਆਰ ਕਰ ਸਕਦਾ ਹੈ ਗਰੀਬ ਅਮੀਰ ਨੂੰ ਪਿਆਰ ਕਰ ਸਕਦਾ ਹੈ ਸਹੀ ਗੱਲ ਹੈ ਨਿਹਾਲ ਪਿਆਰ 'ਚ ਕਦੇ ਕੋਈ ਅਮੀਰੀ ਗਰੀਬੀ ਨਹੀਂ ਹੁੰਦੀ ਸਹੀ ਗੱਲ ਹੈ ਪਿਆਰ ਬਸ ਪਿਆਰ ਹੀ ਹੁੰਦਾ ਹੈ ਜੇ ਅਮੀਰੀ ਗਰੀਬੀ ਦਾ ਕੋਈ ਫਰਕ ਹੁੰਦਾ ਸ਼ਾਇਦ ਮੇਰੀ ਜ਼ਿੰਦਗੀ 'ਚ ਰੂਪ ਨਹੀਂ ਹੁੰਦਾ ਰੂਪ ਉਹ ਜਿਹਨੂੰ ਮੈਂ ਪਿਆਰ ਕਰਦੀ ਹਾਂ ਹੁਣ ਕਿੱਥੇ ਰੂਪ ਮੈਡਮ ਰੂਪ ਜ਼ਿਆਦਾਤਰ ਅਮਰੀਕਾ ਹੀ ਰਹਿੰਦਾ ਬਿਜ਼ਨਸ ਦੇ ਸਿਲਸਿਲੇ 'ਚ ਤੁਹਾਡੇ ਤੇ ਏਡੇ ਵੱਡੇ ਹਮਲੇ ਹੋ ਰਹੇ ਨੇ ਤੇ ਰੂਪ ਅਮਰੀਕਾ ਬੈਠਾ ਰੂਪ ਨੂੰ ਪਤਾ ਹੀ ਨਹੀਂ ਹੈ ਨਿਹਾਲ ਕਿਉਂਕਿ ਮੈਂ ਉਹਨੂੰ ਦੱਸਿਆ ਹੀ ਨਹੀਂ ਇਹੀ ਸੱਚਾ ਪਿਆਰ ਹੈ ਜੇ ਮੈਂ ਉਹਨੂੰ ਇੱਕ ਵਾਰੀ ਦੱਸ ਦਿੰਦੀ ਉਹ ਭੱਜਿਆ ਇੱਥੇ ਆਉਂਦਾ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਆਪ ਰੂਪ ਨੂੰ ਡੇਂਜਰ 'ਚ ਪਾਵਾਂ ਉਹਦੀ ਜਾਨ ਨੂੰ ਵੀ ਤਾਂ ਖਤਰਾ ਹੋ ਸਕਦਾ ਹੈ ਸੱਚਾ ਪਿਆਰ ਇਹਨੂੰ ਕਹਿੰਦੇ मैं फोन करके आया हेलो और तारी तेनू सड़े ही कुड़ी लभी सी एक तो पंजाबी नहीं बोलती उत्तों सड़े इन्ने अमीर खानदान दी कुड़ी है उत्तों 5 बाडीगार्ड उत्तों साली ने बॉयफ्रेंड भी रखा होया उत्तों बेबे ने खुशी च खंड पाठ रखा लिया गुरुद्वारे उत्तों बेबे ने सारे पिंड नूं फोटो दिखाती उत्तों खुसरे थोड़े घरे नच के 21000 रुपया ले गए नाले गल सुन शेरा हुण तां जेड़ा गल च ढोल पिया ना बस इहनूं चुप करके बजाई चल हाँ ओ नहीं हुण कुछ नहीं हो सकता कुछ नहीं हो सकता हाँ सच एक आइडिया है तू ऐ कर नाभे वापस चला जा ते जांदे सारी पिंड वालियां दे ना पैरीं पै जा कहती मेथों गलती हो गई भतीज जवानी च गलती हो जाती है एक मिनट जिद्दां ना निहाल तू इन्ना सैड क्यों बैठा है फिर की होया जे ओदा बॉयफ्रेंड हैगा तू ओनू इत्थे अपनी गर्लफ्रेंड तो बनाउण आया नहीं सी है ना देख तू ओदे डर नू अपनी ताकत बना वैसे भी ओ तेरे ते विश्वास तो करदी है नहीं ते तेनू रूप बारे क्यों दसदी शी फील सेफ विद यू निहाल मैनू एक आइडिया आया यार क्यों ना ਆਪਾਂ ਮਿਲ ਕੇ ਉਹਨੂੰ ਇੰਨਾ ਡਰਾਈਏ ਕਿ ਉਹਨੂੰ ਲੱਗੇ ਕਿ ਉਹ ਸਿਰਫ ਨਿਹਾਲ ਦੇ ਨਾਲ ਸੇਫ ਫੀਲ ਕਰਦੀ ਹੈ ਚਾਹੇ ਉਹ ਇੰਡੀਆ ਹੋਵੇ ਚਾਹੇ ਕੈਨੇਡਾ ਬਾਈ ਦ ਵੇ ਕੱਲ ਦਾ ਉਹਦਾ ਕੀ ਪਲਾਨ ਹੈ स्क्रैप यार्ड ਕਿੱਥੇ ਮਰ ਗਿਆ ਬਈ ਕੁੜੀ ਨੂੰ ਡਰਾਉਣ ਦੇ ਚੱਕਰ 'ਚ ਕਿਤੇ ਆਪ ਹੀ ਨਾ ਡਰ ਗਿਆ ਹੋਵੇ ਪਤੰਦਰ ਸੜਕਾਰਾਂ ਦੇ ਕਬਰਸਤਾਨ 'ਚ ਛੱਡ ਗਿਆ ਟਾਈਮ ਵੀ ਬਹੁਤ ਹੋ ਗਿਆ ਯਾਰ ਇਟਸ ਸੌਰਟਡ ਥੈਂਕ ਯੂ बंदूक देख साले ने किमें लाई है जेवड़ा वाह ओए सूरमिया छड़ कुड़ी नू पिस्तौल दिखाउंदा गोली मारेगा ते हैं डरो ना जी गल्ले कोई नहीं
ਇੱਥੇ ਮਾਰ ਜੱਟ ਦੇ ਟਕਾ ਕੇ ਮੱਥੇ 'ਚ। ਜੇ ਤੇਰੀ ਗੋਲੀ 'ਚ ਦਾਮਾ ਇੱਥੇ ਪ੍ਰੋਪਰ ਹੈ ਮਾਰ ਦੇਖਦਾ ਗਿਆ ਜੱਟ ਖੜਾ। ਬਚ ਗਿਆ ਨਿਹਾਲ ਸਿਆ, ਗੋਲੀ ਖਾ ਕੇ ਲਾਂਗੀ। ਜੇ ਬੇਬੇ ਕੋਲੇ ਜਿਉਂਦੀ ਲੈ ਜਾਣੀ ਆ ਨਾ ਕੁੜੀ ਤਾਂ ਕੈਨੇਡਾ ਛੱਡਣਾ ਹੀ ਪੈਣਾ ਸਾਲੇ। ਚੱਲ ਚੱਲ ਬੈਠ ਫਿਰ ਸੋਕੇ ਗੱਡੀ 'ਚ ਬੈਠ। निहाल ये हो की रहा है मेरी तो कुछ समझ नहीं आ रहा है। कौन है जो सब कुछ छड़ के मेरी जान दे पिछे पिया होया है? मैं किसी दा की विगाड़िया है? ਸਿੱਧੀ ਜੀ ਗੱਲ ਆ ਮੈਡਮ, 2 ਹਫ਼ਤਿਆਂ ਤੱਕ ਤੁਸੀਂ 21 ਸਾਲਾਂ ਦੇ ਹੋ ਜਾਣਾ ਤੇ ਤੁਹਾਡੀ ਸਾਰੀ ਪ੍ਰਾਪਰਟੀ ਤੁਹਾਡੇ ਕੋਲੇ ਆ ਜਾਣੀ ਆ। ਪਰ ਮੈਨੂੰ ਲੱਗਦਾ ਕਿ ਤੁਹਾਡਾ ਆਪਣਾ ਹੀ ਕੋਈ ਇਹ ਗੱਲ ਚਾਹੁੰਦਾ ਨਹੀਂਗਾ ਕਿ ਤੁਸੀਂ ਆਪਣੀ ਪ੍ਰਾਪਰਟੀ ਦੇ ਮਾਲਕ ਬਣੋ। अपने? What do you mean? मम्मी, चाचा जी? No, this is hard to believe. पर जो कोई भी है, पता तो मैं करके ही छूटूंगी। ਪਤਾ ਕਰਾਉਣ ਦੇ ਲਈ ਮੈਡਮ ਪਹਿਲਾਂ ਬੰਦੇ ਨੂੰ ਜਿਉਂਦਾ ਰਹਿਣਾ ਪੈਣਾ ਤੇ ਜਿਹੜੇ ਹਾਲਾਤ ਚੱਲ ਰਹੇ ਨੇ ਨਾ ਬਹੁਤਾ ਚਿਰ ਤੁਸੀਂ ਜਿਉਂਦੇ ਰਹਿਣਾ ਤੇ ਨਾ ਮੈਂ। ਨਾਲੇ ਇਸ ਬਗਾਨੇ ਮੁਲਕ ਦੇ ਵਿੱਚ ਮੈਂ ਕਿੰਨਾ ਕੁ ਚਿਰ ਤੁਹਾਡਾ ਬਚਾਅ ਕਰ ਸਕਦਾ ਹੈ? ਮੇਰੀ ਮੰਨੋ, ਆਹ 2 ਹਫ਼ਤੇ ਜਦ ਤੱਕ ਤੁਸੀਂ 21 ਸਾਲਾਂ ਦੇ ਨਹੀਂ ਹੋ ਜਾਂਦੇ, ਬਿਨਾਂ ਕਿਸੇ ਨੂੰ ਦੱਸੇ ਤੋਂ ਮੇਰੇ ਨਾਲ ਪੰਜਾਬ ਚੱਲੋ। ਪੰਜਾਬ? पर मेरा कौन है पंजाब च? ਹਲੇ ਵੀ ਪੁੱਛਦੇ ਹੋ ਕਿ ਤੁਹਾਡਾ ਕੌਣ ਹੈ ਪੰਜਾਬ 'ਚ? ਨਿਹਾਲ ਸਿੰਘ ਮਰਦਾ ਮਰ ਜੂਗਾ ਪਰ ਜਸਨੀਤ ਕੌਰ ਨੂੰ ਧੱਤੀ ਬਾਹ ਨਹੀਂ ਲੱਗਣ ਦਿੰਦਾ। पर रूप ਨੂੰ ਬਿਨਾਂ ਦੱਸੇ ਮੈਂ ਨਹੀਂ ਜਾ ਸਕਦੀ। ਉਹਨੂੰ ਤਾਂ ਮੈਨੂੰ ਦੱਸਣਾ ਹੀ ਪੈਣਾ ਹੈ। ਉਹ ਵਿਚਾਰਾ ਖਾਮਖਾਮ ਹੈ। ਆਪਾਂ ਛਪਾਰ ਦੇ ਮੇਲੇ ਨਹੀਂ ਚੱਲੇ ਮੈਡਮ, ਇਹ ਮੌਤ ਦਾ ਖੇਡ ਹੈ। ਤੁਹਾਨੂੰ ਤਾਂ ਮੈਂ ਬਚਾ ਲੂੰਗਾ ਪਰ ਤੁਹਾਡੇ ਰੂਪ ਨੂੰ ਕੌਣ ਬਚਾਊਗਾ? ਬਥੇਰੇ ਲੋਕਾਂ ਤੇ ਭਰੋਸਾ ਕਰਕੇ ਦੇਖ ਲਿਆ ਤੁਸੀਂ, ਇੱਕ ਵਾਰੀ ਨਿਹਾਲ ਸਿੰਘ ਤੇ ਵੀ ਭਰੋਸਾ ਕਰਕੇ ਦੇਖ ਲਓ। देखी मेरा भरोसा तोड़ी नहीं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਪਿੰਡ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫੀਟ ਵਾਲਾ ਨਿਹਾਲ ਆਪਣੀ ਹੋਣ ਵਾਲੀ ਵਹੁਟੀ ਜਸਨੀਤ ਨੂੰ ਕੈਨੇਡਾ ਤੋਂ ਲੈ ਕੇ ਆ ਰਿਹਾ ਹੈ।
ਦੱਸ ਤਾਂ ਸਹੀ। ਮਾਮਾ ਜੀ ਮੈਂ ਬਰਬਾਦ ਹੋ ਗਈ, ਮੇਰੇ ਦਿਲ ਦੇ ਬਾਗ ਹੀ ਉਜੜ ਗਏ। ਮੈਂ ਤਾਂ ਆਪ ਹੈਰਾਨ ਹਾਂ, ਇਸ ਮਲੰਗ ਨੂੰ ਕੁੜੀ ਦੇ ਕੀ ਨਹੀਂ ਦਿੱਤੀ। ਤੁਸੀਂ ਤਾਂ ਕਹਿੰਦੇ ਸੀ ਉਹਦੇ ਕਰਮਾਂ 'ਚ ਕੋਈ ਮਾਤਾ ਪੰਛੀ ਵੀ ਨਹੀਂ ਹੈਗੀ। ਮਹਾਰਾਜ ਤਾਂ ਪੂਰੀ ਦੀ ਪੂਰੀ ਤੀਵੀਂ ਲੈ ਕੇ ਆ ਗਿਆ। ਉਹ ਪਤਾ ਨਹੀਂ ਨਿਹਾਲ ਕਿਸ ਮਿੱਟੀ ਦਾ ਬਣਿਆ ਹੋਇਆ, ਉਹ ਤਾਂ ਮੇਰੇ ਨਾਲ ਦਾ ਗ੍ਰਹਿ ਵੀ ਚੱਕ। ਮੈਂ ਹੈਰਾਨ ਹੈ, ਉਹ ਸਾਲਾ 9ਵੀਂ ਫੇਲ ਤੇ ਮੈਂ ਬੀਐਡ ਪਾਸ, ਉਹਨੂੰ ਕੈਨੇਡਾ ਦੀ ਕੁੜੀ ਦੇ ਕਿਨੇ ਦਿੱਤੀ? ਇਹ ਤਾਂ ਮੈਂ ਮੰਨਦੀ ਹਾਂ ਵੀ ਨਿਹਾਲ ਬੜਾ ਸਕੀਮੀ ਹੈ, ਪਰ ਇਹੋ ਜਿਹੀ ਕਿਹੜੀ ਸਕੀਮ ਲੜਾ ਗਿਆ ਬਈ ਕੈਨੇਡਾ ਦੀ ਕੁੜੀ ਕੱਢ ਰਿਹਾ ਹੈ। ਹਾਂ ਜੀ ਭੂਆ ਜੀ, ਤੁਸੀਂ ਚਾਹ ਪੀ ਚੱਲ ਕੇ ਪੀਲੋ ਬਾਹਰ ਹੀ ਟੱਪਿਆ ਏ। ਲੈ ਇੰਨੀ ਛੇਤੀ ਬਾਹਰ ਟੱਪਿਆ ਆ, ਉਹ ਕਮਾਲ ਹੈ। ਜਿਸ ਹਿਸਾਬ ਨਾਲ ਉਹਨੇ ਸਪੀਡ ਪੜੀ ਹੈ, ਸਾਲਾ ਕਿਤੇ ਗਾਹੀ ਨਾ ਲੰਘ ਜੇ। ਤੂੰ ਜਾ ਕੇ ਸੜਕ ਤੇ ਖੜ। ਤਾਰੀ ਪੁੱਤ ਮੈਨੂੰ ਇਹ ਦੱਸ ਕਿ ਸਾਰੇ ਕੰਮ ਹੋ ਗਏ ਕਿ ਨਹੀਂ? ਹਾਂ ਬਾਕੀ ਸਾਰੇ ਕੰਮ ਤਾਂ ਹੋ ਗਏ ਚਾਚੀ, ਬਸ ਇੱਕੋ ਕੰਮ ਰਹਿ ਗਿਆ। ਉਹ ਕਿਹੜਾ? ਦੇਖ ਸਾਰੇ ਬਹਿ ਗਏ ਚਾਚੀ, ਹੁਣ ਮੇਰੀ ਵੀ ਹੱਥ ਪੀਲੇ ਕਰ ਦੇ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਖੱਖਰ ਵਾਲੇ ਬਾਬੇ ਦੇ ਜਾ ਕੇ ਚਾਦਰ ਚੜਾ ਦੇ। ਚਾਦਰ ਕੀ, ਮੈਂ ਤਾਂ ਬਿਸਤਰਾ ਝਾਉਣ ਨੂੰ ਤਿਆਰ ਹਾਂ, ਪਰ ਸਾਲਾ ਕਿਤੇ ਕੰਮ ਵੀ ਬਣੇ। Stop, stop, stop! Stop the car right now! ਉਹ ਕੀ ਹੋ ਗਿਆ ਹੁਣ? ਗੱਡੀ ਕਾਸ ਤੋਂ ਰੁਕਵਾ ਲਈ ਆ। ਉਹ ਪਿੰਡ ਹਲੇ ਬਹੁਤ ਦੂਰ ਆ, ਕਾਹਤੋਂ ਵਿਚਾਲੇ ਰੋਕ ਲਈ ਗੱਡੀ? ਹੈਲੋ ਮੈਡਮ ਜੀ, ਕੀ ਹੋਇਆ ਦੱਸੋ? No way! I'm not wearing these kind of clothes. Bloody bed sheets! ਕਿੰਨੀ ਗਰਮੀ ਲੱਗੀ ਜਾਂਦੀ ਹੈ ਮੈਨੂੰ ਇਹਨਾਂ ਵਿੱਚ। ਮੈਂ ਨਹੀਂ ਪਾਣੇ ਇਹ ਕੱਪੜੇ। ਕਮਾਲ ਦੀ ਗੱਲ ਆ, ਪਹਿਲੀ ਕੁੜੀ ਆ ਜਿਹੜੀ ਕਹਿੰਦੀ ਮੈਂ ਕੱਪੜੇ ਨਹੀਂ ਪਾਉਣੇ ਹੈਗੇ। ਕਿੱਦਾਂ ਦੇ ਕੱਪੜੇ ਪਵਾਤੇ ਨੇ? ਕਾਰ ਦੇ ਏਸੀ 'ਚ ਵੀ ਗਰਮੀ ਲੱਗੀ ਜਾਂਦੀ ਹੈ। ਐਕਚੁਅਲੀ ਕਾਰ ਦਾ ਏਸੀ ਖਰਾਬ ਆ। ਚੱਲਦਾ ਹੈ ਭਾਜੀ। ਸੜਿਆ ਚਲਾਇਆ ਨਹੀਂ ਫਿਰ। ਭਾਜੀ ਤਾਰੀ ਭਾਜੀ ਨੇ ਪੈਸੇ ਹੀ ਨੌਨੇ ਸੀ ਦਿੱਤੇ ਨੇ। Gosh! ਇੰਨੇ ਸਾਰੇ ਕੱਪੜੇ ਤੋਂ ਕਾਰ ਦਾ ਏਸੀ ਵੀ ਨਹੀਂ ਚੱਲਦਾ। I need a change. ਡਰਾਈਵਰ ਡਿੱਕੀ ਓਪਨ ਕਰੋ। ਜੀ ਮੈਡਮ। ਓਏ ਨੋ ਓਪਨ। ਤੂੰ ਕੱਪੜੇ ਨਹੀਂ ਬਦਲ ਸਕਦੀ ਜਸਨੀਤ? ਕਰ ਲੈਣ ਦੋ ਭਾਜੀ। ਥੱਪੜ ਮਾਰੂ ਸਾਲੇ ਦੇ ਮੈਂ। ਚੱਲ ਗੱਡੀ 'ਚ ਬੈਠ। ਅਬ ਜਸਨੀਤ ਦੇਖ, ਤੈਨੂੰ ਇੱਥੇ ਆਪਣਾ ਆਇਡੈਂਟੀ ਕਾਰਡ ਲੁਕੋ ਕੇ ਰੱਖਣਾ ਪੈਣਾ। ਆਇਡੈਂਟੀ ਕਾਰਡ? ਮਤਲਬ ਕਿ ਤੈਨੂੰ ਕੋਈ ਪਛਾਣ ਨਾ ਲਵੇ। ਪਰ ਇੱਥੇ ਮੈਨੂੰ ਕੌਣ ਪਛਾਣੇਗਾ? ਜਿੰਨਾ ਤੈਨੂੰ ਸਾਡੇ ਪਿੰਡ 'ਚ ਪਛਾਣਦੇ ਆ, ਸਾਰੀ ਦੁਨੀਆ 'ਚ ਨਹੀਂ ਪਛਾਣਦੇ ਹੋਣੇ। What? ਯਾਰ ਜੇ ਛੋਟੇ ਛੋਟੇ ਕੱਪੜੇ ਪਾ ਕੇ ਘੁੰਮੇਗੀ, ਕੋਈ ਨਾ ਕੋਈ ਤਾਂ ਸਾਲਾ ਪਛਾਣੇ ਲਊਗਾ। ਅੱਜ ਕੱਲ ਪਿੰਡਾਂ ਦੇ ਵਿੱਚ ਇੰਟਰਨੈਟ, ਗੂਗਲਾਂ ਸਭ ਕੁਝ ਚੱਲਦਾ। ਲੋਕ ਸਾਲੇ ਮੋਟਰਾਂ ਤੇ ਬੈਠ ਕੇ ਕੁੜੀਆਂ ਦੀਆਂ ਫੋਟੋਆਂ ਪ੍ਰਿੰਟ ਕਰਦੇ ਨੇ। ਮੇਰੀ ਗੱਲ ਸੁਣਾ, ਦੇਖ ਤੇਰੇ ਪਿੱਛੇ ਮੈਂ ਦਾੜੀ ਰੱਖ ਲਈ ਆ। ਆਪਣਾ ਆਇਡੈਂਟੀ ਕਾਰਡ ਮੈਂ ਬਦਲਤਾ ਵਾ। ਪਲੀਜ਼ ਟਰਾਈ ਟੂ ਅੰਡਰਸਟੈਂਡ। ਜਸਨੀਤ ਤੂੰ ਇੱਥੇ ਜਸਨੀਤ ਨਹੀਂ, ਜਸਨੀਤ ਕੌਰ ਹੈ। ਕੌਰ ਦਾ ਮਤਲਬ ਟੌਰ। ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨੂੰ ਪਿਆਰ ਕਰੋ। ਜੇ ਕੋਈ ਸ਼ੱਕ ਹੈ ਤਾਂ ਸਾਈਡ ਤੇ ਆ ਕੇ ਨਿਹਾਲ ਸਿੰਘ ਨਾਲ ਵਿਚਾਰ ਕਰੋ। ਹੁਣ ਚਲੋ ਗੱਡੀ 'ਚ ਬੈਠੋ, ਬਾਕੀ ਗੱਲਾਂ ਆਪਾਂ ਘਰੇ ਜਾ ਕੇ ਕਰਦੇ ਹਾਂ। Whatever. ਸ਼ੁਕਰ ਆ ਇੱਥੇ ਤਾਂ ਬਚ ਗਿਆ ਨਿਹਾਲ ਸਿੰਘ। ਹਲੇ ਘਰੇ ਜਾ ਕੇ ਪਤਾ ਨਹੀਂ ਕਿਹੜੇ ਕਿਹੜੇ ਝੂਠ ਬੋਲਣੇ ਪੈਣੇ ਆ। ਚੱਲ ਚਾਚੀ ਹਲਵਾਈ ਨੇ ਸਾਰਾ ਕੰਮ ਰੈਡੀ ਕਰਤਾ, ਹੁਣ ਸੈੱਟ ਆ ਜਮਾ। ਹਾਂ ਪੂਰਾ ਫਿੱਟਾ। ਲੈ ਆ ਗਏ। ਆਓ ਜੀ ਆਓ ਜੀ, ਆਓ ਲੱਥੋ ਜੀ। ਮੇਰੀ ਮੰਮੀ ਨੂੰ ਨਾ ਬੇਬੇ ਕਹੀ। ਨੀ ਸਿੰਪੋ ਨੀ ਆਜੋ ਮੇਰਾ ਲਾਡਲਾ ਪੁੱਤ ਆ ਗਿਆ। ਮੰਮੀ ਨੂੰ ਨਾ ਬੇਬੀ ਵਧੀਆ ਲੱਗਦਾ। You mean baby, right? ਬੇਬੀ ਨਹੀਂ, ਬੇਬੇ। Be? ਬੇ Okay. ਆ ਮੇਰਾ ਪੁੱਤ, ਮਾਂ ਸਦਕੇ। ਲੈ ਬੇਬੇ, ਲਿਆਂਦੀ ਕੈਨੇਡਾ ਤੋਂ, ਓਰੀਜਨਲ ਆ, ਬੋਰਨ ਬ੍ਰੌਟ ਅਪ ਕੈਨੇਡਾ। ਖੜ ਜਾ ਧੀਏ, ਸੁੱਖਾ ਸੁਖਦੀ ਨੂੰ ਤਾਂ ਇਹ ਦੇਣ ਆਇਆ। ਮੜ ਜਾ ਤੇਲ ਤਾਂ ਚੋ ਲੈਣ ਦੇ। ਧੀਏ ਡਰੀ ਕਾ ਤੂੰ ਜਾਨੀ ਹੈ? ਪੰਡਤ ਜੀ, ਤੁਹਾਡੀਆਂ ਭਵਿੱਖਬਾਣੀਆਂ ਗਲਤ ਹੁੰਦੀਆਂ ਜਾਂਦੀਆਂ ਨੇ। ਨਿਹਾਲ ਬੈਸਟ ਫਰੈਂਡ ਤਰਨਜੀਤ ਸਿੰਘ ਉਰਤਾਰੀ। ਰਾਮ। ਐ ਹੋ ਨਹੀਂ ਸਕਦਾ, ਇਹਦੇ ਵਿੱਚ ਜ਼ਰੂਰ ਕੋਈ ਭੇਦ ਹੈ। 4 ਦਿਨ ਦੇਖਦੇ ਆ, ਸੱਚ ਆਪਣੇ ਆਪ ਸਾਹਮਣੇ ਆ ਜਾਊ। ਹੈ ਠੀਕ ਹੈ, ਆਓ ਚਲਿਏ। ਸਾਲਿਆ ਮੇਰੀ ਬਾਰੀ। ਤੂੰ ਤਾਂ ਸੱਚੀ ਲਾਇਆ ਓਏ। ਸ਼ੁਕਰੀਆ, ਮਿਹਰਬਾਨੀ। ਹੱਥ ਬਾਲੀ ਕੋਲੇ ਨੇ ਕੈਨੇਡਾ ਵਾਲੀ ਦੇ ਓਏ। ਆਪਣੇ ਵਾਲੇ ਤਾਂ ਬੱਠਲ ਚੱਕ ਕੇ ਅੱਟਣ ਪਏ ਹੁੰਦੇ ਨੇ। ਹਾਸੇ ਮਜ਼ਾਕ ਚ ਕਿਤੇ ਤੂੰ ਆਪਣੀਆਂ ਗੱਲਾਂ ਤੇ ਅੱਟਣ ਨਾ ਪਵਾ ਲਈ ਕੁੱਤਿਆ। ਚੱਲ ਕੁੜੇ ਬਹੂ ਤਾਂ ਬੜੀ ਸੋਹਣੀ ਹੈ ਤੇਰੀ। ਕਿੰਨੀ ਸੋਹਣੀ ਬਹੂ ਲੈ ਕੇ ਉਹ ਆਇਆ। ਤੂੰ ਟਕੀ ਰਹਿ ਤਾਈ, ਕੈਨੇਡਾ ਵਾਲੀ ਆ, ਰੀਜਨਲ ਅਸਲੀ। What kind of a zoo is this? ਇਹ ਲੇਡੀ songs ਕਿਉਂ ਗਾ ਰਹੀਆਂ ਨੇ? ਐਨੋ ਦੂਜੀ ਵਾਲੀ ਆਂਟੀ, why did she call me ਨੂੰ? ਤੈਨੂੰ ਕੀ ਦੱਸਾਂ ਜਸਨੀਤ, ਅਬ ਤੈਨੂੰ ਪਤਾ ਸਾਡੇ ਪਿੰਡ ਆਖਰੀ ਵਿਆਹ ਕਦੋਂ ਹੋਇਆ ਸੀ? When? ਸਨ 93 ਵਿੱਚ ਜਦੋਂ ਵੱਡੇ ਹੜ੍ਹ ਆਏ ਸੀ। ਹੜ? ਫਲੱਡ। Oh. ਸਾਡੇ ਪਿੰਡ ਸੱਜਣ ਕੇ ਬਿੱਟੇ ਦਾ ਵਿਆਹ ਸੀਗਾ ਤੇ ਬਰਾਤ ਨਾਲ ਭਰੀ ਹੋਈ ਬੱਸ
ਸਿੱਧੀ ਜੋੜੇ ਪੁਲਾਂ ਚੋਂ ਨਹਿਰ ਚ ਦੁੜਮ मतलब जंप कर गई। Oh my God, सच्ची? मुच्ची अब तारी दा पापा बस चलाਉਂਦਾ ਸੀਗਾ ਵਿੱਚੇ ਹੀ ਉਹ ਸ਼ਹੀਦ ਹੋ ਗਏ ਆ। ਦੱਸ ਸਾਲਿਆ। ਹਾਂ ਬਸ ਦੇ ਨਾਲ ਹੀ ਪਾਪਾ ਜੀ ਠੰਡ अब ਜਦੋਂ ਦੇ ਪਾਪਾ ਜੀ ਪੂਰੇ ਹੋਏ ਨੇ ਨਾ ਦੀ ਐਂਡ ਨੂੰ ਠੰਡ ਹੀ ਪੜਨ ਲੱਗ ਗਿਆ ਵਿਚਾਰਾ। ਉਸ ਘਟਨਾ ਤੋਂ ਬਾਅਦ ਨਾ ਸਾਡੇ ਪਿੰਡ ਕਿਸੇ ਨੇ ਵੀ ਪੁੱਤ ਵਿਆਹਣ ਦੀ ਹਿੰਮਤ ਨਹੀਂ ਕੀਤੀ ਹੈਗੀ। ਹੁਣ ਜਦੋਂ ਵੀ ਕੋਈ ਕੁਆਰੀ ਕੁੜੀ ਸਾਡੇ ਪਿੰਡ ਚ ਆਉਂਦੀ ਆ ਸਾਡੇ ਪਿੰਡ ਵਾਲੇ ਐਦਾਂ ਹੀ ਨੂੰ ਕਹਿ ਕੇ ਉਹਦੇ ਸ਼ਗਨ ਸ਼ੁਗਨ ਪੂਰੇ ਕਰ ਲੈਂਦੇ ਨੇ। ਪਾਪਾ ਜੀ ਮੇਰਾ ਮਤਲਬ ਫਾਦਰ ਸਾਹਿਬ। Tari, I'm so sorry yaar to hear that. ਅੱਛਾ ਜੀ। ਵੇ ਕਿਉਂ ਮੇਰੀ ਕੁੜੀ ਨੂੰ ਤੰਗ ਕਰੀ ਜਾਂਦੇ ਆ? ਚਲਤੀ ਏ ਅੰਦਰ ਚੱਲੀਏ। ਕਿਉਂ ਸਾਲਿਆ ਤੇਰਾ ਕੀ ਢਿੱਡ ਦੁਖਦਾ ਸੀ? ਅਗਲੀ ਮੇਰੇ ਜਿਉਂਦੇ ਪਿਓ ਦਾ ਅਫਸੋਸ ਕਰ ਰਹੀ ਸੀ। ਜੇ ਬੇਬੇ ਨੇ ਅੰਦਰ ਪੈਰੋਂ ਕੱਢ ਲਈ ਨਾ ਸਾਰੇ ਪਿੰਡ ਨੇ ਆਪਣੇ ਅਫਸੋਸ ਤੇ ਬਹਿ ਜਾਣਾ। ਚੱਲ ਕੀ ਗੱਲ ਪੁੱਤਰ ਤੂੰ ਇੰਨੀ ਉਦਾਸ ਕਿਉਂ ਆ? ਉਹ ਮੈਨੂੰ ਸਭ ਕੁਝ ਦੱਸਤਾ ਨਿਹਾਲ ਨੇ ਬੇਬੇ ਜੀ। ਸੁਣ ਕੇ ਬਹੁਤ ਅਫਸੋਸ ਹੋਇਆ। ਕਿਹੜੀ ਗੱਲ ਦਾ ਅਫਸੋਸ ਹੋਇਆ ਬੇਟਾ? ਉਹੀ ਬੱਸ ਵਾਲੀ ਗੱਲ। God shouldn't do this to anyone. अब बेबे अब जसनी थक गई होनी है ना इन्नी दूरों तुर के आई है कनेडा। तुर के नहीं जहाज ते। मतलब एक गल आ जा तारी जाके रूम दिखा इन्हां नूं। हाँ जहाज जी चलो। ਪੁੱਤਰ ਇਹ ਕਿਹੜੀ ਬੱਸ ਦੀ ਗੱਲ ਕਰ ਰਹੀ ਸੀ? अब ओहो बेबे जब तू मस्सिया गई सी प्रीत वाले दी मिनी बस बह के मलेरकोटले गुरुसर गुरुद्वारे। ਪਰ ਮੈਂ ਕਦੋਂ ਗਈ ਸੀ ਗੁਰੂਸਰ ਗੁਰਦੁਆਰੇ? बेबे उदों ही जदों थोड़ी बस दे मूहरे बहड़ी आ गई सी। ਤਾਂ ਇਹਦੇ ਚ ਅਫਸੋਸ ਵਾਲੀ ਕਿਹੜੀ ਗੱਲ ਆ? ਕੈਨੇਡਾ ਤੋਂ ਆਈ ਹੈ ਤੇਰੀ ਨੂੰ ਉੱਥੇ ਜਾਨਵਰਾਂ ਤੇ ਬੰਦਿਆਂ ਨੂੰ ਬਰਾਬਰ ਸਮਝਦੇ ਆ। ਹਾਉ ਕਹੇਗੀ ਬੇੜੀ ਦਾ ਵਿਚਾਰੀ। ਕਿੰਨੀ ਮਲੂਕ ਜਿੰਦਾ ਮੇਰੀ ਧੀ। ਉਦਾਂ ਤਾਂ ਤੂੰ ਕਦੇ ਕੋਈ ਚੰਗਾ ਕੰਮ ਕੀਤਾ ਨਹੀਂ ਪਰ ਆ ਮੇਰੀ ਨੂੰਹ ਨੂੰ ਲਿਆ ਕੇ ਤਾਂ ਤੂੰ ਮੇਰਾ ਦਿਲ ਜਿੱਤ ਲਿਆ ਪੁੱਤ। ਜਿਉਂਦਾ ਰਹਿ। ਪਤਾ ਨਹੀਂ ਬੱਸਾਂ ਮੂਰੇ ਬੈੜੀਆਂ ਲਿਆ ਕੇ ਕਿੰਨਾ ਚਿਰ ਬਚਾਂਗੇ। ਵਾਹਿਗੁਰੂ ਵੇਅਰ ਆਰ ਯੂ? ਉਹ ਕੀ ਹੋਇਆ? ਰੋਈ ਕਿਉਂ ਜਾਨੀ ਹੈ? ਮੇਰਾ ਦਿਲ ਟੁੱਟ ਗਿਆ। ਦਿਲ ਟੁੱਟ ਗਿਆ ਫਿਰ ਗੈੜ ਗੰਨੇ ਕੋ ਖਾਈ ਜਾਨੀ ਹੈ? ਦਿਲ ਟੁੱਟਿਆ ਦੰਦ ਨੇ ਟੁੱਟੇ। ਇੱਕ ਤਾਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕਦੇ ਤੂੰ ਮਚਾਨ ਤੇ ਚੜ ਜਾਨੀ ਹੈ ਕਦੇ ਟੈਂਕੀ ਤੇ ਚੜ ਜਾਨੀ ਹੈ। ਤੇਰਾ ਦਿਮਾਗ ਖਰਾਬ ਹੋ ਗਿਆ? ਹਾਂ ਬੋਲ ਮੈਨੂੰ ਕਦੋਂ ਬੁਲਾਇਆ? ਅਨਮੋਲ ਤੂੰ ਮੈਨੂੰ ਪਹਿਲਾਂ ਇਹ ਦੱਸ ਕਿ ਉਹ ਕੈਨੇਡਾ ਵਾਲੀ ਚੀਜ਼ ਕੀ ਹੈ ਜੋ ਮੇਰੇ ਚ ਨਹੀਂ ਹੈ? ਮੇਰੇ ਵਰਗੇ ਖਾਂਦੇ ਪੀਂਦੇ ਘਰ ਦੀ ਕੁੜੀ ਕਿ ਨਿਹਾਲ ਨੂੰ ਮਿਲਣੀ ਆ? ਇਹ ਗੋਰਾ ਰੰਗ, ਇਹ ਤਿੱਖੇ ਨੈਣਕਸ਼, ਇਹ ਕਾਲੀਆਂ ਜ਼ੁਲਫਾਂ, ਦੱਸ ਮੈਨੂੰ ਕੀ ਕਮੀ ਹੈ ਮੇਰੇ ਚ ਅਨਮੋਲ? ਦੱਸ ਮੈਨੂੰ। ਉਹ ਕਮਲੀਏ ਤੇਰਾ ਤੇ ਉਹਦਾ ਕੀ ਮੁਕਾਬਲਾ ਹੈ? ਉਹ ਤੇਰੇ ਵਾਂਗੂ ਕਮਾ ਚੋਂ ਜੜ ਸਮੇਤ ਗੰਨਾ ਪੱਟ ਲੂ। ਤੇ ਤੂੰ ਗੰਨਾ ਛੱਡ ਮੈਂ ਸਣੇ ਜੜ ਕੇ ਕਰ ਪੱਟਦਾ ਪਰ ਨਿਹਾਲ ਮੇਰਾ ਹੋਣਾ ਚਾਹੀਦਾ। ਅਨਮੋਲ ਮੈਂ ਤੈਨੂੰ ਦੱਸਦੀ ਆ ਕਮੀ ਕੀ ਹੈ। ਕਮੀ ਇਹ ਹੈ ਕਿ ਉਹ ਕੈਨੇਡਾ ਵਾਲੀ ਵਾਂਗੂ ਮੈਂ ਚਵੜ ਇੰਗਲਿਸ਼ ਨਹੀਂ ਬੋਲ ਸਕਦੀ। ਯੈਸ ਯੂ ਆਰ ਰਾਈਟ। ਅਨਮੋਲ ਜਮੀ ਏਦਾਂ ਦੀ ਅੰਗਰੇਜ਼ੀ ਮੈਨੂੰ ਸਿਖਾ ਦੇ। ਹਾਂ ਸਿਖਾਉਂਗਾ। ਖਰਾਬ ਹੋ ਕੇ ਵੀ ਕਿੰਨੀ ਫੁੱਲ ਸਪੀਡ ਤੇ ਭੱਜਦੀ ਆ ਮੇਰੇ ਪਾਪੇ ਦੀ ਕਾਰ। ਇਹਨੂੰ ਕਾਰ ਕਹਿੰਦੇ ਬਲਡੀ ਗਾਰਬੇਜ। ਓਏ ਗਾਰਬੇਜ ਨਾ ਬੋਲੀ। ਮੇਰੀ ਗੱਲ ਸੁਣ ਲਾ ਪਹਿਲੀ ਕਾਰ ਆ ਜਿਹੜੀ ਸਾਡੇ ਪਿੰਡ ਦੇ ਵਿੱਚ ਆਈ ਆ ਮੇਰਾ ਡੈਡੀ ਲੈ ਕੇ ਆਇਆ ਸੀ। ਉਸ ਤੋਂ ਬਾਅਦ 3600 ਫੋੜ। ਅੱਜ ਵੀ ਜਦੋਂ ਗੁਰਦੁਆਰੇ ਅਨਾਉਂਸਮੈਂਟ ਹੁੰਦੀ ਆ ਨਾ ਅਸੀਂ ਫੀਟ ਕਾਰ ਵਾਲੇ ਵੱਜਦੇ ਆ। ਸੀਨਾ ਚੌੜਾ ਹੋ ਜਾਂਦਾ ਸੁਣ ਕੇ। ਓਏ ਉਨੀ ਟੌਰ ਤਾਂ ਪੱਗ 'ਚ ਤੁਰਲੇ ਦੀ ਨਹੀਂ ਹੁੰਦੀ ਜਿੰਨੀ ਸਾਡੀ ਫੀਟ ਕਾਰ ਦੀ ਆ। स्टॉप बस कर निहाल कितना बोल रहा है तू? ਸੌਰੀ ਜੇ ਤੈਨੂੰ ਗਲਤ ਬੋਲੀ ਉਹ। ਡੈਡੀ ਨੂੰ ਤਾਂ ਬੜੇ ਝੂਟੇ ਦਿੱਤੇ ਸਾਡੀ ਵਾਰੀ ਖੜ ਗਏ ਐ। ਕੋਈ ਨਹੀਂ ਤੂੰ ਜਿੰਨੀ ਮਰਜ਼ੀ ਬੇਇੱਜ਼ਤੀ ਕਰ ਲੈ ਮੈਂ ਤਾਂ ਤੇਰੀ ਇੱਜ਼ਤ ਕਰੂੰ। ਡੈਡੀ ਦੀ ਆਖਰੀ ਨਿਸ਼ਾਨੀ ਹੈ। ਨਿਹਾਲ ਪੁੱਤ ਹਾਂਜੀ ਮੈਂ ਕਸ਼ਮੀਰੋਂ ਵੱਲ ਚੱਲੀ ਆ। ਉਹਦੀ ਮੱਝ ਬਿਮਾਰ ਆ। ਅੱਛਾ। ਜਸਜੀਤ ਨੂੰ ਕਹੀਂ ਮੇਰੀ ਆਉਂਦੀ ਨੂੰ ਰੋਟੀ ਬਣਾ ਕੇ ਰੱਖੇ। ਰੋਟੀ ਛੱਡ ਬੇਬੇ ਰੋਟੀ ਬਣਾ ਕੇ ਕੀ ਕਰਨੀ ਆ? ਮੈਨੂੰ ਤਾਂ ਭੁੱਖ ਹੈ ਨਹੀਂ। ਮੈਂ ਤਾਂ ਕਹਿੰਦਾ ਤੂੰ ਵੀ ਕਸ਼ਮੀਰੋਂ ਚਾਚੇ ਲਈ ਖਾਇਆ। ਹਾਂ ਕਿਉਂ ਮੈਂ ਅਗਲੇ ਦੇ ਘਰੇ ਕਿਉਂ ਰੋਟੀ ਖਾਵਾਂ?
ਨਾਲੇ ਉਹਨਾਂ ਦੀ ਤਾਂ ਮੱਝ ਬਿਮਾਰ ਆ। ਕਮਾਲ ਦੀ ਗੱਲ ਆ ਬੇਬੇ, ਮੱਝ ਨੇ ਆਟਾ ਗੁੰਨ ਕੇ ਦੇਣਾ ਚਾਚੀ ਨੂੰ, ਤੈਨੂੰ ਰੋਟੀ ਨਹੀਂ ਖਿਲਾ ਸਕਦੀ ਉਹ? ਕਿਉਂ ਕਵਲੀਆਂ ਗੱਲਾਂ ਕਰਦਾ ਨਿਹਾਲ? ਮੈਂ ਰੋਟੀ ਘਰੇ ਆ ਕੇ ਖਾਣੀ ਆ। ਫੇਰ ਮੈਂ ਆਪਣੀ ਬੇਬੇ ਨੂੰ ਅੱਜ ਜ਼ਿਮੀਦਾਰ ਢਾਬੇ ਦੀ ਰੋਟੀ ਖਿਲਾਊਂ। ਕੜਾਈ ਪਨੀਰ ਤਾਂ ਇੰਨਾ ਸਵਾਦ ਬਣਾਉਂਦੇ ਆ, ਗੱਲਾਂ ਹੀ ਛੱਡ ਦੇ। ਮੈਂ ਨਹੀਂ ਖਾਣਾ ਪਨੀਰ ਪਨੂਰ, ਮੈਂ ਤਾਂ ਆਪਦੇ ਨੋਹ ਦੇ ਹੱਥੀ ਬਣੀ ਹੋਈ ਦਾਲ ਰੋਟੀ ਖਾਣੀ ਆ। ਤੂੰ ਦਾਲ ਰੋਟੀ ਖਾ ਲਈ ਬੇਬੇ, ਮੇਰੇ ਲਈ ਮੱਝ ਵਾਲੀ ਦਵਾਈ ਲੈ ਆਈ, ਮੈਂ ਉਹ ਖਾ ਲੂੰ। ਜਸਲੀਤ ਇੱਕ ਗੱਲ ਦੱਸ। हाँ पूछ। ਤੇਰੇ ਸ਼ੌਕ ਕੀ ਨੇ? शौक? You mean hobbies? ਯੈਸ। Oh, long drives, adventure sports, music, world नहीं, घरेलू शौक। घरेलू? आटा गुनना, पेड़े करने, रोटी बनानी। I hate cooking. I don't even know the C of cooking. खाना खाना आता है बस, रोटी बनाना तो दूर। मैं तो आज तक कभी किचन की शक्ल भी नहीं देखी। फिर तेन मैं आज किचन दिखाऊंगा। Forgive me नेहाल, मैं किचन नहीं देखना, मैं चलिए पिंड वेखन, ठीक है? ओह एक सेकंड, निहाल ਉਹ ਜਿਹੜੀ ਟੈਂਕੀ ਹੈ, ਤੈਨੂੰ ਟੈਂਕੀ ਬਾਰੇ ਕਿਹਨੇ ਦੱਸਿਆ? ਦੱਸਿਆ ਨਹੀਂ, ਮੈਂ ਵੇਖਣ ਜਾਣੀ ਹੈ। ਬਾਬਾ ਉਹਨੂੰ ਦੇਖਣ ਨਾ ਜਾਈ, ਇਹ ਸਾਲੀ ਟੈਂਕੀ ਦੇ ਤਾਂ ਪਹਿਲਾਂ ਪਾਏ ਹੋਏ ਨੇ ਸਾਰੇ ਪੌੜੇ। ਹਾਂ ਪਤਾ ਨਹੀਂ ਕੀ ਕਹੀ ਜਾਂਦਾ ਤੂੰ। ਹੁਣ ਰੋਟੀ ਕੌਣ ਬਣਾਊ ਯਾਰ? ਤਾਰੀ। ਉਹ ਮੱਚ ਪੈ ਪੱਤ ਦੀਦੀ। ਤਾਰੀ, ਉਹ ਤਾਰੀ, ਰੋਟੀ ਵਾਲਾ ਕੰਮ ਤਾਂ ਹੋ ਗਿਆ ਬਈ। ਆ ਦੇਖ, ਆ ਦੇਖ, ਬਣ ਗਈ ਰੋਟੀ। ਮੈਂ ਕਹਿੰਦਾ ਤੇਰਾ ਜਲੀਬੀਆਂ ਤੇ ਕੰਮ ਚੱਲਦੇ ਵਧੀਆ ਚੱਲੂ। ਕਿਉਂ? ਸਾਲਾ ਰੋਟੀ ਥੋੜੋ ਜਲੀਬੀਆਂ ਬਣਾਈ ਜਾਂਦਾ ਤਾਂ ਤੂੰ। ਉਹ ਸਾਲਿਆ ਦੁਬਾਰਾ ਬਣਾ ਦੇਣਾ ਮੈਂ। ਵਾਹ ਤੇਰੇ ਲਵ ਲੈਟਰ ਨਹੀਂ ਹੈਗੇ ਜਿਹੜੇ ਪਾੜ ਸਿੱਟੀ ਜਾਂਦਾ। ਅੰਨ ਦੇਵਤਾ ਹੈ, ਅੰਨ ਦੇਵਤਾ ਰੋਟੀ ਹੈ। ਮਾਫੀ ਮੰਗ ਲੈ ਸਾਲਾ, ਮਾਫੀ ਇਹ ਤੋਂ। ਤੂੰ ਦਾਲ ਚੁਗਲੀ ਸਾਲਿਆ, ਮੈਨੂੰ ਕਹੀ ਜਾਂਦਾ ਮੈਂ ਜੇ ਦਾਲ ਨਾ ਚੁਗੀ ਮੇਰੇ ਫੁੱਲ ਚੁਗਣੇ ਪੈ ਜਾਣੇ ਨੇ। ਮੈਂ ਕਹਿੰਦਾ ਉਹ ਚੁਗਣੇ ਸੌਖੇ ਹੋਣਗੇ, 5 ਮਿੰਟਾਂ ਚੁੱਕੇ ਜਾਣਗੇ ਤੇਰੇ ਫੁੱਲ ਤਾਂ। ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਦਾਲ ਚ ਰੋੜੇ ਪਾਏ ਨੇ ਕਿ ਰੋੜਿਆਂ 'ਚ ਦਾਲ ਪਾਈ ਹੋਈ ਹੈ। ਪਤਾ ਕੀ ਸਕੀਮ ਆਈ ਮੈਨੂੰ ਹੁਣ? ਆ ਛੱਡ ਪਰਾਂ ਸਾਰਾ ਪੰਗਾ, ਆਪਾਂ ਬੇਬੇ ਹੁਣਾਂ ਨੂੰ ਗੁਰਦੁਆਰੇ ਲੈ ਕੇ ਚੱਲਦੇ ਹਾਂ। ਅੱਧਾ ਆਈਡੀਆ ਤਾਂ ਤੇਰਾ ਠੀਕ ਆ। ਅੱਧਾ ਕਿਵੇਂ ਹੋਏ? ਬੇਬੇ ਨੂੰ ਗੁਰਦੁਆਰੇ ਨਹੀਂ, ਹਾਂ ਗੁਰਦੁਆਰੇ ਰੋਟੀ ਲੈ ਕੇ ਆਉਨੇ ਆ। ਯੈਸ। ਆ ਚੱਕ ਬੇਬੇ, ਤੇਰੀ ਨੂੰਹ ਨੇ ਬਣਾਈ ਆ ਆਪਣੇ ਹੱਥਾਂ ਦੇ ਨਾਲ, ਆਪਣੇ ਕਰ ਕਮਲਾ ਦੇ ਨਾਲ। ਕਰ ਕਮਲਾ ਨੂੰ ਸਾਲਿਆ ਨਹੀਂ ਪਤਾ ਰੱਖਿਆ ਵਾ। ਬੇਬੇ ਉਹ ਮੜਾ ਜਿਹਾ ਬਾਹਰ ਗਈ ਆ ਤੇ ਮੈਨੂੰ ਕਹੇਗੀ ਵੀ ਬੇਬੇ ਨੂੰ ਪੁੱਛੀ ਕਿੱਦਾਂ ਲੱਗੀ। ਬਈ ਸਵਾਦ ਆ। ਮੇਰੀ ਧੀ ਤੇ ਤਾਂ ਰੱਬ ਦੀ ਬਹੁਤ ਮਿਹਰ ਆ। ਬਹੁਤ ਸਵਾਦ ਦਾਲ ਬਣਾਈ ਆ, ਜਮਾਂ ਹੀ ਲੰਗਰ ਵਰਗੀ। ਜੀ ਕਰਦਾ ਪੁੰਜੇ ਬਹਿ ਕੇ ਖਾਵਾਂ। ਬਣਦਾ ਤਾਂ ਭੁੱਜ ਬਹਿ ਖਾਣੀ ਹੈ, ਲੰਗਰ ਚੋਂ ਜੋ ਲਿਆਂਦੀ ਹੈ। ਓਏ ਸੜਕ ਕੀ ਬਕਵਾਸ ਮਾਰ ਰਿਹਾ ਜੇ ਬੇਬੇ ਸੁਣ ਲੈਂਦੀ ਫੇਰ? ਉਹ ਤੈਨੂੰ ਕੀ ਪਤਾ ਮੈਂ ਕਿੰਨਾ ਔਖਾ ਹੋ ਕੇ ਪ੍ਰਸ਼ਾਦਾ ਲੈ ਕੇ ਆਇਆ। ਕਿਉਂ? ਉਹ ਭਾਈ ਤਾਂ ਵਰਸ਼ਾ ਮਾਰ ਕੇ ਮੇਰੀ ਬੱਖੀ ਪਾੜ ਨੂੰ ਫਿਰਦਾ ਸੀ, ਕਹਿੰਦਾ ਉਰੇ ਬਹਿ ਕੇ ਜਿੰਨਾ ਮਰਜ਼ੀ ਛਕ ਲਓ, ਘਰੇ ਨਹੀਂ ਮੈਂ ਲੈ ਜਾਣ ਦਿੰਦਾ। ਲੈ ਕੇ ਕਿਵੇਂ ਆਇਆ? ਉਹੀ ਪੁਰਾਣਾ ਤਰੀਕਾ। ਮੈਂ ਤਾਂ ਫਿਰ ਕਹਿਤਾ ਨਾਲ ਦੀ ਨਾਲ, ਮੈਂ ਕਿਹਾ ਭਾਈ ਜੀ ਮਿਹਨਤ ਵਾਲੀ ਗੱਲ ਹੀ ਹੈ, ਮੇਰਾ ਛੋਟਾ ਵੀਰਾ 2 ਦਿਨਾਂ ਦਾ ਭੁੱਖਾ, ਭਾਈ ਜੀ ਪਲੀਜ਼ ਪ੍ਰਸ਼ਾਦਾ ਦੇ ਦਿਓ। ਓਏ ਆ ਕਿਹੜਾ ਪੁਰਜਾ ਆ ਗਿਆ ਓਏ? ਇਹ ਤਾਂ ਨੀਰੀ ਲਾਟ ਹੈ ਬਾਈ। ਸ਼ੁਕਰ ਹੈ ਸਾਲਿਓ ਜੀਰੀ ਵੱਢ ਲਈ, ਨਹੀਂ ਤਾਂ ਇਹਨੇ ਅੱਗ ਹੀ ਲਾ ਦੇਣੀ ਸੀ। ਆਏ ਹਾਏ ਓਏ। एक्सक्यूज मी, I want to meet निहाल। ਹੈ ਕਿਵੇਂ ਜੀ? मैं निहाल ਨੂੰ ਮਿਲਣਾ ਚਾਹੁੰਦੀ ਹਾਂ। ਮੈਂ ਪਛਾਣਿਆ ਨਹੀਂ ਤੁਹਾਨੂੰ ਜੀ। ਮੈਂ ਸਿਮਰਤ ਆ, ਮੈਂ ਤੇ ਨਿਹਾਲ ਅਸੀਂ ਦੋਨੋਂ ਇੱਕ ਦੂਜੇ ਨੂੰ ਕੈਨੇਡਾ ਤੋਂ ਜਾਣਦੇ ਹਾਂ। ਓ ਹਾਂਜੀ। ਤੇ ਤੁਸੀਂ ਢੀਂਡਸਾ ਸਾਹਿਬ ਕੋਲ ਤਾਂ ਨਹੀਂ ਰਹਿੰਦੇ? ਹਾਂਜੀ ਹਾਂਜੀ ਉਹੀ। ਲੈ ਮੇਰੇ ਸਕੇ ਚਾਚਾ ਹੀ ਨੇ ਉਹ ਤਾਂ। ਅੱਛਾ। ਹਾਂ ਵਿੱਚ ਜੇ ਬਣਦਾ ਤਾਂ ਮੇਰਾ ਵੀ ਸੀ ਆਉਣ ਦਾ ਕੈਨੇਡਾ। ਆ ਬਸ ਮੋਟਰ ਵਾਲਾ ਚੱਕਰ ਜਿਹਾ ਪੈ ਗਿਆ, ਸਮਰਸੀਬਲ ਹੋਣਾ ਸੀ ਨਾ ਆਪਾਂ। ਉਹ ਬਸ ਇੱਕ ਸਾਲਾ ਭਈਆ ਕਿਸੇ ਕੰਮ ਦਾ ਨਹੀਂ ਨਿਕਲਿਆ, ਅਗਲੇ ਸਾਲ ਪੱਕਾ ਕਿਹੜਾ ਮਾਰੂ ਜਮਾ ਟਰਗਾ ਬਸ। ਹੋਰ ਸੁਣਾਓ ਫਿਰ? ਕਿੰਨੇ ਕੁੱਤੇ ਨੇ ਸਾਹ ਘੇਰਿਆ ਓਏ? ਤੁਸੀਂ ਨਾ ਹਾਈ ਨਿਹਾਲ। ਹਾਂ ਆ ਕੀ ਹੋਏ? ਬਾਹਰਲੇ ਮੁਲਕ ਗਿਆ ਕਦੇ? ਉੱਥੇ ਇਦਾਂ ਹੀ ਮਿਲਦੇ ਆ। ਉਹ ਅੱਛਾ ਜੀ, ਫੇਰ ਤਾਂ ਚਾਹੀਦੀ ਜੱਟ ਦਾ 100 ਕਿੱਲਾ ਵਿਕਦੇ। ਜੱਟ ਜਾਊ ਬਾਹਰ ਹੀ ਹੁਣ। ਕਿੱਲੇ ਕਾਕਾ ਜੀ ਆਪਾਂ ਜਾਂਦੇ ਨਹੀਂ ਕਹਗੇ, ਐਨੇ ਹੈ ਨਹੀਂ ਆਪਣੇ ਕੋਲ। ਆਓ ਸਿਮਰਤ ਆਪਾਂ ਉਧਰ ਗੱਲ ਕਰਦੇ ਹਾਂ। ਹਾਂ ਆ ਜਾਓ। ਆ ਜੀ ਉਹ ਸਾਲੇ ਉਹ ਬੰਦ ਕਰ ਦਿਆ ਕਰੋ ਕਦੇ ਆ ਦੁਕਾਨ ਜੀ। ਉਹ ਆ ਵੀਰੇ ਫਾੜੇ ਨੂੰ ਢੱਕ ਕੇ ਰੱਖ। ਆ ਮਿੱਠੂ ਤੇ ਮੰਮੀ ਡੈਡੀ ਦੀ ਫਿਲਮ ਦੇਖਦੇ ਸੀ ਜੀ ਵਿਆਹ ਤੋਂ ਬਾਅਦ ਦੀ। ਹੁਣ ਤਾਂ ਮੈਂ ਪੱਕਾ ਹੀ ਸੋਚ ਲਿਆ, ਮੈਂ ਕੈਨੇਡਾ ਵਾਪਸ ਨਹੀਂ ਜਾਵਾਂਗੀ, ਇੱਥੇ ਹੀ ਰਵਾਂਗੀ। ਇਹ ਤਾਂ ਵਧੀਆ ਗੱਲ ਆ। ਓਏ ਮੇਰੇ ਕੋਲੇ ਬੰਦਾ ਹੈਗਾ, ਆਪਾਂ ਇਹਦਾ ਪਾਸਪੋਰਟ ਬਕਵਾ ਦਿੰਦੇ ਆ 25 ਲੱਖ ਚ। ਆਪਾਂ ਨੂੰ ਸਿੱਧਾ 5 ਲੱਖ ਰੁਪਇਆ ਬਚੂ। 4 ਲੱਖ ਬਚੂ। ਉਹਦਾ ਕੀ ਮਤਲਬ? ਸਾਲਾ ਲੱਖ ਰੁਪਇਆ ਤੋਰੇ ਫੇਰੇ ਤੇ ਵੀ ਲੱਗੂ। ਸਾਲਾ ਤੋਰੇ ਫੇਰੇ ਦੇ ਪੈਸੇ ਜ਼ਿਆਦਾ ਦੱਸਦਾ ਲੱਗਦਾ, ਇੱਥੋਂ ਗੇਮ ਕਮਾਉ। ਪਰ ਮੇਰੀ ਇੱਕ ਪ੍ਰੋਬਲਮ ਹੈ ਨਿਹਾਲ। ਕੀ? ਮੈਨੂੰ ਸਮਝ ਨਹੀਂ ਆਉਂਦੀ ਮੈਂ ਮੰਮੀ ਡੈਡੀ ਨੂੰ ਫੇਸ ਕਿੱਦਾਂ ਕਰਾਂ। ਉਹ ਤਾਂ ਇਹੀ ਸਮਝੀ ਬੈਠੇ ਆ ਨਾ
ਕਿ ਮੈਂ ਉਹਨਾਂ ਦੇ ਜਵਾਈ ਨਾਲ ਵਾਪਸ ਆ ਰਹੀ ਹਾਂ। ਓ ਯਾਰ ਸਭ ਕੁਝ ਜਾ ਕੇ ਸੱਚ ਦੱਸ ਦੇ, ਇਹਦੇ 'ਚ ਕੀ ਗੱਲ ਆ? 4 ਦਿਨ ਉਦਾਸ ਰਹਿਣਗੇ, ਬਾਅਦ 'ਚ ਠੀਕ ਹੋ ਜਾਣਗੇ। ਕਿਉਂ? ਹਾਂ ਤਾਂ ਹੀ ਤਾਂ 에ਅਰਪੋਰਟ ਤੋਂ ਸਿੱਧਾ ਤੇਰੇ ਕੋਲ ਆਈ ਹਾਂ ਮੈਂ। ਤੂੰ ਚੱਲ ਕੇ ਉਹਨਾਂ ਨੂੰ ਮਨਾ ਪਲੀਜ਼, ਜਾ ਕੇ ਉਹਨਾਂ ਨੂੰ ਸਮਝਾ ਪਲੀਜ਼। ਓਏ ਸਾਲਿਆ ਸੱਚ ਨਾ ਬੋਲੀ। ਤੂੰ ਇੱਕ ਵਾਰੀ 8ਵੀਂ ਚ ਸੱਚ ਬੋਲ ਕੇ ਮਿੱਠੂ ਦੇ ਬਸਤੇ ਚੋਂ ਗੰਦਾ ਰਸਾਲਾ ਫੜਾਤਾ ਸੀ ਮਾਸਟਰ ਨੂੰ। ਸਾਲਿਆ ਮਿੱਠੂ ਉਦੋਂ ਦਾ ਕੋਮਾ ਚ ਹੈ। ਪਲੀਜ਼ ਨਿਹਾਲ, ਮੈਨੂੰ ਤੇਰੇ ਟੈਲੈਂਟ ਤੇ ਪੂਰਾ ਯਕੀਨ ਹੈ। ਨਾਲੇ ਤੂੰ ਆਪੇ ਤਾਂ ਕਹਿੰਦਾ ਸੀ ਨਿਹਾਲ ਜਿੱਥੇ ਜਾਂਦਾ ਹੈ ਸਾਰਿਆਂ ਨੂੰ ਨਿਹਾਲ ਕਰ ਦਿੰਦਾ ਹੈ। ਨਿਹਾਲ ਚੱਲ ਨਾ ਪਲੀਜ਼। ਨਹੀਂ ਸਾਲਿਆ ਝੂਠ ਬੋਲੀ। ਪਲੀਜ਼ ਨਿਹਾਲ ਪਲੀਜ਼। ਝੂਠ ਝੂਠ ਝੂਠ। ਮੈਨੂੰ ਲੱਗਦਾ ਕੁੜੀ ਦੇ ਅੱਗੇ ਪੰਚਾਇਤ ਹਲਕੀ ਪੈ ਰਹੀ ਹੈ। ਪਰੇ ਹਟ ਓਏ। ਸਾਲਿਆ ਝੂਠ। ਸਾਲਿਆ ਮਰਵਾਏਗਾ ਸਾਨੂੰ, ਝੂਠ ਬੋਲ। ਸਾਲਿਓ ਰਹਿ ਕੀ ਮੰਗ ਲਈ, ਸਰਪੰਚੇ ਬਣ ਗਏ ਹੈ। ਚਲੋ ਇਹ ਤਾਂ ਐਵੇਂ ਬਕਵਾਸ ਕਰਦੇ ਆ। ਆਈ ਡੋਂਟ ਲਾਈਕ them ਅਨਐਜੂਕੇਟਡ ਪੀਪਲ। ਅਨਪੜ੍ਹ ਪੰਚਾਇਤ। ਲੈ ਸਾਲਾ ਬੜੀ ਛੇਤੀ ਪੰਪ ਚ ਆਉਂਦਾ, ਔਰ ਜਦੋਂ ਵੀ ਪੰਪ ਚ ਆਇਆ ਸਾਲੇ ਨੇ ਜੁੱਤੀਆਂ ਖਾਧੀਆਂ ਨੇ, ਨਾਲੇ ਸਾਡੇ ਪਵਾਊਗਾ। ਚਲੋ ਜੀ ਇਸੇ ਸਿਲਸਿਲੇ ਦੇ ਵਿੱਚ ਮੋਟਰ ਤੇ ਸੱਦਣ ਦੀਆਂ ਛੁੱਟੀਆਂ ਨੇ। ਉਹ ਬਿੱਟੂ ਆਪਣੇ ਮੰਮੀ ਪਾਪਾ ਦੀ ਵਿਆਹ ਵਾਲੀ ਸਿੱਧੀ ਚੱਕ ਲੈ ਜੀ, ਠੀਕ ਹੈ? ਉਹ ਤੇਰੇ ਕੰਨ ਤੇ ਪੈਣੀ ਹੈ। ਕਿਉਂ? ਮੇਰੀ ਵਾਰੀ ਹੈ। ਮੇਰੀ ਵਾਰੀ ਸੀ। 2 ਬੰਟੇ ਮੈਨੂੰ ਦੇ। ਨਿਹਾਲ ਮੈਂ ਬਹੁਤ ਨਰਵਸ ਹੋ ਰਹੀ ਹਾਂ। ਮੈਂ ਲਾ ਦੂੰਗੀ। ਮੈਨੂੰ ਸਮਝ ਨਹੀਂ ਆਉਂਦੀ ਮੈਂ ਘਰਦਿਆਂ ਨੂੰ ਕਿੱਦਾਂ ਫੇਸ ਕਰਾਂ। ਓ ਯਾਰ ਆਪਣਾ ਆਪ ਦਾ ਘਰ ਆ, ਡਰਨ ਵਾਲੀ ਕੀ ਗੱਲ ਆ? ਓ ਸਿਮਰਤ ਦੀਦੀ ਆ ਗਏ। ਸਿਮਰਤ ਦੀਦੀ ਆ ਗਏ। ਆ ਇੰਨੇ ਨਿਆਣੇ ਤੁਹਾਡੇ ਨੇ? ਸਿਮਰਤ ਦੀਦੀ ਆ ਗਏ। ਸਿਮਰਤ ਦੀਦੀ ਆ ਗਏ। ਸਿਮਰਤ ਦੀਦੀ ਆ ਗਏ। ਓਏ ਹੋਏ ਹੋਏ ਹੋਏ, ਮੰਮੀ ਜੀ ਤਾਂ ਇਮੋਸ਼ਨਲ ਹੋ ਗਏ। ਪਾਪਾ ਜੀ ਕਿੱਥੇ ਨੇ? ਕੀ ਦੇਖਦਾ? ਕਿੱਧਰ ਮੂੰਹ ਚੁੱਕਿਆ ਓਏ? ਆ ਕੀ ਆ? ਅੱਪੜਾ। ਇਹੀ ਮਾਰੂ ਸਾਲੇ ਦੇ। ਸਾਲਾ ਜੀਜਾ ਜੀ। ਜੀਜਾ ਜੀ ਆ ਗਏ। ਜੀਜਾ ਜੀ। ਕਿਹੜਾ ਜੀਜਾ ਜੀ? ਤੁਸੀਂ ਹੈ? ਇੱਕ ਮਿੰਟ ਆ ਗਏ ਤੁਸੀਂ? ਇਹ ਕੌਣ ਹੈ? ਪਾਪਾ। ਮੈਨੂੰ ਤੇਥੋਂ ਆ ਉਮੀਦ ਨਹੀਂ ਸੀ। ਆ ਸਾਰਾ ਕੁਝ ਕਰਨ ਤੋਂ ਪਹਿਲਾਂ ਤੂੰ ਆਪਣੇ ਪਾਪਾ ਤੋਂ ਇਜਾਜ਼ਤ ਲੈਣ ਦੀ ਲੋੜ ਹੀ ਨਹੀਂ ਸਮਝੀ। ਗੁੱਸੇ 'ਚ ਲੱਗਦੇ ਆ। ਤੇਰੇ ਪਾਪੇ ਕੋ ਪਿਸਤੌਲ ਤਾਂ ਨਹੀਂ? ਓਏ ਕਾਕਾ ਇਹ ਤਾਂ ਚੱਲ ਜਵਾਕੜੀ ਸੀ, ਪਰ ਤੈਨੂੰ ਤਾਂ ਸਮਝ ਤੋਂ ਕੰਮ ਲੈਣਾ ਚਾਹੀਦਾ ਸੀ। ਤੁਸੀਂ ਗਲਤ ਸਮਝ ਰਹੇ ਹੋ ਜੀ। ਮੈਂ ਸਮਝਾਉਣਾ ਤੁਹਾਨੂੰ ਸਾਰੀ ਗੱਲ। ਸਮਝਾਉਣ ਵਾਲੀ ਕਿਹੜੀ ਗੱਲ ਹੈ ਇਹਦੇ 'ਚ? ਮੈਂ ਜਾਣਦਾ ਵੀ ਬਾਹਰ ਜਾ ਕੇ ਬੰਦੇ ਦੇ ਰੁਝੇਵੇਂ ਵੱਧ ਜਾਂਦੇ ਨੇ, ਪਰ ਘੱਟੋ ਘੱਟ ਇੱਕ ਫੋਨ ਤਾਂ ਕਰਨਾ ਬਣਦਾ ਸੀ ਤੁਹਾਡਾ। ਦੇਖ ਜਵਾਈ ਪੁੱਤਾਂ ਵਰਗੇ ਹੁੰਦੇ ਨੇ, ਘੱਟੋ ਘੱਟ ਤੂੰ ਹੀ ਆਪਣਾ ਫਰਜ਼ ਨਿਭਾ ਦਿੰਦਾ। ਪਰ ਪਾਪਾ ਇਦਾਂ ਦੀ ਗੱਲ ਨਹੀਂ ਹੈ ਜੀ। ਇੰਨਾ ਗੁੱਸਾ ਨਹੀਂ ਖਾਈਦਾ ਹੁੰਦਾ। ਕਦੇ ਨੋਹਾਂ ਨਾਲੋਂ ਵੀ ਮਾਂ ਛੱਡ ਹੋਇਆ। ਚਲੋ ਪਾਓ ਜੱਫੀ। ਓਏ ਮੇਰੀਆਂ ਤਾਂ ਅੱਖਾਂ ਤਰਸੀਆਂ ਪਈਆਂ ਸੀ ਇਹਨਾਂ ਨੂੰ ਦੇਖਣ ਲਈ। ਓ ਮੇਰਾ ਜਵਾਈ ਪੁੱਤਰ, ਸੌ ਰੱਬ ਦੀ ਤੂੰ ਬਹੁਤ ਸੋਹਣਾ ਲੱਗਦਾ ਮੈਨੂੰ। ਰੂਹ ਖੁਸ਼ ਹੋ ਗਈ ਐਡਾ ਸੋਹਣਾ ਮੁੰਡਾ ਦੇਖ ਕੇ। ਐਂ ਕਰੋ ਬਈ, ਜੀ ਕਰਦਾ ਸੜਿਆ ਗਲ ਘੁੱਟ ਕੇ ਮਾਰਦਾ ਤੈਨੂੰ। ਆਪਾਂ ਨੇ ਇੱਕ ਜਵਾਈ ਰਾਜੇ ਨਾਲ ਫੈਮਿਲੀ ਫੋਟੋ ਕਰਾਉਣੀ ਹੈ। ਜਸਨੀਤ, ਜਸਨੀਤ ਪੁੱਤ ਮਾੜੀ ਜੀ ਗੱਲ ਸੁਣੀ ਮੇਰੀ। ਜੀ ਬੇਬੇ। ਬੇਬੇ ਆ ਕੀ ਹੈ? ਇਹ ਪੁੱਤ ਆਪਣੀਆਂ ਖਾਨਦਾਨੀ ਚੂੜੀਆਂ ਨੇ। ਮਤਲਬ ਇਹ ਕਿ ਜਦੋਂ ਨਿਹਾਲ ਦੀ ਦਾਦੀ ਇਸ ਘਰ 'ਚ ਵਿਆਹੀ ਆਈ ਸੀ ਨਾ, ਤਾਂ ਨਿਹਾਲ ਦੀ ਪੜਦਾਦੀ ਨੇ ਉਹਨੂੰ ਦਿੱਤੀਆਂ। ਜਦੋਂ ਮੈਂ ਇਸ ਘਰ 'ਚ ਵਿਆਹ ਕੇ ਆਈ ਤਾਂ ਨਿਹਾਲ ਦੀ ਦਾਦੀ ਨੇ ਮੈਨੂੰ ਦਿੱਤੀਆਂ। ਹੁਣ ਮੈਂ ਤੈਨੂੰ ਦੇਣਾ ਚਾਹੁੰਦੀ ਆ। ਪਰ ਤੁਸੀਂ ਆਪਣੀ ਖਾਨਦਾਨੀ ਚੂੜੀਆਂ ਮੈਨੂੰ ਕਿਉਂ ਗਿਫਟ ਕਰਨਾ ਚਾਹੁੰਦੇ ਹੋ? ਬੇਟਾ ਗਿਫਟ? ਤੂੰ ਤਾਂ ਸਾਡੀ ਨੂੰਹ ਬਣਨ ਵਾਲੀ ਆ, ਤੈਨੂੰ ਹੀ ਦੇਣੀ ਆ। ਤੂੰ ਅੱਗੇ ਆਪਦੀ ਨੂੰਹ ਨੂੰ ਦੇ ਦੀ। ਮੈਂ ਕੁਝ ਸਮਝੀ ਨਹੀਂ। ਬੇਟਾ ਤੁਸੀਂ ਬਾਹਰਲੇ ਜੰਮੇ ਪਲੇ ਬੱਚੇ ਆ, ਤੁਹਾਨੂੰ ਇੱਥੇ ਦੇ ਰੀਤੀ ਰਿਵਾਜਾਂ ਦੀ ਕੀ ਸਮਝ। ਮੈਂ ਤਾਂ ਚਾਹੁੰਦੀ ਆ ਕਿ ਤੂੰ ਤੇ ਨਿਹਾਲ ਵਿਆਹ ਕਰਾ ਲਓ। ਕੀ? ਮੈਂ ਤੇ ਨਿਹਾਲ
ਵਿਆਹ? ਦੇਖੋ ਬੇਟਾ, ਇਹ ਤੁਹਾਡਾ ਅਮਰੀਕਾ ਕੈਨੇਡਾ ਨਹੀਂ ਆ ਜਿੱਥੇ ਮੁੰਡਾ ਕੁੜੀ ਵਿਆਹ ਕਰਾਏ ਬਿਨਾ ਇਕੱਠੇ ਰਹਿ ਲੈਣਗੇ। ਇੱਥੇ ਤਾਂ ਵਿਆਹ ਕਰਾਉਣਾ ਹੀ ਪੈਂਦਾ। ਇਹਦਾ ਮਤਲਬ ਨਿਹਾਲ ਮੈਨੂੰ ਇੱਥੇ ਝੂਠ ਬੋਲ ਕੇ ਲੈ ਕੇ ਆਇਆ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ। ਇੱਥੇ ਤਾਂ ਮੇਰੇ ਪੂਰੇ ਖਾਨਦਾਨ ਨੂੰ ਖਤਰਾ ਹੈ। ਕੀ ਗੱਲ ਬੇਟਾ, ਚੁੱਪ ਹੀ ਹੋ ਗਈ? ਪੰਜਾਬੀ ਕੁੜੀ ਜਿੱਥੇ ਮਰਜੀ ਰਹਿ ਲੇ, ਸੰਗ ਉਹਦੇ ਨਾਲ ਹੀ ਰਹਿੰਦੀ ਆ। ਕਿੰਨੀ ਸਾਊ ਕੁੜੀ ਆ। ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਆ। I can't believe ਨਿਹਾਲ ਨੇ ਮੇਰੇ ਨਾਲ ਐਸਾ ਚੀਟਿੰਗ ਕੀਤੀ ਹੈ। ਹੁਣ ਮੈਨੂੰ ਸਮਝ ਆਇਆ why everybody was calling me no. Bloody cheat ਨਿਹਾਲ, I don't want to see your face. Where am I going? Airport ਕਿੱਥੇ ਹੈ? I don't want to see your face ਨਿਹਾਲ. ਜਸਨੀਤ, ਇਹ ਤੇ ਕਰਦੀ ਹੈ। ਉਹ ਰੋਕ ਰੋਕ। ਜਸਨੀਤ ਅਟੈਚੀ ਚੱਕ ਕੇ ਕਿੱਧਰ ਦੀ ਤਿਆਰੀ ਖਿੱਚਦੀ? I'm going to hell. ਉਹ ਅੱਛਾ, ਟੱਟੇ ਕੋਈ ਚੱਲੀ ਹੈ। Hey listen, just stop your nonsense, okay? ਮੈਨੂੰ ਪਤਾ ਚੱਲ ਚੁੱਕਿਆ ਤੇਰਾ ਦੋਸਤ ਨਿਹਾਲ ਕਿੰਨਾ ਵੱਡਾ ਝੂਠ ਹੈ। ਚੱਲ ਜਦ ਹੁਣ ਪਤਾ ਲੱਗ ਹੀ ਗਿਆ, ਚੱਲ ਘਰੇ ਬਹਿ ਕੇ ਗੱਲ ਕਰਦੇ। ਚੱਲ ਆ ਜਾ। ਮੇਰੇ ਸੂਟਕੇਸ ਨੂੰ ਹੱਥ ਨਾ ਲਾ। ਜਿਹੋ ਜਿਹਾ ਝੂਠਾ ਤੇਰਾ ਦੋਸਤ, ਉਹ ਜਿਹਾ ਝੂਠਾ ਤੂੰ। ਲੈ, ਸਾਡਾ ਤਾਂ ਸਾਰਾ ਪਿੰਡ ਹੀ ਝੂਠਿਆਂ ਦਾ। ਸਰਪੰਚ ਤੋਂ ਲੈ ਕੇ ਕੋਦੂ ਤੱਕ ਸਾਰੇ ਝੂਠੇ ਆ। ਜਿਹੇ ਜੀ ਕੋਕੋ, ਉਹ ਜਿਹੇ ਕੋਕੋ ਦੇ ਬੱਚੇ। ਸਾਡਾ ਤਾਂ ਪਿੰਡ ਫਾਸੀ ਝੂਠ ਚਾਹੁੰਦਾ ਹੈ। You mean this whole bloody village of yours is full of liars? ਹੈ ਜੀ। God, you bloody villagers. ਕਮਾਲ ਹੈ, ਤੁਸੀਂ ਬਾਹਰਲੇ ਪੜ੍ਹੇ ਲਿਖੇ ਕਿੰਨੇ ਹੁੰਦੇ ਹੋ, ਮਿੰਟ ਜੀ ਸਾਰੀ ਗੱਲ ਸਮਝ ਲੈਂਦੇ ਹੋ। ਚੱਲ ਅੱਜ ਬੈ ਕੇ ਗੱਲ ਮੇਰੇ ਕਰਦੇ ਹਾਂ। ਸੂਟਕੇਸ ਨੂੰ ਹੱਥ ਨਾ ਲਾ। ਮੈਂ ਕਿਹਾ ਨਾ ਤੈਨੂੰ, ਆਪਣੇ ਦੋਸਤ ਨਿਹਾਲ ਨੂੰ ਬਸ ਮੇਰਾ ਇੱਕ ਮੈਸੇਜ ਦੇ ਦੇ। ਮੈਂ ਜਾ ਰਹੀ ਹਾਂ ਵਾਪਸ ਕੈਨੇਡਾ ਤੇ ਮੇਰੇ ਪਿੱਛੇ ਆਉਣ ਦੀ ਕੋਈ ਲੋੜ ਨਹੀਂ ਹੈ। ਮੇਰੀ ਗੱਲ ਤਾਂ ਸੁਣ, ਮੇਰੀ ਗੱਲ। ਉਹ ਜਸਨੀਤ, ਉਹ ਜਸਨੀਤ, ਉਹ ਜਸਨੀਤ, ਜਸਨੀਤ ਗੁੱਸਾ ਨਹੀਂ ਕਰਦਾ। ਮੇਰੀ ਗੱਲ ਪਾਸੇ ਹਟ। ਮੇਰੀ ਗੱਲ ਤਾਂ ਸੁਣ ਜਸਨੀਤ, ਮੈਨੂੰ ਫੜਾ ਦੇ ਟੈਚੀ। ਤੂੰ ਮੇਰੀ ਗੱਲ ਤਾਂ ਸੁਣ। ਉਹ ਗੁੱਸਾ ਨਹੀਂ ਕਰਦਾ, ਘਰੇ ਚੱਲ। ਜਸਨੀਤ ਕਿਉਂ ਐ ਕਰਦੀ? ਜਸਨੀਤ ਐ ਨਹੀਂ ਕਰੀਦਾ ਹੁੰਦਾ। ਮੈਂ ਜਾ ਰਹੀ ਹਾਂ। ਡਰਾਈਵਰ ਲੈਟਸ ਗੋ। ਉਹ ਸੋਨੀ, ਪੈਸੇ ਨਾਲ ਨਹੀਂ ਕਰਦੀ ਸਵਾਰੀ ਐ। ਮੈਂ ਪੈਸੇ ਦਊਂਗੀ। ਚੱਲ ਲੈ ਲਈ, ਹੱਥ ਨਾਲ ਤੇਰੇ ਭਾਪੇ ਨਾਲ ਹਿਸਾਬ ਕਰ ਲੂੰਗਾ ਮੈਂ। ਖਾਲੀ ਰਿਟਰਨ ਕੀ? ਕਮਲੀ। ਓਏ ਉੱਤੇ ਆ ਤੂੰ, ਸਾਲੇ ਦਾ ਲੱਗਦਾ। ਨਾਂ ਕੀ ਹੈ ਤੇਰਾ? ਸ਼ਨੀ। ਵਾਕਿਆ ਹੀ ਸ਼ਣੀ ਆ ਸਲਿਆ ਤੂੰ। ਤੇਰੀ ਪੱਤਰੀ ਵੀ ਭੂਸ਼ਣ ਪੰਡਤ ਨੂੰ ਦਿਖਾਉਣੀ ਪੈਣੀ ਆ। ਨਾਲੇ ਗੱਲ ਸੁਣੋ ਮੇਰੀ, ਮੇਰੇ ਤੋਂ ਬਚ ਕੇ ਰਹੀ। ਬੜਾ ਕੱਬਾ ਸੁਭਾਅ ਹੈ ਮੇਰਾ। ਤਾਰੀ। ਉਹ ਨਿਹਾਲ। ਹਾਂ ਤਾਰੀ। ਉਹ ਸਾਲਾ ਤੇਰਾ ਤਾਂ ਬੇੜੇ ਹੀ ਬਹਿ ਗਿਆ ਓਏ। ਕੀ ਹੋਇਆ? ਹੁਣ ਪੁੱਤ ਤੈਨੂੰ ਵੀ ਟੈਂਕੀ ਤੇ ਚੜਨਾ ਪੈਣਾ। ਉਹ ਸਾਲਿਆ ਗੱਲ ਦੱਸੇਗਾ ਕੀ ਹੋਈ ਉਹ ਆ? ਜਸਨੀਤ ਟੈਚੀ ਚੱਕੀ ਫਿਰਦੀ ਸੀ, ਆ ਹੁਣੇ ਭੂਣ ਤੇ ਬਹਿ ਕੇ ਨਿਕਲੀ ਐ। ਉਹਨੂੰ ਸਾਰਾ ਕੁਝ ਪਤਾ ਲੱਗ ਗਿਆ। ਕਹਿੰਦੀ ਨਿਹਾਲ ਵਰਗਾ ਝੂਠਾ ਬੰਦਾ ਇਸ ਦੁਨੀਆ ਤੇ ਹੈ ਹੀ ਨਹੀਂ। ਹੈ? ਆਹੋ। ਉਹ ਖੜ ਜਾ। ਉਹ ਇੱਥੇ ਕਿੱਥੇ ਬੈਠੀ ਹੈ ਜਸਨੀਤ? ਚੱਕ ਸਮਾਨ ਘਰੇ ਚੱਲੀਏ। ਮੈਂ ਕਿਸੇ ਝੂਠੇ ਦੇ ਘਰ ਨਹੀਂ ਰਹਿੰਦੀ। ਝੂਠਾ? ਉਹ ਤਾਰੀ ਬੈਠਾ ਆਪਣੇ ਲੈਪਟਾਪ ਤੇ ਮਰ ਜੇ ਸਾਲੇ ਦਾ। ਮਰੇ ਦਾ ਪ੍ਰਿੰਟ ਆਊਟ ਨਿਕਲੇ ਜੇ ਮੈਂ ਕਦੇ ਝੂਠ ਬੋਲਿਆ ਬਈ ਯਾਰ। ਫਿਰ ਤੇਰੀ ਬੇਬੇ ਨੇ ਮੈਨੂੰ ਵਾਈ ਡਿਡ ਸ਼ੀ ਸੇ ਕਿ ਬਈ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਨਿਹਾਲ ਪਰਿਆ ਵਰਗੀ ਨੂੰ ਲੈ ਕੇ ਆਏਗਾ। ਯਾਰ ਤੈਨੂੰ ਮੈਂ ਕੀ ਦੱਸਾਂ ਆਪਣੀ ਜ਼ਿੰਦਗੀ ਦੀ ਸਟੋਰੀ। ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਜਿਹਦਾ ਨਾਂ ਸੀ ਸਿਮਰਤ। ਉਹ ਮੈਨੂੰ ਛੱਡ ਕੇ ਕੈਨੇਡਾ ਚਲੀ ਗਈ। ਬੇਬੇ ਦੇ ਕਹਿਣ ਤੇ ਉਹਦੇ ਪਿੱਛੇ ਮੈਂ ਕੈਨੇਡਾ ਚਲੇ ਗਿਆ। ਉੱਥੇ ਜਾ ਕੇ ਮੈਨੂੰ ਉਹ ਤਾਂ ਮਿਲੀ ਨਹੀਂ ਗਈ, ਤੇਰੀ ਬਾਡੀਗਾਰਡ ਦੀ ਨੌਕਰੀ ਮਿਲ ਗਈ। ਹੁਣ ਤੈਨੂੰ ਲੈ ਕੇ ਮੈਂ ਪੰਜਾਬ ਆ ਗਿਆ। ਬੇਬੇ ਨੂੰ ਲੱਗਿਆ ਮੈਂ ਉਸ ਕੁੜੀ ਨੂੰ ਲੈ ਕੇ ਆ ਗਿਆ ਜਿਹਦੇ ਪਿੱਛੇ ਮੈਂ ਕੈਨੇਡਾ ਗਿਆ ਸੀ। ਉਹ ਤੈਨੂੰ ਆਪਣੀ ਨੂੰਹ ਸਮਝ ਬੈਠੀ। ਫਿਰ ਮੈਂ ਕੀ ਕਰਾਂ? ਤੇਰੀ ਪ੍ਰੋਬਲਮ ਤੂੰ ਆਪ ਸਾਂਭ। ਐਡਜਸਟ ਕਰ ਯਾਰ। ਮੈਂ ਨਹੀਂ ਕਰਨਾ ਐਡਜਸਟ। ਪਹਿਲੇ ਸੋਚਣਾ ਚਾਹੀਦਾ ਸੀ ਨਾ ਇਹ ਸਭ ਕੁਝ। ਮੈਂ ਜ਼ਿਆਦਾ ਦਿਨਾਂ ਲਈ ਨਹੀਂ ਕਹਿ ਰਿਹਾ, 2-4 ਦਿਨਾਂ ਲਈ। ਮੈਂ ਨਹੀਂ ਕਰਨਾ ਐਡਜਸਟ। ਤੂੰ ਜਾ ਇੱਥੋਂ। ਮੇਰੀ ਗੱਲ ਤਾਂ ਸੁਣ। ਕੋਈ ਫਾਇਦਾ ਨਹੀਂ। ਆਈ ਸੈਡ ਜਸਟ ਗੋ। ਟ੍ਰਾਈ ਟੂ ਅੰਡਰਸਟੈਂਡ। ਆਈ ਸੈਡ ਜਸਟ ਗੋ ਯਾਰ। ਦੇਖ ਲੈ ਇੱਕ। ਮੈਂ ਕਿਹਾ ਜਾ ਇੱਥੋਂ। ਦੇਖ ਲੈ ਇੱਕ ਵਾਰੀ। Just get lost. Go away. ਹੈਲੋ। ਚਲੋ ਵੀਰ ਜੀ। ਬਾਈ ਪੁੱਛ ਲੈ ਇੱਕ ਵਾਰੀ ਹੋਰ, ਸ਼ਾਇਦ ਮੰਨ ਹੀ ਜਾਏ। ਤੂੰ ਪੁੱਛ ਲੈ। ਚੱਲ ਸਾਲੇ ਚੌਧਰੀ ਬਣ ਜਾਂਦੇ ਨੇ। ਬੇਬੇ। ਸਤਨਾਮ ਵਾਹਿਗੁਰੂ। ਹਾਂ ਪੁੱਤ ਬੋਲ। ਬੇਬੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਕੀ ਗੱਲ ਕਰਨੀ ਹੈ ਪੁੱਤ? ਬੇਬੇ ਮੈਂ ਸੋਚਦਾ ਵੀ ਐਤਕੀ ਤੈਨੂੰ ਪੌਂਟਾ ਸਾਹਿਬ ਮੱਥਾ ਟਿਕਾ ਕੇ ਲਿਆਵਾਂ। ਲੈ ਇਹ ਤਾਂ ਤੂੰ ਬਾਲਾ ਹੀ ਚੰਗਾ ਸੋਚਿਆ ਪੁੱਤ। ਮਾੜੇ ਜਿਹੇ ਦਿਨ ਖੁੱਲ ਲੈਣ ਦੇ, ਫਿਰ ਆਪਾਂ ਚੱਲਦੇ ਆ। ਨਾਲੇ ਜਸਨੀਤ ਨੂੰ ਵੀ ਮੱਥਾ ਟਿਕਾ ਲਿਆਵਾਂਗੇ। ਬੇਬੇ ਮੈਂ ਐਕਚੁਅਲੀ ਮੈਂ ਉਹੀ ਗੱਲ ਤੇਰੇ ਨਾਲ ਕਰਨੀ ਸੀ। ਦੱਸ। ਆਪਾਂ ਨੂੰ ਪਿੰਡ ਛੱਡਣਾ ਪੈਣਾ ਬੇਬੇ। ਕਿਉਂ? ਪਿੰਡ ਛੱਡ ਕੇ ਕਿੱਥੇ ਜਾਣਾ? ਚੰਡੀਗੜ੍ਹ ਚੱਲਦੇ ਆ ਬੇਬੇ।
ਉੱਥੇ ਬੇਬੇ ਨਾਲੇ ਕਿੰਨੀਆਂ ਸਹੂਲਤਾਂ ਨੇ, ਰੋਜ਼ ਗਾਰਡਨ 17 ਸੈਕਟਰ PGI ਕੋਲ ਆ, ਨਾਲੇ ਬੇਬੇ ਨਾਡਾ ਸਾਹਿਬ ਵੀ ਆ ਉੱਥੇ, ਸ਼ਾਮ ਸਵੇਰੇ ਮੱਥਾ ਟੇਕ ਲਿਆ। ਆਹੋ ਹੁਣ ਤੇਰੀ ਕੈਨੇਡਾ ਵਾਲੀ ਵੋਟੀ ਜਿਉ ਆ ਗਈ, ਹੁਣ ਤੇਰਾ ਪਿੰਡਾਂ 'ਚ ਕਿਵੇਂ ਜੀ ਲੱਗਣਾ? ਅਬ ਬੇਬੇ ਉਹੀ ਤਾਂ ਮੈਂ ਗੱਲ ਕਰਨੀ ਸੀ ਕਿ ਵੀ ਜਿਹੜੀ ਕੈਨੇਡਾ ਵਾਲੀ ਆ ਨਾ, ਉਹ ਐਕਚੁਅਲੀ ਥੈਂਕ ਯੂ, ਉਹ ਹੈ ਨਾ। ਸਤਿ ਸ਼੍ਰੀ ਅਕਾਲ ਜੀ। ਪੁੱਤ ਤੂੰ ਕੀ ਕਹਿੰਦਾ ਸੀ ਕੈਨੇਡਾ ਵਾਲੀ ਬਾਰੇ? ਆਹੀ ਬੇਬੇ ਵੀ ਆ ਕੈਨੇਡਾ ਵਾਲੀ ਨਾ ਚਾਹ ਬਹੁਤ ਸਵਾਦ ਬਣਾਉਂਦੀ ਆ, ਭੂਤਾਂ ਹੀ ਕੱਢ ਦਿੰਦੀ ਆ ਚਾਹ ਦੀਆਂ ਤਾਂ ਬੇਬੇ। ਲੈ ਅੱਛਾ ਤੂੰ ਮੈਨੂੰ ਇਹ ਦੱਸ ਨਿਹਾਲ, ਤੂੰ ਸੱਚੀ ਚੰਡੀਗੜ੍ਹ ਕੋਠੀ ਪਾਏਗਾ? ਉਹ ਮੈਂ ਤਾਂ ਹੱਸਦਾ ਬੇਬੇ, ਚੰਡੀਗੜ੍ਹ ਕਿਨੇ ਜਾਣਾ, ਹਾਰਨ ਵੱਜਦੇ ਰਹਿੰਦੇ ਆ ਟੈਂ ਟੈਂ ਪੈ ਪੈ, ਪਿੰਡਾਂ 'ਚ ਤਾਂ ਬਹਾਰ ਆ ਬੇਬੇ, ਨਾਲੇ ਅੱਜ ਕੱਲ ਤਾਂ ਫੁੱਲ ਵੀ ਬੜੇ ਸੋਹਣੇ ਸੋਹਣੇ ਖਿੜਦੇ ਆ। Roop, don't worry. I'm fine here. I'll be safe, really. It's just a matter of a few days. I miss you too. Bye. ਜਸਨੀਤ, ਮੈਂ ਆਪਣੀ ਜਾਨ ਵਾਰ ਕੇ ਵੀ ਤੇਰਾ ਕਰਜ਼ਾ ਨਹੀਂ ਉਤਾਰ ਸਕਦਾ। ਅੱਛਾ? ਜੇ ਮੈਂ ਨਾਭੇ ਦਾ ਮਹਾਰਾਜਾ ਹੁੰਦਾ ਨਾ ਤਾਂ ਤੈਨੂੰ ਆਪਣੇ ਕੀਮਤੀ ਮੋਤੀਆਂ ਦਾ ਹਾਰ ਭੇਂਟ ਕਰਦਾ, ਪਰ ਹੁਣ ਤਾਂ ਜੱਟ ਕੋਲੇ ਸਿਰਫ ਇੱਕ ਜੱਫੀ ਹੈ, ਉਹ ਤੇਰੇ ਮੈਨੂੰ ਲੱਗਦਾ ਮੇਚ ਨਹੀਂ ਆਉਣੀ। ज्यादा ड्रामे ना कर, तू तो मेरा झूठा है। थैंक यू। पर मैं प्यार करन वालियां दी रिस्पेक्ट करदी हां। रिस्पेक्ट करी जाई, प्यार ना करी। की ਇਹਦੇ ਚ ਮੇਰਾ ਕੀ ਕਸੂਰ ਹੈ ਜੇ ਮੈਨੂੰ ਮੇਰਾ ਪਿਆਰ ਨਹੀਂ ਮਿਲਿਆ? ਉਹਦਾ ਤਾਂ ਮੈਨੂੰ ਵੀ ਬਹੁਤ ਅਫਸੋਸ ਹੈ ਕਿ ਤੈਨੂੰ ਤੇਰਾ ਪਿਆਰ ਨਹੀਂ ਮਿਲਿਆ, ਸੱਚੀ। ਪਿਆਰ ਤਾਂ ਤੇਰੇ ਅਰਗੇ ਕਰਮ ਵਾਲਿਆਂ ਨੂੰ ਮਿਲਦਾ ਜਸਨੀਤ। ਇਹ ਤਾਂ ਹੈ। I feel so lucky. रूप मैनू इन्ना प्यार करता थे, मैं भी उन्हें। Oh God, I can't wait to see him. खुश रहो, आबाद रहो, जहां भी रहो, अपने सज्जन स्याओं के पास रहो। चल चल हुन ड्रामे ना कर। अपनी तो सारी जिंदगी ड्रामे च लंघी आ। मिस्टर ड्रामेबाज, मैं जो कुछ भी कर रही हूं बेबे ले कर रही हूं, क्योंकि मैं उन्होंने उदास नहीं देख सकती। बेबे दा ख्याल रखी जाई, बेबे दा पुत्त भावें सल्फास पी के मर जे। हो ड्राइवर नू रोड ते जट नू होड़ प्यारे जाना तो सेफ का होगा। अनसेफ हो किदां दी गल्लां करदियां? साडियां बुढ़ियां ਤਿੰਨ ਤਿੰਨ ਨਿਆਣੇ ट्रैक्टर ते बिठा के ਸਵਾਟਰ बुण ਦਿੰਦੀਆਂ, नाले उन्हें ਤਾਂ ਗੋਲਾ भी ਕੱਚ 'ਚ ਫਸਾਇਆ ਹੁੰਦਾ, ਉਹਨਾਂ ਨੂੰ ਤਾਂ ਕਦੇ ਲੱਗਿਆ ਨਹੀਂ। ਅਨਸੇਫ ਉਹ ਐ ਨਹੀਂ ਡਰ ਜਾਂਦਾ ਜਸਨੀਤ ਕਰੇ, ਟੈਨਸ਼ਨ ਨਾ ਲੈ, ਇਹ ਤਾਂ BMW ਤੋਂ ਵੱਧ ਸੇਫ ਆ। ਹਾਂ ਅੱਛਾ फाइनली सेफ लैंडिंग है। किन्नी मिट्टी। मैं कपड़े चेंज करके आनी है। कपड़े ही चेंज करी जाई, माइंड ना चेंज करी। ਨਿਹਾਲ ਪੁੱਤ ਗੱਲ ਸੁਣ जी ਕਸ਼ਮੀਰੋਂ ਦੀ ਮੱਝ ਮਰ ਗਈ, ਮੈਂ ਚੱਲੀ ਆਂ ਅਫਸੋਸ ਕਰਨ। ਅੱਜ ਚਾਚੀ ਅਲੀ ਫੇਰ ਚਲੀ, ਰੱਬ ਮਿਹਰ ਕਰੇ। ਕੀ ਕਿਹਾ? ਅਬ ਮੈਂ ਕਿਹਾ ਰੱਬ ਮਿਹਰ ਕਰੇ ਮੱਝ ਦੀ ਰੂਹ ਦੇ ਉੱਤੇ, ਉਹਨੂੰ ਆਪਣੇ ਚਰਨਾਂ 'ਚ ਥਾਂ ਦੇਵੇ। ਜਾ ਤੂੰ ਬੇਬੇ। ਫਿਰ ਇੱਕ ਕੰਮ ਕਰੀ, ਜਸਨੀਤ ਨੂੰ ਕਹੀਂ ਉਹ ਜਿਹੜੇ ਕੱਪੜੇ ਦੀਵਾਨ ਤੇ ਪਏ ਆ ਨਾ ਉਹ ਸਾਰੇ ਧੋ ਦੇਵੇ। ਅੱਛਾ ਕੱਪੜੇ ਧੋਣੇ ਆ ਬੇਬੇ? ਹਾਂ ਮੇਰਾ ਮਤਲਬ ਕੱਪੜੇ ਧੋਣੇ ਆ ਜਾਂ ਸੁਕਾਉਣੇ ਵੀ ਆ? ਮਸ਼ੀਨ 'ਚ ਪਾ ਦਾਂਗੇ ਨਾਲ ਦੀ ਨਾਲ ਸੁਕਾ ਵੀ ਦਊ। ਪੁੱਤ ਮਸ਼ੀਨ 'ਚ ਆਪਾਂ ਕਿਵੇਂ ਪਾ ਦਾਂਗੇ, ਉਹ ਤਾਂ ਇੰਨੇ ਦਿਨਾਂ ਤੋਂ ਖਰਾਬ ਪਈ ਆ। ਬੇਬੇ ਮੈਨੂੰ ਲੱਗਦਾ ਸਰਫ ਵੀ ਮੁੱਕਿਆ ਹੋਣਾ, ਆਪਾਂ ਕੱਲ ਨੂੰ ਧੋ ਲਾਂਗੇ। ਨਾ ਪੁੱਤ ਸਾਰਾ ਕੁਝ ਹੈਗਾ। ਚੰਗਾ ਮੈਂ ਚੱਲਦੀ ਆਂ। ਓ ਰੱਬਾ ਦੇ ਮੈਨੂੰ ਥਾਪੀ, ਬਸ ਮੈਂ ਅੱਜ ਥਾਪੀ ਪਰੇਡ ਕਰਨ ਜੋਗਾ ਹੋ ਜਾ। ਸਾਲੇ ਕੱਪੜੇ ਧੋਣੇ ਕਿਹੜਾ ਸੌਖੇ ਪਏ ਆ। सब साले झूठे आके दूध जी सफेदी बिना मले हैं। आ गई मेरा मजाक उड़ाने। तू कपड़े धो रहा है? नहीं कपड़े बेहोश हो गए सीगे जी, पानी च डबो डबो इन्हां नूं होश च लिया रहा जी। तू तो चेंज करन गई सी नाले। मैं माइंड चेंज कर लिया। साडी वारी ना करी कदे। कुछ नहीं। अच्छा सुन, मैं तेरी हेल्प करा दा। करा सकदी हां, बिल्कुल करा सकदी हां। पिक मोगरी थापी, I mean this bat। ओह
This Yes. bat. Now hit that kapda. Hey, hey, hey. ਮਾਰਨਾ ਮੇਰਾ ਝੱਗਾ ਤੂੰ। You said hit it. ਰਹਿਣ ਦੇ ਤੂੰ। ਐ ਕਰ ਆ ਪਾਣੀ ਦੀ ਪੈਪ ਚੱਕ। ਮੈਨੂੰ ਦੱਸੀ ਚੱਲ ਵੀ ਦਾਗ ਕਿੱਥੇ ਕਿੱਥੇ ਆ। दाग ਤਾਂ ਤੇਰੇ ਮੂੰਹ ਤੇ ਵੀ ਬਹੁਤ ਨੇ। ਤੋਦਾ। ਅੱਛਾ। ਧਿਆਨ ਨਾਲ ਮੈਡਮ ਜੀ, ਤੁਹਾਡਾ ਤਾਂ ਸਪੇਅਰ ਪਾਰਟ ਵੀ ਨਹੀਂ ਮਿਲਣਾ ਇੱਥੋਂ। ਹੈਲੋ ਨਿਹਾਲ ਛੇਤੀ ਘਰੇ ਆ ਜਾ। ਉਹ ਯਾਰ ਮੈਂ ਤਾਂ ਹਲੇ ਇੱਕ ਬੇਬੇ ਦੀ ਚੁੰਨੀ ਧੋਣੀ ਆ ਤੇ 2 ਮੇਰੀਆਂ ਬਣਾਣਾ। ਇਡੀਅਟ, ਚੁੰਨੀਆਂ ਤੇ ਬਨਾਨਾ ਨੂੰ ਛੱਡ। ਪਾਪਾ ਦੇ ਦੋਸਤ ਸ਼ਾਮ ਨੂੰ ਤੈਨੂੰ ਘਰੇ ਮਿਲਣ ਆ ਰਹੇ ਨੇ, ਤੂੰ ਬਸ ਜਲਦੀ ਆ ਜਾ। ਅੱਛਾ ਫਿਰ ਮੈਂ ਛੇਤੀ ਤੋਂ ਪਹਿਲਾਂ ਆਇਆ। ਨਿਹਾਲ ਬੇਟਾ, ਇਹ ਅਮਰੀਕ ਹੋਣੀ ਮੇਰੇ ਬਹੁਤ ਪੁਰਾਣੇ ਮਿੱਤਰ ਨੇ। ਅੱਛਾ ਜੀ। ਇਹ ਇਹਨਾਂ ਦਾ ਸਾਹਿਬਜ਼ਾਦਾ ਸਮਰ। ਹੈਲੋ ਕਿੱਦਾਂ ਜੀ? ਹੈਲੋ ਪੁੱਤ, ਲਿਆਓ ਜੀ। ਆ ਸਾਰਿਆਂ ਨੂੰ ਪਿਆ ਰੱਖੋ ਦਿਓ ਬੇਟਾ। ਤੇ ਚਲੋ ਜੀ ਅਸੀਂ ਖਾਣਾ ਬਣਾ ਲਈਏ। ਓ ਵਾਹ ਭਾਈ ਜਰਨੈਲ, ਉਹ ਬੱਚੇ ਕਿੰਨੇ ਵੱਡੇ ਹੋ ਗਏ। ਉਹ ਜੀ ਕੱਲ ਦੀਆਂ ਗੱਲਾਂ ਨੇ, ਸਾਡੇ ਵਿਆਹ ਹੋ ਰਹੇ ਸੀ। ਤੂੰ ਆਏ ਕਰ ਪੁੱਤ, ਜਿੰਨੀ ਦੇਰ ਤੱਕ ਬੁੜੀਆਂ ਰੋਟੀ ਲੈ ਕੇ ਆਉਣਗੀਆਂ ਨਾ, ਤੁਸੀਂ ਜਾਓ ਆਪਣੀ ਗੱਲਾਂ ਬਾਤਾਂ ਮਾਰੋ। ਬਾਈ ਜੀ ਕਿਸਮਤ ਵਾਲੇ ਹੋ ਜਿਹੜਾ ਸਿਮਰਤ ਵਰਗੀ ਕੁੜੀ ਦਾ ਪਿਆਰ ਤੁਹਾਨੂੰ ਮਿਲਿਆ। ਅੱਛਾ, ਥੈਂਕ ਯੂ। ਨਾਲੇ ਬਾਈ ਜਿਹਨੂੰ ਬੰਦਾ ਚਾਹੁੰਦਾ ਹੋਵੇ ਉਹਦੇ ਨਾਲੇ ਵਿਆਹ ਹੋ ਜਾਵੇ, ਹੋਰ ਕੀ ਚਾਹੀਦਾ ਜ਼ਿੰਦਗੀ ਤੋਂ। ਸਹੀ ਗੱਲ ਹੈ। ਫੇਰ ਤਾਂ ਅਸ਼ਕ ਦਾ ਦਿਲ ਕਰਦਾ ਹੈ ਵੀ ਉਹਨੂੰ ਲੈ ਕੇ ਨਾ ਕਿਤੇ ਉੱਡ ਜਾਵਾਂ। ਕਦੇ ਦਿਲ ਕਰਦਾ ਹੈ ਵੀ ਉਹਦਾ ਪਰਛਾਵਾਂ ਹੋ ਜਾ, ਕਦੇ ਦਿਲ ਕਰਦਾ ਹੈ ਉਹਨੂੰ ਆਪਣਾ ਪਰਛਾਵਾਂ ਕਰ ਲਵਾਂ। ਕਦੇ ਜੀ ਕਰਦਾ ਉਹਦੇ ਨਾਲ ਕੱਪੜੇ ਧਵਾਵਾਂ, ਕਦੇ ਕਚੱਲਾਂ, ਕਦੇ ਸੁੱਕਣੇ ਪਵਾਵਾਂ। ਇੱਕ ਥਾਪੀ ਉਹਦੇ ਹੱਥ 'ਚ ਹੋਵੇ, ਇੱਕ ਥਾਪੀ ਮੇਰੇ ਹੱਥ 'ਚ ਹੋਵੇ। ਇੱਕ ਥਾਪੀ ਮੈਂ ਮਾਰਾਂ, ਇੱਕ ਥਾਪੀ ਉਹ ਮਾਰੇ। ਸਲੀਆਂ ਮਾਰ ਮਾਰ ਥਾਪੀਆਂ ਝੱਗਾ ਪਾੜਦੀ ਏ। ਬਾਈ ਤੈਨੂੰ ਨਹੀਂ ਲੱਗਦਾ ਆਪਾਂ ਗੱਲ ਕਿਸੇ ਹੋਰੇ ਪਾਸੇ ਲੈ ਗਏ? ਪਤਾ ਨਹੀਂ ਯਾਰ ਗੱਲ ਕਿਹੜੇ ਪਾਸੇ ਗਈ ਆ, ਪਰ ਗੱਲ ਦਾ ਸਵਾਦ ਬਹੁਤ ਆਇਆ। ਹਾਂਜੀ, ਕੀ ਗੱਲਾਂ ਚੱਲਦੀਆਂ ਨੇ? ਕੀ ਹਾਲ ਹੈ ਸਮਰ? ਬਸ ਵਧੀਆ ਜੀ। ਬਾਈ ਮੈਂ ਚੱਲਦਾ ਯਾਰ। ਕਿੰਨੇ ਕੁ ਚਿਰ ਤੋਂ ਜਾਣਦੀ ਇਹਨੂੰ ਤੂੰ? ਬਚਪਨ ਤੋਂ ਕਲਾਸਮੇਟ ਸੀ ਮੇਰਾ। ਪਰ ਕਿਉਂ? ਨਹੀਂ ਵੈਸੇ ਪੁੱਛਿਆ। ਫੇਰ ਵੀ ਕਿਉਂ? ਪਿਆਰ ਕਰਦਾ ਤੈਨੂੰ। ਪਾਗਲ ਹੋ ਗਿਆ ਨਿਹਾਲ ਤੂੰ। ਵਾਹ ਓਏ ਮੇਰੇ ਰੱਬਾ, ਆਸ਼ਕ ਤਾਂ ਜਮਾ ਸਿੱਧੇ ਬਣਾਤੇ ਤੇ ਮਸ਼ੂਕਾਂ ਜਲੇਬੀ ਵਰਗੀਆਂ। Humpty Dumpty sat on a wall. Humpty Dumpty had ਮੇਰੇ ਤੋਂ ਨਹੀਂ ਹੰਪਟੀ ਡੰਪਟੀ ਸਿੱਖੇ ਜਾਂਦੇ, ਨਾਲੇ ਮੇਰੇ ਤੋਂ ਨਹੀਂ ਕਿਸੇ ਵਾਸਤੇ ਆਪਦੇ ਆਪ ਨੂੰ ਬਦਲਿਆ ਜਾਂਦਾ। ਜਿਹਨੇ ਮੇਰੇ ਪਸੰਦ ਕਰਨਾ ਹੋਵੇ ਇਦਾਂ ਦੀ ਉਹ ਕਰ ਲੂ। ਤੈਨੂੰ ਕਿਹਨੇ ਪਸੰਦ ਕਰਨਾ? ਚੌਥੀ ਜਮਾਤ ਤੋਂ ਲੈ ਕੇ ਤਾਂ ਤੂੰ ਨਿਹਾਲ 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 ਦੇ ਜਾਪ ਕਰਦੀ ਆ ਰਹੀ। ਅਨਮੋਲ, ਤੂੰ ਮੈਨੂੰ ਚੌਥੀ ਜਮਾਤ ਤੋਂ ਵੀ ਦੇਖਦਾ ਹੁੰਦਾ ਸੀ? ਹਾਂ, ਮੈਂ ਤੈਨੂੰ ਦੇਖਦਾ ਹੁੰਦਾ ਸੀ। ਤੇਰੇ ਪਿੱਛੇ ਤਾਂ ਖਮਾਣੋ ਸਕੂਲ ਦੇ 2 ਮੁੰਡਿਆਂ ਦਾ ਮੈਂ ਖੜਕੈਂਤਾ ਚਾੜਤਾ ਸੀ। ਕਿਉਂ? ਉਹ ਸਾਲੇ ਤੈਨੂੰ ਮੋਟੀ ਮੋਟੀ ਕਹਿ ਕੇ ਬੁਲਾਉਂਦੇ ਸੀ। ਮੋਟੀ ਤਾਂ ਉਹ ਮੈਨੂੰ ਕਹਿੰਦੇ ਸੀ, ਫਿਰ ਤੈਨੂੰ ਕਾਹਦਾ ਦੁੱਖ ਲੱਗਦਾ ਸੀ? ਮੈਂ ਤੈਨੂੰ ਪਸੰਦ ਕਰਦਾ ਸੀ। ਤੇ ਅੱਜ ਨਹੀਂ ਪਸੰਦ ਕਰਦਾ? ਕਰਦਾ, ਅੱਜ ਵੀ ਕਰਦਾ। ਹਾਏ ਅਨਮੋਲ, ਤੂੰ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਦਾ। ਗੋਲੀ ਮਾਰ ਨਿਹਾਲ ਨੂੰ। I love you very much ਅਨਮੋਲ। ਓਏ ਤੈਨੂੰ ਤਾਂ ਅੰਗਰੇਜ਼ੀ ਆਉਣ ਲੱਗ ਗਈ। ਇੰਨੀ ਕੁ ਤਾਂ ਮੈਨੂੰ ਸ਼ੁਰੂ ਤੋਂ ਹੀ ਆਉਂਦੀ ਸੀ ਅੰਗਰੇਜ਼ੀ। ਅਨਮੋਲ ਤੂੰ ਦੱਸ, ਤੂੰ ਮੇਰੇ ਨਾਲ ਵਿਆਹ ਕਰਾਏਂਗਾ ਨਾ? ਕਰਾਏਂਗਾ ਨਾ ਅਨਮੋਲ? ਦੱਸ ਅਨਮੋਲ, ਤੂੰ ਮੇਰੇ ਨਾਲ ਵਿਆਹ ਕਰਾਏਂਗਾ ਨਾ? ਕਰਾਏਂਗਾ ਨਾ ਅਨਮੋਲ? ਨਹੀਂ ਤਾਂ ਮੈਂ ਟੈਂਕੀ ਤੇ ਚੜ ਕੇ ਜਾਊਂਗਾ। ਲੈ ਪੁੱਤ, ਕੱਪੜਿਆਂ ਦਾ ਕੰਮ ਤਾਂ ਨਿਬੜ ਗਿਆ। ਬੇਬੇ ਜੀ, ਮੈਂ ਕੱਪੜੇ ਸੁੱਕਣੇ ਪਾ ਦਾਂ? ਰਹਿਣ ਦੇ ਪੁੱਤ, ਵਿਆਹ ਤੋਂ ਬਾਅਦ ਸਾਰੀ ਉਮਰ ਕੰਮ ਹੀ ਕਰਨਾ। ਅਨਮੋਲ ਦੇ ਵਿਆਹ 'ਚ ਤੇਰੀ ਤੇ ਨਿਹਾਲ ਦੀ ਜੋੜੀ ਬਹੁਤ ਸੋਹਣੀ ਲੱਗ ਰਹੀ ਸੀ। ਉਹ ਤੁਸੀਂ ਕੀ ਗਾ ਰਹੇ ਸੀ? ਸਿੰਗਾ 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 ਸਿੰਗਾ। ਬੇਬੇ ਏਦਾਂ ਨਹੀਂ ਸੀ, ਇਹ ਸੀ ਸਿੰਗਾ 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 ਸਿੰਗਾ। ਦੱਸਦੀਆਂ, ਇਹਨੂੰ ਫੜੋ। ਹਾਂ ਹਾਂ
लेफ्ट राइट सिंगा 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 मिस्टर सिंगा ਚੱਲ ਚੱਲੀ ਨਾ ਹੋ ਬੇਟਾ ਬੇਬੇ ਜੀ ਤੁਸੀਂ ਬਹੁਤ ਸਵੀਟ ਹੋ। ਪੁੱਤ ਸਵੀਟ ਸਾਈਡ ਦਾ ਤਾਂ ਨਹੀਂ ਮੈਨੂੰ ਪਤਾ, ਬਸ ਮੈਨੂੰ ਤਾਂ ਇੰਨਾ ਪਤਾ ਕਿ ਮੇਰੀ ਹੋਣ ਵਾਲੀ ਨੋ ਰੱਬ ਦਾ ਰੂਪ ਹੋਏਗੀ ਜਦੋਂ ਮੈਂ ਤੇਰਾ ਫੋਟੋ ਦੇਖਿਆ। ਮੇਰੀ ਫੋਟੋ? ਲੈ ਮੈਂ ਕੀ, ਫੋਟੋ ਤਾਂ ਤੇਰੀ ਸਾਰੀ ਪਿੰਡ ਨੇ ਦੇਖੀ ਸੀ ਪੁੱਤ। ਸਾਰੇ ਪਿੰਡ ਨੇ ਮੇਰੀ ਫੋਟੋ ਵੇਖੀ ਸੀ? ਤੈਨੂੰ ਨਹੀਂ ਪਤਾ ਪੁੱਤ, ਸਰਪੰਚ ਆਪਣੇ ਘਰੇ ਸਪਨਾ ਦਾ ਰਿਸ਼ਤਾ ਲੈ ਕੇ ਆਇਆ ਸੀ, ਨਿਹਾਲ ਨੇ ਨਾ ਕਰਤੀ। ਸਪਨਾ ਜਾ ਕੇ ਟੈਂਕੀ ਤੇ ਚੜ ਗਈ, ਫੇਰ ਕਿਤੇ ਜਾ ਕੇ ਨਿਹਾਲ ਨੇ ਤੇਰਾ ਫੋਟੋ ਦਿਖਾਇਆ ਸਾਨੂੰ। ਇਹਦਾ ਮਤਲਬ ਤੁਸੀਂ ਮੇਰੀ ਫੋਟੋ ਮੇਰੇ ਆਉਣ ਤੋਂ ਪਹਿਲਾਂ ਵੇਖ ਲਈ ਸੀ? ਹਾਂ ਪੁੱਤ, ਤੇਰਾ ਫੋਟੋ ਦੇਖਣ ਤੋਂ ਬਾਅਦ ਹੀ ਤਾਂ ਨਿਹਾਲ ਸਾਰੇ ਪਿੰਡ ਦੇ ਕਹਿਣ ਤੇ ਤੈਨੂੰ ਇੱਥੇ ਲੈ ਕੇ ਆਇਆ। ਨਿਹਾਲ ਮੈਂ ਤੇਰੇ ਤੇ ਕਿੰਨਾ ਭਰੋਸਾ ਕੀਤਾ ਤੇ ਤੂੰ। ਤਾਰੀ हेलो हाँ तारी हेलो जसरीत ओ दूए के दिन मगरों टैची जाके भूड़ ते चढ़ जानी आ किथे चली आ ओ तोती रोक साले रोक 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 किथे चले जी भूड़ ते बह के या फेसबुक ते फोटो लाउणी आ भी पड़दी सैर इन पौंड फेसबुक ਦਾ ਬੜਾ ਪਤਾ ਹੈ ਤੈਨੂੰ। ਮੇਰੀ ਫੋਟੋ ਫੇਸਬੁੱਕ ਤੋਂ ਹੀ ਕੱਢ ਕੇ ਬੇਬੇ ਨੂੰ ਦਿਖਾਈ ਸੀ ਨਾ ਕਿ ਇਹ ਤੁਹਾਡੀ ਨੂੰ ਹੈ। ਕਿਹੜੀ ਫੋਟੋ? ਮੇਰੀ ਫੋਟੋ। ਬੇਬੇ ਨੇ ਦੱਸਤਾ ਮੈਨੂੰ ਸਭ ਕੁਝ। ਬੇਬੇ ਵੀ ਗੱਲ ਨੂੰ ਬੜੀ ਛੇਤੀ ਲੀਕ ਆਊਟ ਕਰ ਦਿੰਦੀ ਆ। ਚਲੋ ਜੇ ਬੇਬੇ ਨੇ ਤੁਹਾਨੂੰ ਦੱਸ ਹੀ ਦਿੱਤਾ ਨਾ, ਬਾਕੀ ਦਾ ਸੱਚ ਤੁਹਾਨੂੰ ਮੈਂ ਦੱਸਦਾ। ਉਹ ਬਸ ਕਰ ਤੂੰ, ਮੈਂ ਕੋਈ ਹੋਰ ਝੂਠ ਨਹੀਂ ਸੁਣਨਾ ਚਾਹੁੰਦੀ। ਉਹ ਮੇਰੇ ਰੈਪੂਟੇਸ਼ਨ ਤੇ ਨਾ ਜਾ, ਮੈਂ ਸੱਚ ਬੋਲ ਰਿਹਾ ਵਾਂ ਯਾਰ। ਪਿੰਡ ਵਾਲੇ ਮੇਰਾ ਵਿਆਹ ਇੱਕ ਇਹੋ ਜਿਹੀ ਕੁੜੀ ਨਾਲ ਕਰਨ ਨੂੰ ਫਿਰਦੇ ਸੀਗੇ ਜਿਹਨੂੰ ਮੈਂ ਪਿਆਰ ਹੀ ਨਹੀਂ ਸੀ ਕਰਦਾ। ਧਾਰੀ ਨੇ ਸਾਲੇ ਨੇ ਨੈਟ ਤੋਂ ਕੱਢ ਕੇ ਤੇਰੀ ਫੋਟੋ ਦਿਖਾਤੀ, ਫਿਰ ਮੈਂ ਕੈਨੇਡਾ ਆ ਗਿਆ। ਬਾਕੀ ਦੀ ਸਟੋਰੀ ਯੂ ਨੋ ਬੈਟਰ। ਹੈਲੋ ਚੱਲ ਕਰ ਚੱਲੀਏ ਨਾ। ਜਸਟ ਸ਼ਟ ਅਪ, ਹਾਊ ਡੇਅਰ ਯੂ। ਤੂੰ ਆਪਣੀ ਪ੍ਰੋਬਲਮ ਸੋਲਵ ਕਰਨ ਲਈ ਮੇਰਾ ਯੂਜ਼ ਕੀਤਾ ਹੈ। ਨਹੀਂ ਗੱਲ ਇਦਾਂ ਦੀ ਨਹੀਂ ਕਿ ਟਰਾਈ ਟੂ ਅੰਡਰਸਟੈਂਡ। ਮੇਰੀ ਗੱਲ ਸੁਣ ਪਲੀਜ਼। ਚੱਲ ਮੈਂ ਬੇਬੇ ਨੂੰ ਕੀ ਦੱਸੂਗਾ। ਨੋ ਡਰਾਈਵਰ ਲੈਟਸ ਗੋ ਪਲੀਜ਼। ਆ ਯਾਰ ਤੇਰਾ ਯੈਲੋ ਟਿੱਚੀ ਟੁੱਟ ਨਾ ਜਾਵੇ। ਮੇਕ ਯੂ नो ਵੇ। ਡਰਾਈਵਰ ਚਲੋ ਨਾ। ਡਰਾਈਵਰ ਇੱਕ ਮਿੰਟ। ਜਸਟ ਗੈਟ ਆਊਟ ਆਫ ਮਾਈ ਲਾਈਫ ਯਾਰ, ਜਸਟ ਗੋ ਵੇ। ਅੱਛਾ ਭੂੰਡ ਵਾਲੇ ਨੂੰ 25 ਰੁਪਏ ਤੋਂ ਵੱਧ ਨਾ ਦੇਈ। ਮੈਂ 50 ਦੂੰਗੀ। ਐਨੀ ਪ੍ਰੋਬਲਮ? ਜਸਟ ਗੈਟ ਲੌਸਟ। ਤੋਦੀ 50 ਲੈ ਲਈ ਓਏ, 25 ਤੇਰੇ ਭਾਪੇ ਨਾਲ ਕਰ ਲੂੰ ਮੈਂ। ਡਰਾਈਵਰ ਚਲੋ। ਟੇਕ ਕੇਅਰ। ਆਉਣਾ ਇਹ ਤਾਂ ਚੱਲੀ ਕੈਨੇਡਾ। ਹੁਣ ਬੇਬੇ ਨੂੰ ਕੀ ਜਵਾਬ ਦਊਂ? ਉੱਤੋਂ ਦੀ ਪਿੰਡ ਵਾਲਿਆਂ ਨੇ ਤਾਨੇ ਮਾਰ ਦੇਣਾ। ਟਾਇਰ ਦਾ ਪੈ ਗਿਆ ਪਟਾਕਾ ਓਏ। चार दिन रह गए तेरे। 4 दिनों के बाद तू 21 साल की हो जाएगी। 21 साल तक तेरी जान बचाना मेरा फर्ज है। ये गल निहाल सिंह नहीं, तेरा बॉडीगार्ड कह रहा।
ਲੈ ਨਿਹਾਲ, ਤੂੰ ਉਹਨੂੰ ਸਭ ਸੱਚ-ਸੱਚ ਦੱਸਦਾ। 2-4 ਦਿਨਾਂ ਚ ਉਹਨੇ ਵੈਸੇ ਵੀ ਤਾਂ 21 ਸਾਲਾਂ ਦੀ ਹੋ ਹੀ ਜਾਣਾ। ਆਪਣਾ ਮਕਸਦ ਤਾਂ ਹੱਲ ਹੋ ਗਿਆ ਨਾ। ਪਿੰਡ ਵਾਲਿਆਂ ਨੂੰ ਤੂੰ ਕੁੜੀ ਲਿਆ ਕੇ ਦਿਖਾਤੀ। ਬੇਬੇ ਨੇ ਵੀ ਸਮਝਾਇਆ, ਸਮਝ ਜਾਣਾ ਹੈ। ਪਰ ਹੁਣ ਮੈਂ ਨਹੀਂ ਚਾਹੁੰਦਾ ਕਿ ਜਸਨੀਤ ਇੱਥੋਂ ਜਾਵੇ। ਕਿਉਂ? ਮੈਂ ਸੋਚਿਆ ਵੀ ਨਹੀਂ ਸੀ ਮੇਰਾ ਬੋਲਿਆ ਹੋਇਆ ਇੱਕ ਝੂਠ ਮੇਰੀ ਜ਼ਿੰਦਗੀ ਦਾ ਐਡਾ ਵੱਡਾ ਸੱਚ ਬਣ ਜਾਊਗਾ। ਤੂੰ ਤਾਂ ਜਾਣਦਾ ਹੀ ਹੈ ਉਹ ਕਿਸੇ ਹੋਰ ਨੂੰ ਚਾਹੁੰਦੀ ਹੈ। ਇਹ ਗੱਲ ਸੋਚਣ ਦਾ ਕੀ ਫਾਇਦਾ ਫਿਰ? ਪਿਆਰ ਉਸ ਵਗਦੇ ਪਾਣੀ ਦੇ ਬਹਾਅ ਵਰਗਾ ਹੁੰਦਾ ਜਿਸ ਨੂੰ ਆਪਾਂ ਰੋਕ ਨਹੀਂ ਸਕਦੇ। ਤੇਰੀਆਂ ਗੱਲਾਂ ਨਾ ਮੇਰੀ ਸਮਝ ਤੋਂ ਬਾਹਰ ਨੇ। ਰੱਬ ਤੇ ਪਿਆਰ ਨੂੰ ਗੱਲਾਂ ਨਾਲ ਨਹੀਂ ਸਮਝਿਆ ਜਾਂਦਾ। ਜੇ ਸਮਝਣਾ ਹੈ ਤੇ ਜਾ ਕੇ ਸਮਰ ਦੀਆਂ ਅੱਖਾਂ 'ਚ ਦੇਖ। ਸਮਰ? ਕੀ ਮਤਲਬ? ਸੱਚੇ ਸੰਤ ਤੇ ਪੱਕੇ ਆਸ਼ਕ ਦੀ ਤਾਂ ਅੱਖ ਦੱਸ ਦਿੰਦੀ ਹੈ। ਜਾ ਕੇ ਉਹਦਾ ਹੱਥ ਫੜ ਲੈ, ਤੇਰੀ ਜ਼ਿੰਦਗੀ ਬਣ ਜੂ। ਬਾਕੀ ਤੇਰੇ ਘਰਦਿਆਂ ਨੂੰ ਉਹਨੇ ਆਪੇ ਮਨਾ ਲੈਣਾ। ਸੜੇ ਆਸ਼ਕਾਂ ਨੂੰ ਗੱਲਾਂ ਬਹੁਤ ਆਉਂਦੀਆਂ ਹੁੰਦੀਆਂ ਨੇ। ਬਹੁਤ ਬਹੁਤ ਵਧਾਈਆਂ ਹੋਣ ਜੀ। ਅੱਜ ਤੁਹਾਡੀ ਨੂੰਹ ਰਾਣੀ ਦੀ ਆਉਣ ਦੀ ਖੁਸ਼ੀ 'ਚ ਮੈਂ ਅਖੰਡ ਪਾਠ ਰਖਵਾਇਆ। ਬੜੇ ਦਿਨਾਂ ਬਾਅਦ ਇਸ ਘਰ ਨੂੰ ਭਾਗ ਲੱਗੇ ਨੇ। ਨਿਹਾਲ ਦੇ ਬਾਪੂ ਜੀ, ਅੱਜ ਤੁਹਾਡੀ ਕਮੀ ਬਹੁਤ ਮਹਿਸੂਸ ਹੋ ਰਹੀ ਆ। ਜੇ ਇਸ ਖੁਸ਼ੀ ਦੇ ਮੌਕੇ ਤੇ ਤੁਸੀਂ ਸਾਡੇ ਨਾਲ ਹੁੰਦੇ ਤਾਂ। ਬੇਬੇ ਜੀ ਕੀ ਹੋ ਗਿਆ? ਤੁਸੀਂ ਅੱਖਾਂ ਕਿਉਂ ਭਰ ਲੀਆਂ? ਪੁੱਤਰ, ਅੱਜ ਨਿਹਾਲ ਦੇ ਬਾਪੂ ਜੀ ਦੀ ਬਹੁਤ ਯਾਦ ਆ ਰਹੀ ਹੈ। ਨਿਹਾਲ ਛੋਟਾ ਜਿਹਾ ਹੁੰਦਾ ਸੀ ਜਦੋਂ ਸਾਨੂੰ ਦੋਹਾਂ ਨੂੰ ਇਕੱਲਿਆਂ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ। ਬੇਬੇ ਜੀ ਆਮ ਸੌਰੀ। ਮੈਂ ਕੋਈ ਨਹੀਂ ਪੁੱਤ, ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਮਾਂ ਪੁੱਤ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਕੋਈ ਖੁਸ਼ੀਆਂ ਲੈ ਕੇ ਆਇਆ। ਬਸ ਹੁਣ ਤਾਂ ਰੱਬ ਅੱਗੇ ਹੀ ਅਰਦਾਸ ਹੈ ਕਿ ਇਸ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਹੁਣ ਤਾਂ ਛੇਤੀ ਦਿਨੇ ਤੇਰਾ ਤੇ ਨਿਹਾਲ ਦਾ ਵਿਆਹ ਹੋ ਜਾਵੇ। ਨਾਲੇ ਅੱਜ ਤੋਂ ਬਾਅਦ ਨਿਹਾਲ ਦੀ ਜ਼ਿੰਮੇਵਾਰੀ ਤੇਰੀ। ਹੁਣ ਤਾਂ ਮੇਰਾ ਪੋਤੇ ਪੋਤੀਆਂ ਨਾਲ ਖੇਡਣ ਨੂੰ ਬੜਾ ਹੀ ਜੀ ਕਰਦਾ। ਨਾਲੇ ਇੱਕ ਗੱਲ ਹੋਰ, ਮੁੰਡਾ ਹੋਵੇ ਜਾਂ ਕੁੜੀ, ਮੇਰੇ ਨਿਹਾਲ ਸਾਨੂੰ ਦੋਨਾਂ ਨੂੰ ਲੈ ਕੇ ਕਿੰਨੇ ਸੁਪਨੇ ਸਜਾਏ ਹੋਏ ਨੇ। ਉਹਨਾਂ ਸੁਪਨਿਆਂ ਨੂੰ ਤੋੜਨ ਦੀ ਹਿੰਮਤ ਮੇਰੇ 'ਚ ਨਹੀਂ ਹੈ ਨਿਹਾਲ। ਕਿਹਨੇ ਕਿਹਾ ਸੀ ਤੈਨੂੰ ਆਪਣੀ ਰੱਬ ਵਰਗੀ ਮਾਂ ਨੂੰ ਝੂਠ ਕਹਿਣ ਨੂੰ? ਕਿਹਨੇ ਕਿਹਾ ਸੀ ਨਿਹਾਲ? ਕਿਹਨੇ ਕਿਹਾ ਸੀ? गलती तो मेरे तो हुई है। रब ने जिन्ने भी चंगे बंदे मेरी जिंदगी च भेजे, मैं सब नू झूठ बोलिया। एक ओंकार सतनाम करता पुरख बेबे, हाँ पुत्र, एक गल पुछनी सी तेरे तो। ਕਿਹੜੀ ਗੱਲ ਪੁੱਛਣੀ ਸੀ? मां ते पुत दे रिश्ते च सब तो पक्की तंद किहड़ी हुंदी है बेबे? ਇਹ ਕਿੱਦਾਂ ਦਾ ਸਵਾਲ ਪੁੱਛ ਲਿਆ ਤੂੰ ਠੀਕ ਤਾਂ ਹੈ ਨਾ? मैं तो ठीक हाँ बेबे, पर पहले मेरे सवाल का जवाब दे। ਪੁੱਤ, ਸਭ ਤੋਂ ਪੱਕੀ ਤੰਦ ਤਾਂ ਪਿਆਰ ਤੇ ਵਿਸ਼ਵਾਸ ਦੀ ਹੁੰਦੀ ਆ।
ਰਿਸ਼ਤਾ ਭਾਵੇਂ ਜਿਹੜਾ ਮਰਜ਼ੀ ਹੋਵੇ। ਪਰ ਜੇ ਕਿਸੇ ਬਦਨਸੀਬ ਤੋਂ ਤਨ ਟੁੱਟ ਜੇ ਬੇਬੇ, ਪੁੱਤੇ ਤੰਦਾਂ ਇੱਕ ਵਾਰੀ ਟੁੱਟ ਜਾਣ ਤਾਂ ਫਿਰ ਬਹੁਤ ਔਖੀਆਂ ਜੁੜਦੀਆਂ ਨੇ, ਤੇ ਜੇ ਜੁੜ ਵੀ ਜਾਣ ਤਾਂ ਗੰਢ ਜ਼ਰੂਰ ਪੈਂਦੀ ਆ। ਪਰ ਜੇ ਉਸ ਅਕਾਲ ਪੁਰਖ ਦੀ ਮਿਹਰ ਹੋਵੇ ਤਾਂ ਮਾਫੀ ਦੀ ਤਨ ਨਾਲ ਰਿਸ਼ਤਾ ਜ਼ਰੂਰ ਜੁੜ ਸਕਦਾ। ਬਸ ਫਿਰ ਬੇਬੇ, ਆਪਣੇ ਇਸ ਨਲਾਇਕ ਪੁੱਤ ਨੂੰ ਮਾਫ ਕਰ ਦੇ। ਕੀ ਹੋਇਆ ਨਿਹਾਲ? ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਝੂਠ ਬੋਲਿਆ ਬੇਬੇ। ਮੇਰਾ ਜਸਰੀਤ ਨਾਲ ਵਿਆਹ ਨਹੀਂ ਹੋਇਆ, ਉਹਨੂੰ ਮੈਂ ਝੂਠ ਬੋਲ ਕੇ ਲੈ ਕੇ ਆਇਆ। ਨਿਹਾਲ, ਮੈਨੂੰ ਮਾਫ ਕਰ ਦੇ ਬੇਬੇ, ਨਹੀਂ ਤਾਂ ਤੇਰੇ ਬਦਨਸੀਬ ਪੁੱਤ ਨੂੰ ਰੱਬ ਨੇ ਵੀ ਮਾਫ ਨਹੀਂ ਕਰਨਾ। ਤੇਰੇ ਝੂਠ ਨੇ ਮੇਰਾ ਦਿਲ ਤਾਂ ਬਹੁਤ ਦੁਖਾਇਆ ਪੁੱਤ, ਪਰ ਮਾਂ ਦੀ ਖੁਸ਼ੀ ਲਈ ਇੰਨਾ ਕੁਛ ਕਰਨ ਵਾਲਾ ਪੁੱਤਰ ਕਿਹੜਾ ਰੱਬ ਸਾਰਿਆਂ ਨੂੰ ਦਿੰਦਾ। ਨਾ ਮੇਰਾ ਪੁੱਤ, ਸ਼ਾਇਦ ਜੇ ਤੂੰ ਇਹ ਝੂਠ ਨਾ ਬੋਲਦਾ ਤਾਂ ਮੈਨੂੰ ਜਸਨੀਤ ਵਰਗੀ ਧੀ ਦਾ ਪਿਆਰ ਨਾ ਮਿਲਦਾ। ਉਹਨੇ ਵੀ ਮੈਨੂੰ ਖੁਸ਼ ਰੱਖਣ ਲਈ ਬਹੁਤ ਕੁਝ ਕੀਤਾ। ਨਿਹਾਲ ਦੇ ਬਾਪੂ ਜੀ, ਨਿਹਾਲ ਨੂੰ ਮਾਫ ਕਰ ਦੇਣਾ। ਉਹਨੇ ਮੇਰੀ ਖੁਸ਼ੀ ਖਾਤਰ ਝੂਠ ਬੋਲਿਆ ਸੀ। ਮੈਨੂੰ ਨਿਹਾਲ ਨੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਬੇਟਾ। ਜੇ ਮੈਥੋਂ ਕਦੇ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰ ਦੇ। ਨਾ ਬੇਬੇ ਨਾ, ਇਦਾਂ ਦੀਆਂ ਗੱਲਾਂ ਨਾ ਕਰੋ ਬੇਬੇ। ਮੈਨੂੰ ਆਪਣੀ ਪੂਰੀ ਜ਼ਿੰਦਗੀ 'ਚ ਕਿਸੇ ਨੇ ਇੰਨਾ ਪਿਆਰ ਨਹੀਂ ਦਿੱਤਾ ਜਿੰਨਾ ਤੁਸੀਂ ਇੰਨੇ ਥੋੜੇ ਦਿਨਾਂ 'ਚ ਦਿੱਤਾ। ਮੈਂ ਤਾਂ ਆਪ ਵਿੱਚ ਰਹਿਣਾ ਚਾਹੁੰਦੀ। ਤੈਨੂੰ ਕੋਈ ਬਾਹਰ ਮਿਲਣਾ ਆ? Here I come. Happy birthday to you. Happy birthday to you. Oh gosh, I missed you so much. I love you, my sweetheart. Oh, की हो गया? कित्थे गवाची है? अपना ही बर्थडे भुल्ली बैठी है। जस्सी? निहाल, निहाल रूप। Hi Nihal, nice to meet you. सत श्री अकाल जी, मेरी बहना। जीते रहो। चलिए आपा। पुत्र, पहली बारी घर आए हो, कुछ चाह पानी पी के जाओ। Baby ji, thank you so much. Actually, we are getting very late. Shall we leave? नहीं, you go, I'll come. Okay, I'll wait near the car. Yeah. चंगा जी, सत श्री अकाल। पुत्र, जे फिर कदे इंडिया आई तो मिलके जरूर जाई। थैंक यू निहाल। एक गल होर, पग बन के रखा कर, सोना लगता है। रूप वेट करदा। थैंक यू सो मच सरदार जी, ਤੁਸੀਂ ਮੇਰੀ ਜੱਸੀ ਦਾ ਬੜਾ ਖਿਆਲ ਰੱਖਿਆ। ਮੈਂ ਤੇ ਕਹਿੰਦਾ ਤੁਸੀਂ ਵੀ ਕੋਈ ਸੋਹਣੀ ਜੀ ਕੁੜੀ ਲੱਭ ਲਓ ਔਰ ਵਿਆਹ ਕਰਾ ਲਓ। ਕਿਉਂ ਜੱਸੀ? ਮੇਰੀ ਚਿੰਤਾ ਨਾ ਕਰ, ਹਰ ਸਰਦਾਰ ਨੂੰ ਕੁੜੀ ਮਿਲ ਜਾਂਦੀ ਆ, ਪਰ ਹਰ ਕੁੜੀ ਨੂੰ ਸਰਦਾਰ ਨਹੀਂ ਮਿਲਦਾ। ठीक है जी, चलिए आओ जी बैठो। Stop the car, Roop. What happened, darling? तू गड्डी तो थली क्यों उतर आई? I hope everything is okay.
Come on, let's go. एक मिनट। Okay, हो गया। I don't want to leave, Roop. I don't know, but I just don't want to leave this place and go. Have you gone mad? मैं इतनी दूर तेनू लैन आया थे तू कह रही तू मेरे नाल नहीं जा सकती? I don't know what's wrong with me, Roop. Just confused that all I know is मैं Canada नहीं वापस जाना चाहती. I just feel I'm missing something. Excuse me? Hello? Look at me. Look at me. Don't tell me that you're in love with Nihal. Oh my God. Oh my. Don't tell me that you're in love with Nihal. ਤੂੰ ਉਹਨੂੰ ਇੱਕ ਵਾਰੀ ਰੁਕਣ ਲਈ ਕਹਿ ਕੇ ਤਾਂ ਦੇਖਣਾ ਸੀ। ਕੀ ਫਾਇਦਾ, ਉਹ ਤਾਂ ਰੂਪ ਨੂੰ ਪਿਆਰ ਕਰਦੀ ਆ। ਵੇਖੀ ਨਿਹਾਲ ਕਿਤੇ ਭੁਲੇਖੇ 'ਚ ਨਾ ਰਹਿ ਜੀ। ਕੁੜੀ ਦਾ ਇਹ ਤਾਂ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਰੁੱਸੀ ਕਿਹਦੇ ਨਾਲ ਹੈ, ਪਰ ਇਹ ਕਹਿਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਪਿਆਰ ਕਿਹਦੇ ਨਾਲ ਕਰਦੀ ਹੈ। ਇਹ ਤਾਂ ਮੈਨੂੰ ਪਤਾ ਨਹੀਂ, ਬਸ ਮੈਂ ਤਾਂ ਇਹੀ ਜਾਣਦਾ ਵੀ ਬੰਦਾ ਜਿਹਨੂੰ ਪਿਆਰ ਕਰਦਾ ਹੋਵੇ ਉਹਦਾ ਕਦੇ ਦਿਲ ਨਹੀਂ ਤੋੜ ਸਕਦਾ। निहाल ने तेन कुछ किया? ਉਹ ਤਾਂ ਝੂਠਾ ਹੈ, ਕੁਝ ਨਹੀਂ ਕਹਿੰਦਾ, ਬਸ ਗੱਲਾਂ ਹੀ ਕਰੀ ਜਾਂਦਾ ਹੈ। Okay, listen to me. Nihal is a very nice guy. ਜੇ ਤੁਸੀਂ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਹੋ ਤਾਂ don't bother about me. I will do anything for your happiness, Jessie. Trust me. Thank you so much, Roop. Thanks a lot for that. ਨਾਲੇ ਮੈਂ ਤੇਰੇ ਘਰਦਿਆਂ ਨੂੰ ਅੱਜ ਸਾਰਾ ਕੁਝ ਸੱਚ-ਸੱਚ ਦੱਸ ਦੇਣਾ ਕਿ ਮੈਂ ਉਹ ਮੁੰਡਾ ਨਹੀਂ ਜਿਹਨੇ ਤੈਨੂੰ ਧੋਖੇ ਨਾਲ ਕੈਨੇਡਾ ਬੁਲਾਇਆ ਸੀ। ਮੈਨੂੰ ਇਹ ਸੱਚ ਬਾਰੇ ਤਾਂ ਪਹਿਲਾਂ ਹੀ ਪਤਾ ਸੀ ਬੇਟਾ ਜੀ। ਮੈਂ ਇਹ ਵੀ ਜਾਣਦਾ ਕਿ ਤੂੰ ਆ ਸਾਰਾ ਕੁਝ ਸਾਡੀ ਖੁਸ਼ੀ ਲਈ ਕਰ ਰਿਹਾ ਹੈ ਤੇ ਮੈਂ ਆਪਣੇ ਪਰਿਵਾਰ ਦੀ ਖੁਸ਼ੀ ਲਈ ਤੈਨੂੰ ਆਪਣਾ ਜਵਾਈ ਮੰਨ ਕੇ ਤੇਰਾ ਵੈਲਕਮ ਕੀਤਾ ਸੀ, ਪਰ ਮੇਰੀਆਂ ਅੱਖਾਂ ਹਾਲੇ ਵੀ ਇਸ ਕੰਜਰ ਨੂੰ ਲੱਭ ਰਹੀਆਂ ਨੇ ਜਿਹਨੇ ਮੇਰੀ ਬੇਟੀ ਨੂੰ ਧੋਖਾ ਦਿੱਤਾ ਸੀ। ਰਹਿਣ ਦੋ ਪਾਪਾ। ਉਹ ਦੇਖ ਤਾਂ ਲੈਣ ਦੇ ਕਿੰਨਾ ਕੁ ਸੋਹਣਾ ਮੇਰੇ ਨਾਲੋਂ। ਪਲੀਜ਼। ਉਹ ਲਿਆ ਉਰੇ। I hate him. ਹੁਣ ਤੈਨੂੰ ਤੇ ਨਿਹਾਲ ਨੂੰ ਮਿਲਾਣਾ ਮੇਰੀ ਜ਼ਿੰਦਗੀ। ਜਾਂਦਾ ਹੈ? ਇਹ ਉਹੀ ਆ ਜਿਹੜਾ ਜਸਨੀਤ ਨੂੰ ਮੇਰੇ ਤੋਂ ਲੈ ਕੇ ਗਿਆ। ਓ ਨੋ। ਜਸਨੀਤ ਕੁਛ ਬੋਲੀ ਨਾ, ਮੇਰੀ ਗੱਲ ਧਿਆਨ ਨਾਲ ਸੁਣ। ਇਹ ਰੂਪ ਉਹੀ ਮੁੰਡਾ ਵਾ ਜਿਹਨੇ ਸਿਮਰਤ ਦੀ ਜ਼ਿੰਦਗੀ ਬਰਬਾਦ ਕੀਤੀ ਆ। ਮੈਨੂੰ ਲੱਗਦਾ ਤੇਰੇ ਤੇ ਜਿਹੜੇ ਅਟੈਕ ਹੋ ਰਹੇ ਨੇ ਨਾ, ਇਹ ਵੀ ਇਹੀ ਕਰਾ ਰਿਹਾ। जस्सी तू घबरा क्यों रही है? अपने ही बंदे ने।
मैं तेरे कोल ना मैं ते तेरा रूप आ ना। कुड़ियां रूप तो भजदियां नहीं, रूप कुड़ियां नू छड़ दिंदा है। तू चल मेरे नाल, आजा चल चल मेरे नाल। जसनीत वीरे ओ तां भज गई। हुण ऐ ना पुछी किदे नाल गल्ले गई है। पर तू घबराई ना, बिल्कुल ना घबराई। मैं अपने बंदे भेजने उसदे पिछे। मैं तो कहना तू भी आ जा, इकट्ठा लभांगे। जे जसनीत नूं कुछ होया ना, औखा ना हो निहाल। हुण तक तू उन्नू बचा रहा सी जद मैं उन्नू मारना ही नहीं चाहता सी, पर अज मैं उन्नू जरूर मारांगा। जे सिंह गिरता मैं ना ता बचा ले अपनी कौर नू। जसनीत और लुका छुपी दा खेड खेडना है तो कोई गल नहीं, खेड लेने कोकला छुपा की जुमेरात आई है, जेड़ा अगे पीछे देखे ओ दिशा बताई है। तेरी जा चल मैं कभी सोचा भी नहीं सी कि तू ऐसा जिहा निकलेगा रूप। तू मेरे सारे प्लान ते पानी फेर दिता। तेरे ते मैं इन्ने अटैक करवाए पर तू हर वारी बचती रही। चढ़दी क्यों? क्योंकि मैं तेनू मारना ही नहीं चाहता सी, सिर्फ डराना चाहता सी ताकि सारी दुनिया तेरी फैमिली ते शक करे। मरते ने फिर जदों तू 21 साल दी करोड़पति बन जाती, सारी प्रॉपर्टी तेरे नाम हो जाती, ता मैं तेरे नाल ब्याह करदा। फिर हौली हौली मैं तेनू मारदा, ऑटोमेटिकली सारी प्रॉपर्टी मेरे नाम हो जाती। पर तू निहाल नू दिल दे के मेरी सारी उम्मीदां ते पानी फेर दिता। पर हुण तू मेरे कब्जे च है, कौन बचाएगा तेनू? ओ सिंह, ओ निहाल सिंह, ओ ता डर गया। आशिक चो आशिकी कड़ दिए ता फट बंदे चो डर कड़ दिए ता जट बाकी। लात
ਲਓ ਜੀ, ਤੁਹਾਡੇ ਰੂਪ ਦਾ ਕੰਮ ਤਾਂ ਨਿਬੜ ਗਿਆ। ਹੁਣ ਦੱਸੋ ਕੀ ਪਲਾਨ ਆ? ਮੈਂ ਕੀ ਦੱਸਣਾ? ਬਣਾ ਲੈ ਆਪਣੇ ਬੇਬੇ ਦੀ ਨੂੰ। ਦੱਸ, ਮਨਜ਼ੂਰ ਹੈ? ਜੇ ਮਨਜ਼ੂਰ ਨਹੀਂ ਤੇ ਉਹੀ ਤੇਰੇ ਪਿੱਛੇ ਤਪੜ ਤਪੜੀ ਹੋਇਆ ਫਿਰਦਾ। ਗੱਲ ਸੁਣ, ਗੋ ਬੈਕ ਹੋਮ, ਕੱਪੜੇ ਧੋਣ ਵਾਲੇ ਪਏ ਨੇ। ਹਾਂ, ਕੱਪੜੇ ਤਾਂ ਤੂੰ ਹੀ ਧੋਏਂਗਾ। ਕਿਆ एक्सपीरियंस तो तेरा ही ज्यादा है। ते रोटी भी तू ही बनाएगा और गुरुद्वारे हो ले आनी है।